ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਲ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਟੂਡੀਓ 'ਚ ਮੇਰੇ ਨਾਲ ਰੋਜ਼ਾਨਾ ਦੀ ਤਰ੍ਹਾਂ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 7 ਦਸੰਬਰ 2023 24 ਮੱਘਰ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਵੈਲਫੇਅਰ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਵੀਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸਿੱਖਾਂ ਨੂੰ ਸਿੱਧਾ ਨਿਸ਼ਾਨਾ ਬਣਾ ਕੇ ਭਾਰਤੀ ਸਟੇਟ ਨੇ ਆਪਣੀ ਔਕਾਤ ਦਿਖਾ ਦਿੱਤੀ ਹੈ ਅਤੇ ਹੁਣ ਸਾਡੇ ਜ਼ਿੰਮੇ ਹੈ ਕਿ ਅਸੀਂ ਇਕਜੁੱਟ ਹੋ ਕੇ ਇਹਨਾਂ ਨੂੰ ਐਕਸਪੋਜ਼ ਕਰੀਏ। ਇਹ ਇਹਨਾਂ ਦਾ ਕਹਿਣਾ ਹੈ। ਨਾ ਸਿਰਫ ਅੱਜ ਲਈ ਸਗੋਂ 1984 ਤੋਂ ਲੈ ਕੇ ਜੋ ਹੋਇਆ ਹੈ ਉਹ ਸਭ ਵੈਸਟ ਦੀਆਂ ਜਿਹੜੀਆਂ ਤਾਕਤਾਂ ਨੂੰ ਦਸੀਏ ਅਤੇ ਆਪਣਾ ਪੱਖ ਮਜ਼ਬੂਤ ਕਰੀਏ। ਸਿਆਸੀ ਤੌਰ ਤੇ ਵੀ ਅਤੇ ਪਬਲਿਕ ਓਪੀਨੀਅਨ ਹਵਾਲੇ ਨਾਲ ਵੀ ਸਾਡੇ ਕੋਲ ਹੁਣ ਮੌਕਾ ਹੈਗਾ ਔਰ ਕੰਮ ਕਰਨ ਦੀ ਲੋੜ ਹੈ। ਫਲ ਵਾਹਿਗੁਰੂ ਆਪ ਲਾਉਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੋਵਿੰਦਰ ਸਿੰਘ ਜੀ ਹੋਰਾਂ ਦਾ ਅਤੇ ਵੀਰ ਅਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ। ਅਮਰੀਕਾ ਸਰਕਾਰ ਨੇ ਭਾਰਤ ਦੀਆਂ ਦੋਵੇਂ ਬਾਵਾਂ ਨੂੜ ਕੇ ਪਿੱਛੇ ਪਿੱਠ ਨਾਲ ਬੰਨ੍ਹ ਦਿੱਤੀਆਂ ਨੇ ਔਰ ਕੱਲ ਦੀ ਸੈਨੇਟ ਹੀਅਰਿੰਗ ਨੇ ਭਾਰਤ ਨੂੰ ਇੱਕ ਰੋਗ ਸਟੇਟ ਵਜੋਂ ਮਾਨਤਾ ਦਿਵਾ ਦਿੱਤੀ ਹੈ। ਹੁਣ ਦਿੱਲੀ ਭਾਰਤ ਵਿੱਚ ਅਮਰੀਕਾ ਦੇ ਅੰਬੈਸਡਰ ਐਰਿਕ ਗਾਰਸੇਟੀ ਨੇ ਐਲਾਨ ਕੀਤਾ ਹੈ ਕਿ FBI ਦੇ ਮੁਖੀ ਕ੍ਰਿਸ ਰੇ ਭਾਰਤ ਆ ਰਹੇ ਨੇ। ਇਸ ਨੇ ਭਾਰਤ ਦੇ ਸਿਆਸੀ ਹਲਕਿਆਂ ਵਿੱਚ ਕਾਫੀ ਖਲਬਲੀ ਮਚਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਗੋਬਿੰਦਰ ਸਿੰਘ ਔਰ ਅਮਨਵੀਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਦੋਵੇਂ ਵੀਰਾਂ ਨੇ ਟੈਕਸਸ ਸਟੇਟ ਦੇ ਵਿੱਚ ਖਾਸ ਤੌਰ ਤੇ ਡੈਲਸ ਦੇ ਵਿੱਚ TV84 ਨੂੰ ਸਬਸਟੈਂਸ਼ੀਅਲ ਫਾਈਨੈਂਸ਼ੀਅਲ ਹੈਲਪ ਦਿਵਾਉਣ ਦਾ ਜਿਹੜਾ ਉਪਰਾਲਾ ਕੀਤਾ ਲਗਾਤਾਰ ਕਰਦੇ ਨੇ। ਔਰ ਵੀਰ ਗੋਬਿੰਦਰ ਸਿੰਘ ਜਿਨ੍ਹਾਂ ਦੀ ਸਾਡੇ ਨਾਲ ਸਾਂਝ ਉਨੀ ਪੁਰਾਣੀ ਹੈ ਜਿੰਨੀ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਸੀ, ਉਹ ਤਾਂ ਸਾਨੂੰ ਵਿਛੋੜਾ ਦੇ ਗਏ, ਪਰ ਵੀਰ ਗੋਬਿੰਦਰ ਸਿੰਘ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੀ ਹੈ TV84 ਦੀ ਜ਼ਿੰਮੇਵਾਰੀ ਆਪਣੇ ਆਪ ਤੇ ਲਈ ਔਰ ਹੁਣ ਵੀ ਜਦੋਂ ਉਹਨਾਂ ਨਾਲ ਕਦੇ ਗੱਲ ਹੁੰਦੀ ਹੈ ਉਹ ਡਾਕਟਰ ਸਾਹਿਬ ਨੂੰ ਯਾਦ ਕਰਕੇ ਵੀ ਬਹੁਤ ਭਾਵੁਕ ਹੁੰਦੇ ਨੇ, ਪਰ ਨਾਲ ਹੀ ਉਹ ਸਾਨੂੰ ਹੌਸਲਾ ਦਿੰਦੇ ਆ, ਕਹਿੰਦੇ ਨੇ ਕਿ ਜੀ ਡਾਕਟਰ ਸਾਹਿਬ ਪਿੱਛੇ ਨਹੀਂ ਹਟਣਾ, ਅਸੀਂ ਤੁਹਾਡੇ ਨਾਲ ਖੜੇ ਹਾਂ। ਇਸੇ ਤਰ੍ਹਾਂ ਅਮਨਵੀਰ ਸਿੰਘ ਇੱਕ ਨੌਜਵਾਨ ਪੂਰੇ ਜੋਸ਼ ਨਾਲ ਭਰੇ ਹੋਏ ਔਰ ਪੂਰੇ ਉਤਸ਼ਾਹ ਨਾਲ ਜਿਹੜਾ ਜਿਵੇਂ ਇੱਕ ਕਮਾਂਡੋ ਵਾਲੀ ਸਟਰੈਂਥ ਹੁੰਦੀ ਹੈ, ਹਾਲਾਂ ਸਟਰਗਲ ਵੀ ਕਰਦੇ ਨੇ ਬਿਜ਼ਨਸ ਵਾਈਜ਼। ਹੁਣ ਉਹ ਭਾਵੇਂ ਮੈਸਾਚੂਸਟਸ ਮਿਸਿਸਿਪੀ ਸਟੇਟ 'ਚ ਆਏ ਨੇ ਉੱਥੋਂ ਡਾਲਸ ਤੋਂ ਔਰ ਪੇਸ਼ਕਦਮੀ ਕਰ ਰਹੇ ਨੇ। ਔਰ ਅਸੀਂ ਜਿਵੇਂ ਸਾਊਥ ਕੈਰੋਲਾਈਨਾ ਦੇ ਡੰਕਨ ਗੁਰਦੁਆਰਾ ਸਾਹਿਬ ਦਾ ਜ਼ਿਕਰ ਕੀਤਾ ਸੀ ਕਿ ਭਾਈ ਉੱਥੇ ਕਿਵੇਂ ਮਹੰਤਾਂ ਨੇ ਆਪਣੀ ਮਨਮਰਜ਼ੀ ਕਰਦਿਆਂ
ਬਾਬਾ ਦੀਪ ਸਿੰਘ ਸ਼ਹੀਦ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ ਉਤਾਰੀਆਂ ਔਰ ਪੱਦੀ ਸ਼ਬਦਾਵਲੀ ਵੀ ਇਸਤੇਮਾਲ ਕੀਤੀ। ਸੋ ਉਹ ਪੂਰੇ ਖਾਲਸਾਈ ਬਾਣੇ ਵਿੱਚ ਆਲ ਦਾ ਵੇ ਆ ਕੇ ਇੱਕ ਐਤਵਾਰ ਉਹ ਪ੍ਰੋਟੈਸਟ ਦੇ ਲਈ ਆਏ ਸੀ ਔਰ TV 84 ਨਾਲ ਉਹਨਾਂ ਦਾ ਜੁੜਾਵ ਵੀ ਬਹੁਤ ਕਰੀਬੀ ਹੈ। ਸੋ ਅਸੀਂ ਇਹਨਾਂ ਦੋਵੇਂ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਔਰ ਮੈਸੇਜ ਉਹਨਾਂ ਨੇ ਜੋ ਦਿੱਤਾ ਹੈ ਉਹ ਅੱਜ ਹਰ ਪੰਥ ਦਰਦੀ ਸਿੱਖ ਦੀ ਆਵਾਜ਼ ਹੈ ਕਿ ਵੀ ਇਸ ਵੇਲੇ ਜੇ ਕਹਿਣਾ ਹੋਏ ਕਿ ਗੁਰੂ ਦੀ ਕਲਾ ਵਾਪਰੀ ਹੈ, ਵਾਪਰ ਰਹੀ ਹੈ, ਭਾਰਤ ਅਰਸ਼ ਤੋਂ ਫਰਸ਼ ਤੇ ਆ ਕੇ ਡਿੱਗਿਆ, ਸਿੱਖਾਂ ਦਾ ਮੁੱਦਾ, ਖਾਲਿਸਤਾਨ ਦੀ ਗੱਲ, ਸਿੱਖ ਕੌਮ ਐਜ਼ ਏ ਵਿਕਟਮ ਔਰ ਅਲਟੀਮੇਟ ਸਾਡਾ ਨਿਸ਼ਾਨਾ ਕੀ ਹੈ, ਇਸ ਦੇ ਉੱਤੇ ਸੰਜੀਦਾ ਹਲਕਿਆਂ ਦੇ ਵਿੱਚ ਸੰਜੀਦਾ ਬਹਿਸ ਹੋ ਰਹੀ ਹੈ। ਇੱਕ ਤਾਂ ਲਾਅ ਐਂਡ ਆਰਡਰ ਦੀ ਬਹਿਸ ਹੈ, ਉਹ ਤਾਂ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਵੀ ਭਾਰਤ ਕਿਵੇਂ ਇੱਕ ਜਮਹੂਰੀਅਤ ਨਾ ਹੋ ਕੇ ਇੱਕ ਰੋਗ ਸਟੇਟ ਹੈ, ਉਸ ਬਾਰੇ ਇੰਡਾਇਕਟਮੈਂਟ ਫਾਈਲ ਹੋਈ ਇੱਥੋਂ ਦੀ ਨਿਊਯਾਰਕ ਦੀ ਅਦਾਲਤ ਦੇ ਵਿੱਚ, ਉਹਨੂੰ ਲੈ ਕੇ ਕਾਨੂੰਨੀ ਮਾਹਿਰ ਕਿ ਕਿੱਥੋਂ ਇੰਟਰਨੈਸ਼ਨਲ ਲਾਅ ਸ਼ੁਰੂ ਹੁੰਦਾ ਹੈ, ਕਿਵੇਂ ਉਹਨਾਂ ਨੇ ਡੋਮੈਸਟਿਕ ਅਮਰੀਕਾ ਦੇ ਕਾਨੂੰਨਾਂ ਦੀ ਵਾਇਓਲੇਸ਼ਨ ਕੀਤੀ, ਉਹਦੇ ਲਈ ਜਦੋਂ ਟਰਾਇਲ 'ਚ ਜਾਏਗਾ ਕੌਣ ਕੌਣ ਦੋਸ਼ੀ ਹੈ ਉਹ ਸਾਰੀ ਹੋਰ ਵੀ ਲਿਸਟ, ਜਿਵੇਂ ਅਸੀਂ ਕਿਹਾ ਸੀ ਜਿਹਨੂੰ CC1 ਕਿਹਾ ਜਾ ਰਿਹਾ, ਅੱਜ ਵੀ ਸਾਡੇ ਵੀਰ ਗੁਰਪ੍ਰੀਤ ਸਿੰਘ ਵੜੈਚ ਹੋਰਾਂ ਨਾਲ ਗੱਲਬਾਤ ਹੋ ਰਹੀ ਸੀ। ਮੈਂ ਕਿਹਾ ਵੀ ਇਹ ਕੰਸਪੀਰੇਟਰ, CC ਦਾ ਮਤਲਬ ਕੋ ਕੰਸਪੀਰੇਟਰ ਹੈ, ਪਰ ਜੇ ਉਹਨਾਂ ਨੇ ਇੱਕ ਨੰਬਰ ਦਿੱਤਾ ਇਹਦਾ ਮਤਲਬ 2 ਵੀ ਹੋਏਗਾ 3 ਵੀ ਹੋਏਗਾ। ਜੇ ਉਹ ਇਕੱਲਾ ਹੀ ਉੱਥੇ ਦਿੱਲੀ ਬੈਠਾ NSA ਜਾਂ ਰਾਹ ਦਾ ਹਾਇਰ ਅਫੀਸ਼ੀਅਲ ਹੁੰਦਾ ਜਾਂ ਸਿਕਿਉਰਿਟੀ ਨਾਲ ਸੰਬੰਧਿਤ ਅਜੀਤ ਡੋਵਲ ਖੁਦ ਵੀ ਹੋ ਸਕਦਾ, ਫਿਰ ਇੱਕੋ ਹੀ ਲਫ਼ਜ਼ ਹੋਣਾ ਸੀ। ਸੋ ਇਹ ਬਹੁਤ ਸਾਰਾ ਪਟਾਰਾ ਜਿਹੜਾ ਹੈ ਉਹ ਉਸ ਭਰੀ ਕਚਹਿਰੀ ਦੇ ਵਿੱਚ ਖੁੱਲੇਗਾ ਔਰ ਇਹ ਤਾਂ ਇੱਕ ਕਾਨੂੰਨੀ ਪਾਰਟ ਹੈ ਜਿਹਦੇ ਜਿਹੜਾ ਟੇਕ ਕੇਅਰ ਆਪਣੇ ਤੌਰ ਤੇ ਕਰੇਗਾ। ਲੇਕਿਨ ਦੂਸਰੇ ਪਾਸੇ ਜਿਹੜੇ ਸੰਜੀਦਾ ਅੰਦਾਜ਼ ਦੇ ਵਿੱਚ, ਜਿਵੇਂ ਅਸੀਂ ਟਾਈਮ ਮੈਗਜ਼ੀਨ ਦੇ ਵਿੱਚ ਸਿਮਰਪ੍ਰੀਤ ਸਿੰਘ ਔਰ ਗਣੀਸ਼ਾ ਕੌਰ ਡਾਕਟਰਸ ਦੋਨੋਂ, ਉਹਨਾਂ ਦੀ ਲਿਖਤ ਦਾ ਜ਼ਿਕਰ ਕੀਤਾ ਕਿ ਭਾਈ ਕਿਵੇਂ ਉਹਨਾਂ ਨੇ ਖਾਲਿਸਤਾਨ ਦਾ ਕੇਸ ਬਿਲਟ ਕੀਤਾ। ਇਵੇਂ ਹੀ ਜਿਹੜਾ ਕਿਉਂਕਿ ਦੋਵੇਂ ਤਰ੍ਹਾਂ ਚੱਲ ਰਿਹਾ ਸੀ, ਇੱਕ ਪਾਸੇ ਤਾਂ ਕਾਨੂੰਨ ਦੀ ਵਿਵਸਥਾ ਦੀ ਹਾਲਤ ਦੇ ਨਾਲ ਜੋੜ ਕੇ ਇੱਕ ਆਰਗੂਮੈਂਟ ਉਹ ਵੀ ਹੈ, ਉਹ ਵੀ ਅੱਜ ਅਸੀਂ ਡਿਸਕਸ ਕਰਾਂਗੇ, ਜਿਹਦੇ 'ਚ ਹੁੰਦਾ ਹੈ ਕਿ ਜੀ ਇਹ ਤਾਂ ਹਿੰਦੂ ਤਵੀਆਂ ਨੇ ਜਿਹੜਾ ਉਹ ਵੋਟਾਂ ਲੈਣੀਆਂ ਨੇ 2024 ਦੀਆਂ ਚੋਣਾਂ 'ਚ, ਖਾਲਿਸਤਾਨ ਤਾਂ ਕੋਈ ਮੰਗਦਾ ਹੀ ਨਹੀਂ ਹੈ, ਇੱਕ ਨੌਨ ਇਸ਼ੂ ਨੂੰ ਇਸ਼ੂ ਬਣਾ ਰਹੇ ਨੇ ਤਾਂ ਕਿ ਜਿਹੜਾ ਉਹ ਪੋਲੀਟੀਕਲ ਮਫਾਦ ਲੈਣ। ਸੋ ਇਹਨੂੰ ਵੀ ਅਸੀਂ ਦੇਖ ਰਹੇ ਹਾਂ ਕਿ ਲੇਕਿਨ ਜਿਹੜੀ ਸੰਜੀਦਾ ਬਹਿਸ ਹੈ ਜਿਹਨਾਂ ਹਲਕਿਆਂ, ਜਿਵੇਂ ਅਸੀਂ ਟਾਈਮ ਮੈਗਜ਼ੀਨ ਦੀ ਗੱਲ ਕੀਤੀ ਜਾਂ ਈਵਨ ਹੁਣ ਨਿਊਯਾਰਕ ਟਾਈਮ ਜਾਂ ਵਾਸ਼ਿੰਗਟਨ ਪੋਸਟ, ਅਜੇ ਉਸ ਲੈਵਲ ਤੱਕ ਤਾਂ ਨਹੀਂ ਆਏ, ਲੇਕਿਨ ਉਹ ਇਸ ਨੂੰ ਪਿੱਛੇ ਨਾਲ ਜੋੜ ਰਹੇ ਨੇ। ਔਰ ਕਿਉਂਕਿ ਬਹੁਤ ਸਾਰੇ ਪੱਛਮੀ ਵਰਲਡ ਦੇ ਲਈ, ਜਿਵੇਂ ਇੰਡੀਆ ਨੇ ਇਸ ਕੇਸ ਨੂੰ ਦਹਿਸ਼ਤਗਰਦੀ ਦੇ ਨਾਲ ਜੋੜਿਆ, ਸਾਰੀ ਖਾਲਿਸਤਾਨ ਦੇ ਕੇਸ ਨੂੰ, ਸੋ ਬਹੁਤਿਆਂ ਦੇ ਲਈ ਤਾਂ ਸ਼ਾਇਦ ਖਾਲਿਸਤਾਨ ਦੀ ਲਹਿਰ 1980 'ਚ ਸ਼ੁਰੂ ਹੋਈ, 90 'ਚ ਸਰਕਾਰ ਨੇ ਜਿਹੜੀ ਹੈ ਉਹ ਵਾਇਲੈਂਸ ਵਾਲੀ ਮੂਵਮੈਂਟ ਸੀ ਤੇ ਵਾਇਲੈਂਸ ਨਾਲ ਹੀ ਸਰਕਾਰ ਨੇ ਦਬਾ ਦਿੱਤੀ। ਹੁਣ ਇਹਦਾ ਸੂ ਜੈਨੇਸਿਸ ਕੀ ਹੈ, ਇਹਦਾ ਓਰੀਜਨ ਕੀ ਹੈ, 47 ਦੇ ਵਿੱਚ ਇਹ ਕਿਵੇਂ ਜਿਹੜਾ ਇਸ ਦੀਆਂ ਜੜ੍ਹਾਂ ਨੇ, ਫਿਰ ਉਸ ਤੋਂ ਵੀ ਡੂੰਘੀਆਂ ਜੜ੍ਹਾਂ ਸਿੱਖ ਐਮਪਾਇਰ 1849 ਦੇ ਨਾਲ ਜੁੜੀਆਂ ਹੋਈਆਂ ਨੇ, ਤੇ ਉਸ ਤੋਂ ਵੀ ਪਹਿਲਾਂ ਜਿਵੇਂ ਟਾਈਮ ਮੈਗਜ਼ੀਨ ਦੇ ਵਿੱਚ ਜਿਹੜਾ ਰਾਈਟ ਅਪ ਹੈ ਉਹ ਕਿਵੇਂ ਕਿ ਭਾਈ ਗੁਰੂ ਨਾਨਕ ਸਾਹਿਬ ਨੇ ਉਹ ਵਿਚਾਰਧਾਰਾ ਦਿੱਤੀ ਜਿਹੜੀ ਜ਼ੁਲਮ ਨੂੰ ਚੈਲੰਜ ਕਰਨ ਵਾਲੀ ਹੈ ਔਰ ਜਿਹੜੀ ਫੈਲੋ ਸਿਟੀਜ਼ਨਸ ਦੇ ਹੱਕਾਂ ਲਈ ਖਲੋਣ ਵਾਲੀ ਹੈ। ਔਰ ਇਹੀ ਕਾਰਨ ਹੈ ਕਿ ਸਿੱਖ ਮੁਗਲਾਂ ਨੂੰ ਵੀ ਚੁਭੇ, ਦਰਾ ਖੈਬਰ ਪਾਰ ਦੇ ਹਮਲਾਵਰਾਂ ਨੂੰ ਵੀ ਚੁਭੇ, ਅੰਗਰੇਜ਼ਾਂ ਨੇ ਥੋੜਾ ਜਿਹਾ ਜਿਹੜਾ ਉਹ ਹੱਥੋਂ ਤਫੇਰ ਕੇ ਜਿਹੜਾ ਮਰਸਨਰੀ ਕਰੈਕਟਰ ਵੀ ਖੜਾ ਕੀਤਾ, ਪਰ ਫਿਰ ਵੀ ਅੰਗਰੇਜ਼ ਹਮੇਸ਼ਾ ਹੀ ਖੌਫਜ਼ਦਾ ਰਹੇ ਸਿੱਖਾਂ ਤੋਂ। ਉਹ ਅਕਾਲੀ ਮੂਵਮੈਂਟ ਹੋਏ ਜਾਂ ਸਾਡੀ ਗਦਰ ਮੂਵਮੈਂਟ, ਭਾਵੇਂ ਉਹ ਰਾਸ਼ਟਰਵਾਦ ਦੇ ਖਾਤੇ 'ਚ ਇਹਨਾਂ ਨੇ ਹਿੰਦੂ ਤਵੀਆਂ ਨੇ ਅੱਜ ਵੀ ਪਾਈ ਹੈ, ਉਦੋਂ ਕਾਮਰੇਡਾਂ ਨੇ ਆਪਣੇ ਖਾਤੇ 'ਚ ਪਾਈ, ਪਰ ਬ੍ਰਿਟਿਸ਼ ਏਜੰਸੀਆਂ ਨੂੰ ਤਾਂ ਕਦੇ ਕੋਈ ਭੁਲੇਖਾ ਨਹੀਂ ਸੀ ਕਿ ਭਾਈ ਜਿਹੜੇ ਜਕਾਰੇ ਗਜਾਉਂਦੇ, ਜਿਹੜੇ ਅੰਮ੍ਰਿਤਧਾਰੀ ਜਿਹੜਾ ਸਵੇਰੇ ਨਿਤਨੇਮ ਨਾਲ ਦਿਨ ਸ਼ੁਰੂ ਕਰਦੇ ਨੇ, ਉਹ ਬਾਬਾ ਵਿਸਾਖਾ ਸਿੰਘ ਵਰਗੇ ਹੋਣ ਜਾਂ ਸੋਹਣ ਸਿੰਘ ਭਖਨੇ ਵਰਗੇ ਹੋਣ ਜਾਂ ਗੁਰਮੁਖ ਸਿੰਘ ਲਲਤੋਂ ਵਰਗੇ ਹੋਣ, ਤੇ ਜਿਹੜੇ ਕਰਤਾਰ ਸਿੰਘ ਸਰਾਭੇ ਵਰਗੇ
ਫਾਂਸੀ ਦੇ ਤਖਤੇ ਤੋਂ ਪਹਿਲਾਂ ਆਪਣੀ ਅਖੀਰਲੀ ਨਜ਼ਮ 'ਚ ਕਹਿੰਦੇ ਨੇ ਕਿ ਭਾਈ ਸਾਡੇ ਗੁਰੂ ਨੇ ਤਾਂ ਸਰਬੰਸ ਕੁਰਬਾਨ ਕੀਤਾ ਹੋਇਆ, ਅਸੀਂ ਸਿੱਖੀ ਸਿਦਕ ਨਿਭਾ ਜਾਾਂਗੇ। ਹੁਣ ਉਹਨਾਂ ਨੂੰ ਏਜੰਸੀਆਂ ਨੂੰ ਤਾਂ ਜਿਹੜਾ ਬ੍ਰਿਟਿਸ਼ ਹੈ ਕੋਈ ਭੁਲੇਖਾ ਨਹੀਂ ਹੈ ਵੀ ਇਹ ਕਿਹੜੀ ਇਹਨਾਂ ਦੀ ਪ੍ਰੇਰਨਾ ਹੈ। ਸੋ ਉਹ ਸਾਰਾ ਜਦੋਂ ਇਸ ਸਾਰੇ ਨੂੰ ਉਸ ਲੈਵਲ ਦੇ ਉੱਤੇ ਜਾ ਕੇ ਦੇਖਿਆ ਜਾਏਗਾ, ਫਿਰ ਜਿਹੜਾ ਸਿੱਖ ਕੇਸ ਹੈ, ਖਾਲਿਸਤਾਨ ਦਾ ਕੇਸ ਹੈ, ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਜਿਹੜਾ ਹੈ ਉਹ ਇੱਕ ਤਾਂ ਨਾਰੇ ਜੈਕਾਰੇ ਨੇ ਜਿਹੜੇ ਉਹ ਹਮੇਸ਼ਾ ਰਹਿਣੇ ਚਾਹੀਦੇ ਨੇ, ਕਿਉਂਕਿ ਇਹ ਤੁਹਾਡੀ ਹਾਈ ਸਪਿਰਿਟ ਵੀ ਰੱਖਦਾ ਹੈ, ਦੁਸ਼ਮਣ ਨੂੰ ਵੀ ਤਕਲੀਫ ਦਿੰਦਾ ਹੈ। ਪਰ ਜਿਹੜੇ ਮੁਲਕ ਬਣਾਉਣ ਦਾ ਕੰਮ ਹੈ ਇਹ ਸੰਜੀਦਾ ਤਰੀਕੇ ਦੇ ਨਾਲ, ਇਹੀ ਗੱਲ ਅੱਜ ਵੜੈਚ ਸਾਹਿਬ ਨਾਲ ਵੀ ਜਿਹੜੀ ਵਿਚਾਰ ਚੱਲ ਰਹੀ ਸੀ, ਮੈਂ ਕਿਹਾ ਜੀ ਮਾਹੌਲ ਸਿਰਜਿਆ ਗਿਆ ਹੈ, ਅਕਾਲ ਪੁਰਖ ਨੇ ਸਾਨੂੰ ਉਸ ਮੁਕਾਮ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਪਰ ਇਹ ਜਿਹੜਾ ਹੁਣ ਕੰਮ ਹੈ, ਹੁਣ ਬਹੁਤ ਸਾਰਾ ਕੰਮ ਬੰਦ ਕਮਰਿਆਂ ਦੇ ਅੰਦਰ ਵੀ ਹੈ, ਸੰਜੀਦਾ ਕੰਮ ਵਿਉਂਤਬੰਦੀ ਦੇ ਨਾਲ ਕਿਵੇਂ ਸਟੈਪ ਬਾਈ ਸਟੈਪ, ਕਿਉਂਕਿ ਦੁਨੀਆ ਦੇ ਵਿੱਚ ਇੰਨਾ ਕੁਛ 8 ਬਿਲੀਅਨ ਲੋਕ ਰਹਿੰਦੇ ਨੇ, ਇੰਨਾ ਕੁਛ ਵਾਪਰ ਰਿਹਾ, ਕੋਈ ਇੱਧਰ ਹੋਇਆ ਕੋਈ ਉੱਧਰ ਹੋਇਆ, ਨਵਾਂ ਇਸ਼ੂ ਆ ਜਾਂਦਾ, ਪੁਰਾਣਾ ਚਲਾ ਜਾਂਦਾ, ਔਰ ਇਹ ਨਾ ਹੋਏ ਕਿ ਵੀ ਇਹ ਇਵੇਂ ਹੀ ਇੱਕ ਜਿਵੇਂ ਸਪਾਰਕ ਵਾਂਗ ਹੀ ਹੋਏ ਔਰ ਉਸ ਤੋਂ ਬਾਅਦ ਅਸੀਂ ਡਿਸਇਲੂਜਨਡ ਮਹਿਸੂਸ ਕਰੀਏ, ਫਿਰ ਕਦੇ ਇਸ ਮੁਲਕ ਨੂੰ ਦੋਸ਼ ਦਈਏ, ਕਦੇ ਉਹਨੂੰ ਦਈਏ ਜੇ ਉਹਨੇ ਸਾਥ ਨਹੀਂ ਦਿੱਤਾ। ਕਿਉਂਕਿ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਬੇਸ਼ੱਕ ਇਸ ਕਿਸਮ ਦੇ ਵੀ ਸਾਡੇ ਭਰਾ ਨੇ ਜਿਨ੍ਹਾਂ ਨੂੰ ਜੇ ਅਸੀਂ ਅਮਰੀਕਾ ਬਾਰੇ ਕੋਈ ਨੈਗੇਟਿਵਿਟੀ ਪਾਲਿਸੀ ਦੇ ਉੱਤੇ, ਨੀਤੀ ਦੇ, ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਕਿ ਨਹੀਂ ਜੀ ਅੱਖਾਂ ਬੰਦ ਕਰਕੇ ਸਾਨੂੰ ਹਮਾਇਤ ਕਰਨੀ ਚਾਹੀਦੀ। ਇਹ ਅਮਰੀਕਾ ਦੀ ਤਰਜ਼ੇ ਥਿੰਕਿੰਗ ਹੀ ਨਹੀਂ ਹੈ। ਅਮਰੀਕਾ ਦਾ ਮਤਲਬ ਹੀ ਇਹ ਹੈ ਕਿ ਜਿੱਥੇ ਤੁਹਾਨੂੰ ਲੱਗਦਾ ਹੈ ਵੀ ਕੋਈ ਗੱਲ ਚੈਲੰਜ ਕੀਤੀ ਜਾ ਸਕਦੀ ਉੱਥੇ ਚੈਲੰਜ ਕਰੋ। ਇਹ ਅਮਰੀਕਾ ਹੈ, ਅਮਰੀਕਾ ਓਬੀਡੀਐਂਸ ਨਹੀਂ ਹੈ। ਔਰ ਇਸ ਗੱਲ ਵੱਲ ਸਾਡਾ ਧਿਆਨ ਰਹਿਣਾ ਚਾਹੀਦਾ ਹੈ ਕਿ ਭਾਈ ਸਾਡੇ 10ਵੇਂ ਪਾਤਸ਼ਾਹ ਨੇ ਸਾਨੂੰ ਇਹ ਹਦਾਇਤ ਕੀਤੀ ਹੋਈ ਹੈ ਕਿ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲਹਿ ਨਿਜ ਬਲ ਸੇ ਲਹਿ। ਅਸੀਂ ਕਹੀਏ ਕਿ ਕੋਈ ਸਾਨੂੰ ਹਾਂ ਮੁਲਕਾਂ ਦੇ ਵਿੱਚ ਇੱਕ ਹਮਦਰਦੀ ਦਾ ਹੋਣਾ, ਇੱਕ ਉਹ ਮਾਹੌਲ ਸਿਰਜਿਆ ਜਾਣਾ, ਜਾਂ ਸਾਡੀ ਸਟਰਗਲ ਜੇ ਆਪਣੇ ਮੰਤਕੀ ਅੰਜਾਮ ਤੱਕ ਪਹੁੰਚਦੀ ਹੈ ਉਸ ਨੂੰ ਮਾਨਤਾ ਮਿਲਣੀ। ਲੇਕਿਨ ਇਹ ਸਾਰਾ ਕੌਮਾਂ ਖੁਦ ਆਪਣੇ ਬਲਬੂਤੇ ਦੇ ਉੱਤੇ ਕਰਦੀਆਂ ਨੇ, ਔਰ ਇਸ ਦੇ ਉੱਤੇ ਕਿ ਵੀ ਅਸੀਂ ਆਤੇ ਹੱਥ ਧਰ ਕੇ ਬਹਿ ਜਾਈਏ, ਜਾਂ ਜਿਵੇਂ ਸਾਡੇ ਕੁਛ ਵੀਰ ਇੰਨੇ ਕੁ ਹੋਪਫੁਲ ਨੇ ਕਿ ਬਸ ਜੀ ਹੁਣ ਤਾਂ ਇਹ ਸਾਹਮਣੇ ਹੈ ਔਰ ਇਹ ਬਣਨ ਬਿਲਕੁਲ ਅਸੀਂ ਪੋਜ਼ਿਟਿਵ ਰਹਿਣਾ ਹੈ, ਲੇਕਿਨ ਉਹਦੇ ਲਈ ਸਾਨੂੰ ਐਫਰਟ ਕਰਨ ਦੀ ਲੋੜ ਹੈ। ਔਰ ਐਫਰਟ ਸਾਡਾ ਵਾਹ ਉਸ ਦੁਸ਼ਮਣ ਨਾਲ ਹੈ ਜਿਹੜੇ ਮੁਗਲਾਂ ਤੋਂ ਵੱਧ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਉਹਦਾ ਕੰਬੀਨੇਸ਼ਨ ਹੈ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਮੈਸੇਜ ਸਾਡੇ ਵੀਰਾਂ ਨੇ ਦਿੱਤਾ ਹੈ ਉਹ ਬਿਲਕੁਲ ਰੈਲੇਵੈਂਟ ਹੈ ਕਿ ਭਾਈ ਸਿਰ ਜੋੜ ਕੇ ਬੈਠ ਕੇ ਵੀ ਐਗਰੀ ਟੂ ਡਿਸਐਗਰੀ ਵਾਲਾ, ਜਾਂ ਜੋ ਦਲ ਖਾਲਸਾ ਦੇ ਮੁਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਵੱਡੇ ਘੱਲੂਘਾਰੇ ਮੌਕੇ ਦਿੱਤਾ ਸੀ ਕਿ ਮਿਸਲ ਵੰਡ ਅਬ ਕਬ ਹੂੰ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਕਿ ਇਸ ਵੇਲੇ ਸਾਡੀ ਸਟਰਗਲ ਉਸ ਮੁਕਾਮ ਤੇ, ਉਸ ਪੜਾਅ ਦੇ ਉੱਤੇ, ਉਸ ਥਾਂ ਦੇ ਉੱਤੇ ਆ ਕੇ ਖਲੋ ਗਈ ਹੈ ਜਿੱਥੇ ਕੋਈ ਵੀ ਜਿਹੜੀ ਹੈ ਡਾਇਰੈਕਸ਼ਨ ਉਹ ਸਾਡਾ ਮੇਕ ਔਰ ਮਾਰ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਕਰ ਸਕਦਾ ਹੈ। ਔਰ ਜਿਵੇਂ ਤੁਸੀਂ ਕਿਹਾ ਵੀ ਹਾਲ ਦੀ ਘੜੀ ਜੇ ਭਾਰਤ ਦੀ ਹਾਲਤ ਦੇਖਣੀ ਹੋਏ ਤਾਂ ਪਹਿਲਾਂ ਤਾਂ ਅਸੀਂ ਇਹੀ ਕਿਹਾ ਪਹਿਲੇ ਪ੍ਰੋਗਰਾਮਾਂ 'ਚ ਕਿ ਬਾਂਹ ਮਰੋੜੀ ਹੈ, ਫਿਰ ਹੁੰਦਾ ਹੈ ਵੀ ਮਰੋੜ ਕੇ ਪਿੱਠ ਨੂੰ ਲਾਈ ਹੈ, ਹੁਣ ਦੋਵੇਂ ਬਾਹਾਂ ਮਰੋੜ ਕੇ ਪਿੱਛੇ ਨੂੜ ਦਿੱਤੀਆਂ ਨੇ। ਹੁਣ ਇਸ ਤੋਂ ਇਹ ਹੁੰਦਾ ਵੀ ਅਸੀਂ ਦੇਖ ਰਹੇ ਹਾਂ ਕਿ ਭਾਈ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ। 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਇੰਕਸ਼ਾਫ ਕਰਦੇ ਨੇ। ਫਿਰ 5 ਆਈਜ਼ ਕੰਟਰੀਜ਼ ਦੀ ਐਕਟੀਵਿਟੀ ਸ਼ੁਰੂ ਹੁੰਦੀ ਹੈ। ਅਮਰੀਕਾ ਦਾ FBI ਮੁਖੀ 5 ਮੁਲਕਾਂ ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਉਹਨਾਂ ਦੇ ਇੰਟੈਲੀਜੈਂਸ ਮੁਖੀਆਂ ਦੀ ਪਾਲੋ ਆਲਟੋ 'ਚ ਮੀਟਿੰਗ ਸੱਦਦਾ ਹੈ। ਔਰ ਫਿਰ ਅਮਰੀਕਾ ਜਿਹੜਾ ਉਹ ਅੱਗੋਂ ਇੱਕ ਸਟੈਪ ਅੱਗੇ ਜਾ ਕੇ ਅਮਰੀਕਾ ਦੇ ਜਿਹੜੇ ਹਾਇਰ ਆਫੀਸ਼ੀਅਲਸ ਨੇ, CIA ਚੀਫ, 2+2 ਡਾਇਲਾਗ, ਸੈਕਟਰੀ ਆਫ ਸਟੇਟ, ਸੈਕਟਰੀ ਆਫ ਡਿਫੈਂਸ, ਉਹ ਜਾ ਕੇ ਇੰਡੀਆ ਨੂੰ ਕਹਿੰਦੇ ਨੇ ਕਿ ਭਾਈ ਪਹਿਲਾਂ ਤਾਂ ਕਹਿੰਦੇ ਨੇ ਦੋਨੋਂ ਤੁਸੀਂ ਦੋਸਤ ਹੋ ਸਾਡੇ, ਕੈਨੇਡਾ ਇੰਡੀਆ ਕੋਆਪਰੇਟ ਕਰੋ। ਫਿਰ ਨੈਕਸਟ ਜਿਹੜਾ ਇਹਨਾਂ ਦਾ ਅਧਿਕਾਰੀ ਜਾਂਦਾ ਉਹ ਕਹਿੰਦਾ ਭਾਈ ਇੰਡੀਆ ਸ਼ੁੱਡ ਕੋਆਪਰੇਟ। ਤੇ ਫਿਰ ਅਖੀਰਲੇ ਜਦੋਂ ਸੈਕਟਰੀ ਆਫ ਸਟੇਟ ਦਿੱਲੀ ਖਲੋ ਕੇ ਕਹਿੰਦਾ ਕਿ ਇੰਡੀਆ ਮਸਟ ਕੋਆਪਰੇਟ, ਤੇ ਇਹ ਸਾਰਾ ਉਸ ਪੀਰੀਅਡ ਤੱਕ ਹੀ ਸੀ। ਫਿਰ ਅਸੀਂ ਦੇਖਦੇ ਹਾਂ ਕਿ ਭਾਈ 29 ਨਵੰਬਰ ਨੂੰ
ਨਿਊਯਾਰਕ ਦੇ ਕੋਰਟ ਦੇ ਵਿੱਚ ਇੰਡਾਇਕਟਮੈਂਟ 15 ਸਫ਼ਿਆਂ ਦੀ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਜਿਹੜਾ ਕੇਸ ਜਿਹੜਾ ਉਹਨਾਂ ਦੇ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ DOA ਜਿਹਨੂੰ ਕਹਿੰਦੇ ਨੇ ਜੀ ਔਰ FBI ਜਿਨ੍ਹਾਂ ਨੇ ਇਹ ਸਾਰਾ ਕਨਕਲੂਜਨ ਕੱਢਿਆ ਉਹ ਫਾਈਲ ਕਰਦੇ ਨੇ। ਨਿਖਿਲ ਗੁਪਤਾ ਕੋ ਕੰਸਪੀਰੇਟਰ ਦਿੱਲੀ 'ਚ ਬੈਠਾ ਹਾਇਰ ਆਫੀਸ਼ੀਅਲ ਔਰ ਮੈਨੀ ਟਾਰਗੇਟਸ ਜਿਹੜੀ ਉਹਨਾਂ ਦਾ ਔਰ ਵਿਦ ਫੋਟੋ ਜਿਹਦੇ 'ਚ 1 ਲੱਖ ਦੀ ਡੀਲ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਹੈ। $15,000 ਵੈਨ ਦੇ ਵਿੱਚ ਦਿੱਤੇ ਜਾ ਰਹੇ ਨੇ। ਵੈਸੇ 15,000 $1 ਹੈ ਖਾਸ ਤੌਰ ਤੇ ਉਹ ਅੱਜ ਹੀ ਕਿਸੇ ਨਾਲ ਚਰਚਾ ਹੋ ਰਹੀ ਸੀ। ਮੈਂ ਕਿਹਾ ਟਿਪੀਕਲ ਹਿੰਦੂ ਤਵੀ ਲਾਈਨ ਹੈ। ਮੈਂ ਕਿਹਾ ਸਾਡੇ 'ਚ ਵੀ ਬਹੁਤਿਆਂ ਦਾ ਅਸਰ ਹੈ, ਅਸੀਂ 50 ਨਹੀਂ ਦਿੰਦੇ 51 ਦਿੰਦੇ ਆ, 21 51 101। ਮੈਂ ਕਿਹਾ ਇਹ ਪੱਕਾ ਹਿੰਦੂ ਤਵੀ ਜਿਹੜਾ ਉਹ ਕਹਿੰਦਾ ਜੀ ਬਾਕੀ ਤਾਂ ਸਮਝ ਆ $1 ਵੱਲ ਬੜਾ। ਮੈਂ ਕਿਹਾ ਉਹ ਹੈ ਵੀ ਉਹ 1 ਲੱਖ ਉਹਨਾਂ ਦੇ ਸ਼ੁਭ ਸ਼ਗਨ ਕੇ ਜੀ ਅਸੀਂ ਜਿਹੜਾ ਏਜੰਡਾ ਉਸ ਨੂੰ। ਮੈਂ ਕਿਹਾ ਵੀ ਇਹਨੇ ਹੋਰ ਇਹ ਨਿਊਯਾਰਕ ਦੀ ਅਦਾਲਤ ਸਮਝਾਉਣਾ ਪੈਣਾ ਵੀ $1 ਤੇ ਇੰਨਾ ਫੋਕਸ ਕੀ ਹੈ ਵੀ ਉਹ ਸਾਰੇ ਹਿੰਦੂ ਤਵੀਆਂ ਦੀ ਐਸਟ੍ਰੋਲੋਜੀ ਕੱਢਣੀ ਪੈਣੀ ਹੈ ਕਿ ਵੀ ਇਹ $1 ਦਾ ਕੰਮ ਕੀ ਹੈ। ਸੋ ਇਹ ਸਾਰਾ ਤਾਂ ਚੱਲ ਹੀ ਰਿਹਾ ਸੀ ਔਰ ਅਸੀਂ ਦੇਖਦੇ ਹਾਂ ਵੀ ਡੇਟਾਂ ਦਾ ਵੀ ਜੇ ਅਸੀਂ ਇਸ ਸਾਰਿਆਂ ਨੂੰ ਦੇਖਦੇ ਹਾਂ ਕਿ ਉਸ ਇੰਡਾਇਕਟਮੈਂਟ ਦੇ ਵਿੱਚ ਇਹ ਗੱਲ ਕਲੀਅਰ ਹੁੰਦੀ ਹੈ ਕਿ 29 ਜੂਨ ਕਿਉਂਕਿ ਇਹ ਜਿਹੜੀ ਸਾਰੀ ਇਹਨਾਂ ਦੀ ਕਿਲਿੰਗ ਸਪਰੀ ਕੈਨੇਡਾ ਅਮਰੀਕਾ ਦੇ ਪ੍ਰਾਈਮ ਟਾਰਗੇਟ ਸਾਫ਼ ਕਰਨ ਦੇ ਸੀ ਉਹ 1 ਜੂਨ ਤੋਂ ਸ਼ੁਰੂ ਹੋ ਜਾਂਦਾ ਹੈ ਔਰ 29 ਜੂਨ ਨੂੰ ਇਹਦਾ ਭੋਗ ਪੈ ਜਾਂਦਾ ਹੈ। 29 ਜੂਨ ਨੂੰ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਚੈਕ ਰਿਪਬਲਿਕ 'ਚ। ਹੁਣ ਡੇਟਾ ਜੇ ਅਸੀਂ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਤੇ 18 ਸਤੰਬਰ ਨੂੰ ਹੀ ਜਸਟਿਨ ਟਰੂਡੋ ਕਰਦੇ ਨੇ। ਇਧਰ 29 ਜੂਨ ਨੂੰ ਨਿਖਿਲ ਗੁਪਤਾ ਫੜਿਆ ਜਾਂਦਾ ਹੈ। ਠੀਕ 5 ਮਹੀਨੇ ਬਾਅਦ 29 ਨਵੰਬਰ ਨੂੰ ਇਹ ਜਿਹੜਾ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਔਰ FBI ਦੀ ਇਨਕੁਆਇਰੀ ਔਰ ਜ਼ਾਹਰ ਹੈ ਡਿਪਾਰਟਮੈਂਟ ਆਫ ਜਸਟਿਸ ਇਹ ਇੰਡਾਇਕਟਮੈਂਟ ਫਾਈਲ ਕਰਦੇ ਨੇ 29 ਨਵੰਬਰ। ਹੁਣ 29 ਨਵੰਬਰ ਤੋਂ ਅੱਜ ਅਸੀਂ ਜਿਹੜਾ 7 ਦਸੰਬਰ ਨੂੰ ਗੱਲ ਕਰ ਰਹੇ ਹਾਂ 8 ਦਿਨ ਹੋਏ ਨੇ। ਹੁਣ ਇਹਨਾਂ 8 ਦਿਨਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਆਲਰੇਡੀ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਬੜਾ ਕਲੀਅਰਲੀ ਇਹ ਕਿਹਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਇਸ ਬੀਤੇ ਹਫਤੇ 'ਚ ਕਿਵੇਂ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਨੰਬਰ 2 ਮੈਨ ਹੈ ਜੋਨਾਥਨ ਫਾਈਨਰ ਉਹ ਦਿੱਲੀ ਵਿੱਚ ਸੀ। ਉਹਨੇ ਵੀ ਬੜਾ ਬਾਂਹ ਤਾਂ ਮਰੋੜੀ ਨਾਲ ਦੀ ਨਾਲ ਸਟੇਟ ਡਿਪਾਰਟਮੈਂਟ ਨੇ ਅਗਲੇ ਦਿਨ ਕਿਹਾ ਕਿ ਭਾਈ ਉਹਨੇ ਜੋਨਾਥਨ ਫਾਈਨਰ ਨੇ ਜਿਹੜਾ ਉਹ ਕਿਹਾ ਔਰ ਅਸੀਂ ਦੇਖਦੇ ਹਾਂ ਵੀ ਨਾ 29 ਨਵੰਬਰ ਨੂੰ ਇਹ ਫਾਈਲ ਹੁੰਦਾ ਹੈ ਕੈਨੇਡਾ ਨੂੰ। ਤਾਂ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕਿਹਾ ਤੇ ਅੱਜ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੂੰ ਸੀਰੀਅਸਲੀ ਲੈਣ ਨੂੰ ਤਾਂ ਕੀ ਤਿਆਰ ਹੋਣਾ ਹੈ। ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ ਕਰਦੇ ਰਹੇ ਪਰ ਇੱਥੇ 29 ਨਵੰਬਰ ਤੋਂ ਹੁਣ ਤੱਕ ਹਾਈ ਲੈਵਲ ਪ੍ਰੋਬ ਕਮੇਟੀ ਵੀ ਬਣਾਤੀ ਉਹਨਾਂ ਨੇ ਕਿ ਜੀ ਪ੍ਰੋਬ ਕਰੇਗੀ ਜਾਂ ਦੂਸਰਾ ਔਰ ਨਾਲ ਦੀ ਨਾਲ ਜਿਹੜਾ ਉਹ ਸਾਨ ਵਾਂਗ ਜਿਹੜੇ ਕਰ ਰਹੇ ਸੀ ਬਿਹੇਵ ਉਹ ਗਊ ਦੇ ਜਾਏ ਬਣ ਗਏ। ਹੁਣ NSA ਦਾ ਮਿਸਟਰ ਜੋਨਾਥਨ ਫਾਈਨਰ ਤੇ ਅਜੇ ਵਾਪਸ ਮੁੜਿਆ ਹੀ ਹੈ। ਵਾਈਟ ਹਾਊਸ ਨੇ ਵੀ ਨਾਲ ਦੀ ਨਾਲ ਇਹ ਕਿਹਾ ਕਿ ਵੀ ਅਸੀਂ ਵੇਟ ਕਰ ਰਹੇ ਹਾਂ ਜਿਹੜੀ ਹਾਈ ਲੈਵਲ ਕਮੇਟੀ ਬਣਾਈ ਹੈ ਇਹਨਾਂ ਨੇ ਇਹਦੀ ਕੀ ਰਿਪੋਰਟ ਹੈ ਦੈਨ ਵੀ ਵਿਲ ਸੀ ਕੀ ਹੈ। ਔਰ ਅੱਜ ਜਿਹੜਾ ਇੱਕ ਹੋਰ ਬੰਬਸ਼ੈਲ ਜਿਹੜਾ ਉਹਨਾਂ ਦੇ ਅਮਰੀਕਾ ਦਾ ਜਿਹੜਾ ਇੰਡੀਆ ਦੇ ਵਿੱਚ ਐਂਬੈਸਡਰ ਹੈ ਮਿਸਟਰ ਐਰਿਕ ਗਾਰਸੈਟੀ ਇਹ ਕਿਸੇ ਵੇਲੇ LA ਦਾ ਮੇਅਰ ਹੁੰਦਾ ਸੀ ਜਾਣ ਤੋਂ ਪਹਿਲਾਂ ਜਦੋਂ ਉਹਨੂੰ ਐਂਬੈਸਡਰ ਬਣਾਇਆ ਉਸ ਤੋਂ ਪਹਿਲਾਂ LA ਦਾ ਮੇਅਰ ਸੀ। ਇਹ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਵੀ ਕਾਫੀ ਵੋਕਲ ਰਿਹਾ ਆਲਵੇਜ਼। ਹੁਣ ਐਰਿਕ ਗਾਰਸੈਟੀ ਨੇ ਐਲਾਨ ਕੀਤਾ ਕਿ ਜੀ ਇਸ ਹਫਤੇ 'ਚ ਹੀ ਔਰ ਮੈਂ ਡੇਟ ਕਨਫਰਮ ਕੀਤੀ ਹੈ 11 ਦਸੰਬਰ ਨੂੰ ਕਿ FBI ਦਾ ਜਿਹੜਾ ਡਾਇਰੈਕਟਰ ਹੈ ਮੇਨ ਕ੍ਰਿਸ ਰੇ ਉਹ ਭਾਰਤ ਆ ਰਿਹਾ। ਹੁਣ ਇਹ ਤਾਂ ਤੁਸੀਂ 29 ਨਵੰਬਰ ਤੋਂ 7 ਦਸੰਬਰ ਤੱਕ ਇਹਨਾਂ 8 ਦਿਨਾਂ ਦੇ ਵਿੱਚ ਉੱਥੇ ਹਾਈ ਲੈਵਲ ਪ੍ਰੋਬ ਕਮੇਟੀ ਵੀ ਬਣ ਜਾਂਦੀ ਹੈ। NSA ਦਾ ਨੰਬਰ 2 ਬੰਦਾ ਜਾ ਰਿਹਾ ਹੈ। ਵਾਈਟ ਹਾਊਸ ਸਟੇਟ ਡਿਪਾਰਟਮੈਂਟ ਉਹਨੂੰ ਇੰਡੋਸ ਕਰ ਰਹੇ ਨੇ ਵੀ ਅਸੀਂ ਵੇਟ ਕਰ ਰਹੇ ਹਾਂ ਕਮੇਟੀ ਰਿਪੋਰਟ ਔਰ FBI ਦਾ ਮੁਖੀ ਜਿਹੜਾ ਦਿੱਲੀ ਪਹੁੰਚ ਰਿਹਾ। ਹੁਣ ਇਹ ਛੋਟੀਆਂ ਡਿਵੈਲਪਮੈਂਟਸ ਨਹੀਂ ਨੇ ਔਰ ਇਹਨਾਂ ਨੇ ਖਲਬਲੀ ਮਚਾਣੀ ਹੈ ਔਰ ਇਹਨਾਂ ਨੂੰ ਕਹੋ ਵੀ ਇਸ ਦੇ ਉੱਤੇ ਵੀ ਜਿਹੜੀ ਟੌਪਿੰਗ ਹੋਈ ਕੱਲ ਜਿਹੜੀ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਨੇ
ਫੁੱਲ ਫਲੈਜਡ ਹੀਅਰਿੰਗ ਜਿਹੜੀ ਹਾਲਾਂ ਇੰਡੀਆ ਦੇ ਉੱਤੇ ਫੋਕਸ ਨਹੀਂ ਸੀ, ਇਹ ਤਾਂ 5-6 ਮਹੀਨੇ ਪਹਿਲਾਂ ਦੀ ਸਕੈਜੂਲਡ ਸੀ, ਜਿਹਦੇ 'ਚ ਰਸ਼ੀਆ, ਚਾਈਨਾ, ਈਰਾਨ, ਇਹ ਸਾਰੇ ਮੁਲਕਾਂ ਨੂੰ ਉਹਨਾਂ ਨੇ ਕੀਤਾ। ਇਸੇ ਲਈ ਜਿਹੜੇ 3 ਵਿਟਨੈਸਿਸ, ਇੱਕ ਬੀਬੀ ਤੇ 2 ਦੂਸਰੇ ਸੀ, ਇੱਕ ਤਾਂ ਚਲੋ ਫਰੀडम ਹਾਊਸ ਦਾ ਸੀ, ਇੱਕ ਦਾ ਸਬੰਧ ਰਸ਼ੀਅਨ ਟਰਾਂਸਨੈਸ਼ਨਲ ਰਿਪਰੈਸ਼ਨ ਨਾਲ ਸੀ ਔਰ ਇੱਕ ਚਾਈਨਾ ਦੇ ਹਵਾਲੇ ਨਾਲ ਸੀ, ਪ੍ਰੋ ਡੈਮੋਕ੍ਰੇਸੀ ਮੂਵਮੈਂਟ ਜਿਹੜੀ ਹਾਂਗਕਾਂਗ 'ਚ ਹੈ ਉਹਦੇ ਨਾਲ ਰਿਲੇਟਡ। ਪਰ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਦੇ ਚੇਅਰਮੈਨ ਤੋਂ ਲੈ ਕੇ ਔਰ ਸੈਨੇਟਰ ਕਿਮ ਤੱਕ, ਜਿਹੜੇ ਕਿਮ ਵਰਜੀਨੀਆ ਨੂੰ ਰਿਪਰੈਜ਼ੈਂਟ ਕਰਦੇ ਨੇ, ਜਿਹੜੇ ਵਾਈਸ ਪ੍ਰੈਜ਼ੀਡੈਂਟ ਹਿਲਰੀ ਕਲਿੰਟਨ ਦੇ ਨਾਲ ਸੀ। ਔਰ ਕੱਲ ਮੈਂ ਆਪਣੀ ਡਿਸਕਸ਼ਨ ਵੇਲੇ ਥੋੜਾ ਜਿਹਾ ਜਿਹੜਾ ਮੈਂ ਕਾਮੈਂਟ ਫਰੀडम ਹਾਊਸ ਦੇ ਵਾਲੇ ਨਾਲ ਜੋੜਿਆ, ਹਾਲਾਂ ਗੁਰਪ੍ਰੀਤ ਸਿੰਘ ਹੋਰਾਂ ਨੇ ਸਾਨੂੰ ਕਰੈਕਟ ਵੀ ਕੀਤਾ ਸੀਗਾ, ਪਰ ਉਹ ਮੇਰੇ ਸਾਹਮਣੇ ਨਹੀਂ ਆਇਆ ਉਸ ਵੇਲੇ। ਉਹ ਇਨਫੈਕਟ ਸੈਨੇਟਰ ਕਿਮ ਨੇ ਜਿਸ ਅੰਦਾਜ਼ ਦੇ ਵਿੱਚ ਇਹ ਸਾਰੇ ਨੂੰ ਜਿਹੜਾ ਐਕਸਪੋਜ਼ ਕੀਤਾ ਇੰਡੀਆ ਨੂੰ, ਉਹਨਾਂ ਦਾ ਰੈਂਕਿੰਗ ਮੈਂਬਰ ਹੋਣ ਦੇ ਨਾਤੇ, ਤੇ ਚੇਅਰਮੈਨ ਨੇ ਤਾਂ ਓਪਨ ਹੀ ਜਿਹੜਾ ਉਸ ਨਾਲ ਕੀਤਾ, ਉਹਦਾ ਕਿਸ ਲੈਵਲ ਤੇ ਨੋਟਿਸ ਲਿਆ ਗਿਆ ਕਿ ਵੀ ਅਮਰੀਕਾ ਦੇ ਵਿੱਚ ਕਿਸ ਹੱਦ ਤੱਕ ਗਿਆ। ਕਿਉਂਕਿ ਇਸ ਵੇਲੇ ਜੇ ਇੰਡੀਅਨ ਕੰਟੈਕਸਟ ਦੇ ਵਿੱਚ ਅਮਰੀਕਾ ਦੀ ਫੋਰਨ ਪਾਲਿਸੀ ਵੀਜ਼ਾ ਵੀ ਇੰਡੀਆ ਜਾਂ ਥੋੜੀ ਜਿਹੀ ਇੰਪਾਰਸ਼ੈਲਿਟੀ ਨਾਲ ਚੱਲ ਕੀ ਰਿਹਾ ਹੈ, ਇਹਦਾ ਕੋਈ ਨੋਟਿਸ ਲੈਂਦਾ ਤੇ ਦਾ ਹਿੰਦੂ ਅਖਬਾਰ ਦੀ ਸੁਹਾਸਨੀ ਹੈਦਰ, ਜਿਹੜੀ ਸੁਬਰਾਮਨੀਅਮ ਸਵਾਮੀ ਹਿੰਦੂ ਤੋਂ ਵੀ ਆਈਡੀਆਲੌਗ ਦੀ ਡਾਟਰ ਹੈ, ਵਿਆਹੀ ਇੱਕ ਮੁਸਲਮਾਨ ਨਾਲ ਹੋਈ ਹੈ, ਪਰ ਉਸ ਦੀ ਫੋਰਨ ਪਾਲਿਸੀ ਦੇ ਉੱਤੇ ਹੈ ਤਾਂ ਸਭ ਇੰਡੀਅਨ ਨੈਸ਼ਨਲਿਸਟ ਨੇ, ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਜੀ ਕੋਈ ਇਹਨਾਂ ਦੀ ਕੋਈ ਸਿੱਖਾਂ ਨਾਲ ਹਮਦਰਦੀ ਹੈ ਜਾਂ ਦੂਜਾ। ਲੇਕਿਨ ਜਦੋਂ ਕਿ ਗੋਦੀ ਮੀਡੀਆ ਤੋਂ ਲੈ ਕੇ ਬਹੁਤ ਸਾਰਾ ਸੋਸ਼ਲ ਮੀਡੀਆ ਉਹ ਇਸ ਇਸ਼ੂ ਦੀ ਕੋਈ ਬਾਂਹ ਫੜਦਾ, ਕੋਈ ਲੱਤ ਫੜਦਾ, ਕੋਈ ਪੂਛ ਦੇਖਦਾ, ਕੋਈ ਜਿਵੇਂ 5 ਬਲਾਈਂਡ ਮੈਨ ਆਫ ਇੰਡੀਆ ਕਿ ਜੀ ਉਹ ਹਾਥੀ ਨੂੰ ਕੋਈ ਸੁੰਡ ਨੂੰ ਹੱਥ ਲਾ ਕੇ ਉਹਨੂੰ ਬਿਆਨ ਕਰ ਰਿਹਾ, ਉਹਨੂੰ ਕਰ ਰਿਹਾ। ਇਹ ਘੱਟੋ ਘੱਟ ਜਿਹੜੀ ਹੈ ਸੁਹਾਸਨੀ, ਇਹਨੂੰ ਬਿਲਕੁਲ ਸਮਝ ਇਹਨੂੰ ਪੂਰੀ ਹੈ ਕਿ ਵੀ ਇਹ ਚੱਲ ਕੀ ਰਿਹਾ। ਔਰ ਉਹਦੀ ਅੱਜ ਦੀ ਮੇਨ ਸਟੋਰੀ, ਕਿਉਂਕਿ ਅੱਜ ਜਦੋਂ ਮੈਨੂੰ ਇਹ ਸੀ ਵੀ ਜਿਹੜੀ ਸੈਨੇਟ ਹੀਅਰਿੰਗ ਹੈ ਇਹਨੂੰ ਇਹ ਖਾ ਪੀ ਜਾਣਗੇ ਵੀ ਇਹਨੂੰ ਕਰਦੇ ਹੀ ਨਹੀਂ। ਹਾਲਾਂ ਬਹੁਤ ਸਾਰੇ ਮੀਡੀਆ ਨੇ ਉਹਦਾ ਕੋਈ ਜ਼ਿਕਰ ਨਹੀਂ ਕੀਤਾ ਹੈ ਤੁਹਾਨੂੰ ਉਹਨਾਂ ਦੇ ਕੋਈ ਟੀਵੀ ਚੈਨਲਸ ਤੇ ਜਾਂ ਡਿਸਕਸ਼ਨਸ, ਪਰ ਉਹਨੇ ਇਹ ਕਿਹਾ ਐਜ਼ ਪੰਨੂ ਕੇਸ ਹੀਟਸ ਅਪ ਇਨ US ਸੈਨੇਟ। ਹੁਣ ਇਹ ਹੈ ਨੋਟਿਸ ਸਿੱਧਾ ਕਹਿਣ ਜਿਹੜੀ ਹੈ ਉਹ ਅੱਗ ਦਾ ਭਾਂਬੜ ਮਚਾ ਦਿੱਤਾ US ਸੈਨੇਟ ਦੇ ਵਿੱਚ। ਐਜ਼ ਪੰਨੂ ਕੇਸ ਹੀਟਸ ਅਪ ਇਨ US ਸੈਨੇਟ, FBI ਚੀਫ ਟੂ ਵਿਜ਼ਿਟ ਇੰਡੀਆ। ਕਿ ਵੀ ਨਾਲ ਦੇ ਨਾਲ ਉੱਥੇ ਸੈਨੇਟ ਦੇ ਵਿੱਚ ਅੱਗ ਲੱਗੀ ਹੋਈ, ਇੱਥੇ FBI ਚੀਫ ਆ ਰਿਹਾ। ਔਰ FBI ਡਾਇਰੈਕਟਰ ਕ੍ਰਿਸ ਵੇਰੀ ਵਿਲ ਅਰਾਈਵ ਇਨ ਇੰਡੀਆ 2 weeks ਆਫਟਰ ਐਨ ਇੰਡਾਇਕਟਮੈਂਟ। 29 ਨਵੰਬਰ ਤੋਂ, ਜਿਵੇਂ ਮੈਂ ਦੱਸਿਆ ਵੀ 11 ਦਸੰਬਰ ਦਾ ਉਹਨਾਂ ਦੀ ਆਮਦ ਹੈ। ਆਫਟਰ ਐਨ ਇੰਡਾਇਕਟਮੈਂਟ ਲਿੰਕਡ ਟੂ ਇੰਡੀਅਨ ਗਵਰਨਮੈਂਟ ਆਫੀਸ਼ੀਅਲ to the Pannu assassination plot on the basis of FBI and DEA investigations। ਹੁਣ ਇਸ ਸਾਰੇ 'ਚ ਇੰਟਰਸਟਿੰਗ ਗੱਲ ਇਹ ਹੈ ਕਿ ਵੀ ਬੇਸ਼ੱਕ ਅਸੀਂ ਵੀ ਕੱਲ ਡਿਸਕਸ ਕੀਤਾ ਕਿ ਕਿਸ ਸੈਨੇਟਰ ਨੇ ਕੀ ਕਿਹਾ, ਪਰ ਇਹਨੇ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੀਆਂ ਹੈਡਲਾਈਨਸ ਲਾਈਆਂ ਉਹ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਵੀ ਇਹ ਇਸ ਗੰਭੀਰਤਾ ਨੂੰ ਸਮਝਦੇ ਨੇ ਕਿ ਜਿਹੜੀ ਈਵਨ ਹੀਅਰਿੰਗ ਦਾ ਕੋਈ ਸਿੱਖਾਂ ਨਾਲ ਸੰਬੰਧ ਨਹੀਂ ਸੀ, ਇੰਡੀਆ ਬਾਰੇ ਨਹੀਂ ਸੀ ਹੋਣੀ, ਉਹ ਹੁਣ ਹੋਏਗੀ ਇੰਡੀਆ ਬਾਰੇ ਵੀ ਸਪੈਸੀਫਿਕ, ਪਰ ਜਿਹੜੀ ਜਿਹਦੇ 'ਚ ਇੰਡੀਆ ਇਨਕਲੂਸਿਵ ਨਹੀਂ ਸੀ ਉਹ ਐਂਡ ਅਪ ਹੋਈ ਇੰਡੀਆ ਨੂੰ ਕੁੱਟਣ ਤੇ ਅੱਗੋਂ ਕੀ ਹੋਏਗਾ। ਕਿਉਂਕਿ ਇਹਨੇ ਇਹ ਕਿਹਾ ਕਿ ਭਾਈ ਇਸ ਸਾਰੇ ਦੇ ਵਿੱਚ ਇਹ ਜਿਹੜੀ ਹੈ ਉਹਨਾਂ ਦੀ ਕਿਹਨੇ ਕੀ ਕਿਹਾ, ਉਸ 'ਚ ਉਹਨੇ ਇਹ ਕਿਹਾ ਕਿ ਵੀ the announcement of FBI chief's trip came just as a US Senate Foreign Relations Committee hearing got underway on transnational repression, authoritarians targeting dissenters abroad। ਇਹ ਕੱਲ ਦਾ ਵਿਸ਼ਾ ਸੀ। The committee included the cases of Pannu and the killing of Canadian Khalistani Hardeep Singh Nijjar in statements that sought to club India with countries like Russia, China and Iran, that it accused of targeting dissidents in other countries। So ਹੁਣ ਇਹਨੇ ਵੀ ਐਡਮਿਟ ਕਰ ਲਿਆ ਕਿ ਸੈਨੇਟ ਦੀ ਇਸ ਹੀਅਰਿੰਗ ਨੇ ਇੰਡੀਆ ਨੂੰ ਰਸ਼ੀਆ ਚਾਈਨਾ ਵਾਲੀ ਕੈਟਾਗਰੀ 'ਚ ਖੜਾ ਕਰ ਦਿੱਤਾ ਹੈ। ਫਿਰ ਉਹਨੇ ਜਿਹੜਾ ਸ਼ੁਰੂ ਕੀਤਾ ਮਿਸਟਰ ਗਾਰਸੈਟੀ
ਜਿਹੜੇ ਨੇ ਉਹਨਾਂ ਦੀ ਟੈਸਟੀਮਨੀ ਤੋਂ this was the number one country that US Secretary of Treasury Janet Yellen went to outside the United States 4 times this year. Mr. Garcetti ਨੇ ਕਿਹਾ ਕਿ ਜੀ ਇਹ ਤਾਂ ਸਾਡਾ ਜਿਹੜਾ ਉਹ ਦੋਸਤੀ ਵਾਲਾ ਮੁਲਕ ਸੀ ਜਿਹਦੇ 'ਚ ਕਿ ਜਿਹੜਾ ਸਾਡੇ 4 ਵਾਰ ਜਿਹੜੇ ਨੇ ਉਹ ਪ੍ਰੋਮੀਨੈਂਟ ਬੰਦੇ ਜਿਹੜੇ ਨੇ ਉਹ ਗਏ। ਉਹਨਾਂ ਨੇ ਕਿਹਾ ਵੀ ਇਹ ਗਲੋਬਲ ਟੈਕਨੋਲੋਜੀ ਸਮਿਟ ਜਿਹੜੀ ਹੈ ਉਹ ਮਿਨਿਸਟਰੀ ਐਕਸਟਰਨਲ ਅਫੇਅਰਸ ਇਹ ਸਾਰੇ ਹੀ ਜਿਹੜੇ ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਜਸਟ ਕੇਮ ਹੀਅਰ ਫॉर द 3rd ਟਾਈਮ, ਸੈਕਟਰੀ ਆਫ ਡਿਫੈਂਸ ਇਹ ਸਾਰੇ ਹੀ ਇਹ ਜਿਹੜਾ ਉਹਨਾਂ ਦਾ ਗਾਰਸੈਟੀ ਦਿੱਲੀ 'ਚ ਐਂਬੈਸਡਰ ਹੈ ਉਹ ਵੀ ਕਹਿ ਰਿਹਾ। ਔਰ ਇੱਥੋਂ ਵਾਲਿਆਂ 'ਚ ਨਾਲ ਦੀ ਨਾਲ ਜਿਹੜਾ ਉਹ ਬਲਿੰਕਨ ਦੇ ਹਵਾਲੇ ਨਾਲ ਦੂਸਰਿਆਂ ਦੇ ਹਵਾਲੇ ਨਾਲ ਗੱਲ ਕਰਦੇ ਆ, US ਡਿਪਾਰਟਮੈਂਟ ਆਫ ਜਸਟਿਸ ਦਾ ਹਵਾਲਾ ਦਿੱਤਾ। ਹੁਣ ਇਹ ਬੀਬੀ ਕਹਿ ਰਹੀ ਹੈ ਕਿ ਭਾਈ ਇਹ ਦੇਖੋ ਕਿ US ਸੈਨੇਟ ਦੀ ਹੀਅਰਿੰਗ ਦੇ ਵਿੱਚ ਟਰਾਂਸਨੈਸ਼ਨਲ ਜਦੋਂ ਰਿਪਰੈਸ਼ਨ ਦੀ ਗੱਲ ਹੋਈ ਤਾਂ ਮਿਸਟਰ ਮਾਈਕਲ ਐਬਰਾਮੋਸ ਜਿਨ੍ਹਾਂ ਨੇ ਕਿਹਾ ਫਰੀडम ਹਾਊਸ ਤੇ ਉਹਨਾਂ ਨੇ ਕਿਹਾ ਕਿ ਹੂ ਐਕਸਪ੍ਰੈਸ ਕੰਸਰਨਸ ਓਵਰ ਦਾ ਬੈਕ ਸਲਾਈਡਿੰਗ ਆਫ ਡੈਮੋਕ੍ਰੇਸੀ ਇਨ ਇੰਡੀਆ ਕਿ ਇੱਕ ਹੁੰਦਾ ਅੱਗੇ ਨੂੰ ਜਾਣਾ, ਇੱਕ ਹੋਣਾ ਪਿੱਛੇ ਨੂੰ ਜਾਣਾ ਕਿ ਵੀ ਉੱਥੇ ਫਰੀडम ਹਾਊਸ ਦੇ ਨੇ ਕਿਹਾ ਕਿ ਜੀ ਇੰਡੀਆ ਤਾਂ ਬੈਕ ਸਲਾਈਡ ਕਰ ਰਿਹਾ ਅਦਰ ਕੰਟਰੀਜ਼ ਔਰ ਇਹ ਜਿਹੜਾ ਅਥੋਰੀਟੇਰੀਅਨ ਰਿਪਰੈਸਿਵ ਮੇਜਰਸ ਐਂਡ ਸਰਵੇਲੈਂਸ ਟੂ ਟਰੈਕ ਡਿਸੀਡੈਂਟਸ। ਫਿਰ ਉਹਨੇ US ਸੈਨੇਟਰ ਟਿਮ ਕੇਨ ਨੂੰ ਕੋਟ ਕੀਤਾ। ਉਹਨੇ ਕਿਹਾ ਕਿ US ਸੈਨੇਟਰ ਟਿਮ ਕੇਨ ਸੈਡ ਦ ਕੇਸ ਆਫ ਇੰਡੀਆ ਵਾਜ਼ ਟਰਬਲਿੰਗ as other countries that were accused of such operations were adversaries, not friends, and proceeded to read out details of Department of Justice indictment in Pannu case. ਉਹਨੇ ਕਿਹਾ ਵੀ ਸੈਨੇਟਰ ਤਾਂ ਉਹ ਪੜ੍ਹਨ ਲੱਗ ਗਿਆ, ਉਹਨੇ ਵਾਸ਼ਿੰਗਟਨ ਪੋਸਟ ਦਾ ਪੂਰਾ ਪੈਰਾਗ੍ਰਾਫ ਪੜ੍ਹਿਆ ਕਿ ਵੀ ਕੀ ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ। ਉਹਨੇ ਜਿਹੜੇ ਹੁਣ ਟਿਮ ਕੇਨ ਨੇ ਕਿਹਾ ਸੈਨੇਟਰ ਨੇ ਉਹਦੇ ਲਫ਼ਜ਼ਾਂ ਨੂੰ ਇਹਨੇ ਕੋਟ ਅਨਕੋਟ ਦਿੱਤਾ ਹੈ। We often say we are the oldest democracy in the world and India is the largest democracy in the world. This is not the behavior of a respectable democracy. ਇਹ ਹੁਣ ਟਿਮ ਕੇਨ ਕਹਿ ਰਿਹਾ ਹੈ ਕਿ ਉਹ ਆਪਣੇ ਆਪ ਨੂੰ ਕਹਿੰਦੇ ਸੀ ਜੀ ਅਮਰੀਕਾ ਓਲਡੈਸਟ ਹੈ ਔਰ ਅਸੀਂ ਲਾਰਜੈਸਟ ਹੈ, ਪਰ ਉਹਨੇ ਕਿਹਾ ਵੀ ਇਦਾਂ ਕਰਦੀਆਂ ਨੇ ਜਮਹੂਰੀਅਤਾਂ, ਡੈਮੋਕ੍ਰੇਸੀ ਇਹ ਹੁੰਦੀ ਹੈ। Mr. Kane said at the hearing asking what safeguards the US could use in dealings with a nation with which it has such strong military connections, economic connections of family, adding ਫਿਰ ਉਹਨੇ ਇੰਡੀਅਨ ਅਮਰੀਕਨਸ ਦੀ ਗੱਲ ਕੀਤੀ। ਉਹਨੇ ਕਿਹਾ ਵੀ ਦੁਸ਼ਮਣਾਂ ਦਾ ਤਾਂ ਸਾਨੂੰ ਪਤਾ ਹੈ ਵੀ ਰਸ਼ੀਆ ਜਾਂ ਚਾਈਨਾ ਉਹਨਾਂ ਨਾਲ ਸੀ, ਇਹਨਾਂ ਨਾਲ ਅਸੀਂ ਕਿਵੇਂ ਡੀਲ ਕਰਾਂਗੇ। ਔਰ ਇਸ ਦੇ ਉੱਤੇ ਜਿਹੜਾ ਮੈਂ ਸਮਝਦਾ ਜਿਹਨੂੰ ਕੱਲ ਕੋਈ ਬਹੁਤਾ ਕਿਸੇ ਨੇ ਹਾਈਲਾਈਟ ਨਹੀਂ ਕੀਤਾ ਕਿ ਅੱਗੋਂ ਕੀ ਹੋ ਸਕਦਾ ਵਿਦਨ ਸੈਨੇਟ। ਹੁਣ ਜਿਹੜੇ ਇਸ ਕਮੇਟੀ ਦੀ ਹੀਅਰਿੰਗ ਸ਼ਾਮਲ ਸੀ ਉਹ ਉਹਨਾਂ ਦੇ ਵਿੱਚ ਮੈਰੀਲੈਂਡ ਤੋਂ ਸੈਨੇਟਰ ਕ੍ਰਿਸ ਵੈਨ ਹੈਲਨ, ਇਹ ਪਹਿਲਾਂ ਕਾਂਗਰਸਮੈਨ ਸੀ ਮੈਰੀਲੈਂਡ 'ਚ, ਉਦੋਂ ਵੀ ਸਿੱਖ ਕਾਂਗਰੈਸ਼ਨਲ ਕਾਕਸ ਦਾ ਹਿੱਸਾ ਵੀ ਸੀ। ਉਹਨਾਂ ਨੇ ਸੈਨੇਟਰ ਨੇ ਕਿਹਾ, ਉਹਨੇ ਕਿਹਾ ਕਿ ਵੀ ਦੇयर इज अ लिटिल नोन प्रोविजन in the Arms Control Act that prohibits arms transfer to any countries that are caught engaged in consistent patterns of acts of intimidation or harassment directed against individuals in the United States. ਹੁਣ ਇਹਦਾ ਨੈਕਸਟ ਸਟੈਪ ਕੀ ਹੋ ਸਕਦਾ ਜੇ ਇੰਡੀਆ ਨੇ ਪ੍ਰੋਪਰ ਕੋਆਪਰੇਟ ਨਾ ਕੀਤਾ ਜੀ, ਜੋ ਸੈਨੇਟਰ ਨੇ ਕਿਹਾ ਵੈਨ ਹਾਲ ਨੇ ਕਿ ਵੀ ਅਸੀਂ ਸੈਨੇਟ ਦੇ ਉਸ ਐਕਟ ਦੇ ਤਹਿਤ ਜਿਹੜਾ ਇਸ ਗੱਲ ਦੇ ਉੱਤੇ ਖੜਾ ਹੈ ਕਿ ਜੇ ਇਸ ਮੁਲਕ ਦੇ ਵਿੱਚ ਕੋਈ ਇਸ ਕਿਸਮ ਦੀ ਹਰਕਤ ਕਰਦਾ ਹੈ ਤੇ ਉਹਨਾਂ ਨੂੰ ਆਰਮਸ ਸੇਲ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਏ। ਹਿੰਦੁਸਤਾਨ ਤੱਕ ਜਿਹੜਾ ਉਹ ਲੱਭਣਾ ਨਹੀਂ ਹੈ ਕਿਉਂਕਿ ਹੁਣ ਤਾਜ਼ਾ 4-5 ਬਿਲੀਅਨ ਡਾਲਰ ਦੇ ਉਹਨਾਂ ਨੇ ਅਮਰੀਕਾ ਤੋਂ ਹਥਿਆਰ ਖਰੀਦੇ ਨੇ। ਹੁਣ ਕਿਉਂਕਿ ਰਸ਼ੀਆ ਚਾਈਨਾ ਦੇ ਉੱਤੇ ਪਾਬੰਦੀ ਹੈ ਡਿਊ ਟੂ ਇਹੀ ਜਿਹੜਾ ਉਹਨਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਹੈ। ਔਰ ਸੈਨੇਟਰ ਨੇ ਇਹ ਇਨਫੈਕਟ ਇੱਕ ਧਮਕੀ ਵਾਂਗ ਹੀ ਹੁੰਦਾ ਹੈ ਕਿ ਨੈਕਸਟ ਸਟੈਪ ਇਸ ਪਾਸੇ ਜਾ ਸਕਦਾ ਹੈ। ਹੁਣ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਤਾਂ ਇੰਡੀਆ ਦਾ ਜਿਹੜਾ ਰਿਐਕਸ਼ਨ ਹੋਣਾ ਹੈ ਜਾਂ ਰਿਐਕਸ਼ਨ ਹੈ ਉਸ ਨੂੰ ਜੇ ਉਹਨਾਂ ਦਾ ਫੋਰਨ ਮਿਨਿਸਟਰ ਮਿਸਟਰ ਐਸ ਜੈਸ਼ੰਕਰ ਉਹ ਰਾਜ ਸਭਾ ਦੇ ਵਿੱਚ ਇਸ ਦੇ ਉੱਤੇ ਰਿਐਕਟ ਕਰ ਰਿਹਾ। ਜਦੋਂ ਉਹਨੂੰ ਪੁੱਛਿਆ ਇੱਕ MP ਨੇ
ਖਲੋ ਕੇ ਕਿ ਭਾਈ ਤੁਸੀਂ ਕੈਨੇਡਾ ਦੇ ਵੇਲੇ ਤਾਂ ਕੈਨੇਡਾ ਨੂੰ ਧਮਕੀਆਂ ਡਿਨਾਈ ਇਹ ਉਹ ਕੀਤਾ, ਪਰ ਅਮਰੀਕਾ ਦੇ ਸਾਹਮਣੇ ਤੁਸੀਂ ਬੜੀ ਪ੍ਰੋਬ ਕਮੇਟੀ ਵੀ ਬਣਾਤੀ ਔਰ ਬੜਾ ਗੋਡੇ ਟੇਕ ਕੇ ਖਲੋ ਗਏ, ਇਹ ਫਰਕ ਕਿਉਂ ਹੈ? ਤੇ ਉਹਦਾ ਜਵਾਬ ਦਿੰਦਾ ਹੈ, ਇਨ ਸੋ ਫਾਰ ਐਜ਼ ਦਾ US is concerned, certain inputs were given to us as part of the security cooperation, and those inputs were of concern to us because they related to the nexus of organized crime, trafficking and other matters, because it has a bearing on our national security. ਉਹ ਕਹਿੰਦਾ ਜੀ ਸਾਨੂੰ ਉਹਨਾਂ ਨੇ ਜਾਣਕਾਰੀ ਦਿੱਤੀ, ਉਹ ਉਹਨਾਂ ਦੀ ਸਿਕਿਉਰਿਟੀ ਲਈ ਵੀ ਖਤਰਾ, ਸਾਡੇ ਲਈ ਵੀ, ਔਰ ਉਹੀ ਡਰੱਗਸ ਔਰ ਨੈਕਸਸ ਤੇ ਫਲਾਣਾ ਜੋੜ ਰਹੇ ਨੇ। The Canadian government's assertion meanwhile were not backed by any evidence. As far as Canada is concerned, no specific evidence or inputs were provided to us. So the question of equitable treatment to two countries, one who has provided us inputs and one who has not, doesn't arise. ਜੀ ਕੈਨੇਡਾ ਨੇ ਤਾਂ ਸਾਨੂੰ ਦਿੱਤਾ ਕੁਛ ਨਹੀਂ। ਹੁਣ ਇਹ ਉਹਨਾਂ ਦਾ ਹਾਲ ਆ, ਇਹਦੀ ਸ਼ਕਲ ਐਸ ਜੈ ਸ਼ੰਕਰ ਦੀ ਪਹਿਲਾਂ ਹੀ ਇਵੇਂ ਹੁੰਦਾ ਵੀ ਇਹਨੂੰ ਉਹ ਜਿਹੜੀ ਖਾਨਦਾਨੀ ਕਬਜ਼ ਹੈ ਉਹਦਾ ਇਵੇਂ ਦਾ ਮੂੰਹ ਪਿੱਛਿਆ ਹੁੰਦਾ, ਉਹਦਾ ਜਿਵੇਂ ਕਬਜ਼ੀ ਬੰਦੇ ਦਾ ਹੁੰਦਾ। ਲੇਕਿਨ ਇੱਥੇ ਫੇਰ ਉਹ ਜਿਹੜੀ ਹੈ ਆਪਣੇ ਲੋਕਾਂ ਨੂੰ ਧੋਖਾ ਦੇਣ ਲਈ ਕਿ ਜੀ ਇਹ ਨਾਰਮਲ ਕ੍ਰਾਈਮ, ਇਹ ਤਾਂ ਸਿਕਿਉਰਿਟੀ ਇਨਪੁਟ ਉਹਨਾਂ ਨੇ ਸਾਨੂੰ ਦਿੱਤੀ ਹੈ। ਪਰ ਮੈਨੂੰ ਇਹ ਬੈਕ ਤੇ ਇਹ ਵੀ ਲੱਗਦਾ ਹੈ ਕਿ ਵੀ ਇਹ ਕੋਈ ਨਾ ਕੋਈ ਕੇਸ ਵੀ ਬਿਲਡ ਕਰ ਰਹੇ ਨੇ, ਔਰ ਕੁਛ ਮੀਡੀਆ ਨੇ ਇਹ ਖਬਰ ਲਾਈ ਹੈ ਕਿ ਇੰਡੀਆ ਨੇ ਹੁਣ ਗੁਰਪਤਵੰਤ ਸਿੰਘ ਪੰਨੂ ਦੀ ਐਕਸਟ੍ਰਾਡੀਸ਼ਨ ਦੇ ਲਈ ਕਿ ਜੀ ਇੰਡੀਆ ਦੇ ਵਿੱਚ ਉਹ ਲੜਿੰਦਾ ਹੈ, ਉਹ ਪ੍ਰੋਪਰ ਐਕਸਟ੍ਰਾਡੀਸ਼ਨ ਕੇਸ ਫਾਈਲ ਕਰ ਸਕਦੇ ਨੇ, ਕਿਉਂਕਿ ਉਹਨਾਂ ਨੇ ਆਲਰੇਡੀ ਜਿਹੜੀਆਂ ਪੰਨੂ ਦੀਆਂ ਕੁਝ ਵੀਡੀਓਜ਼, ਉਹ ਥ੍ਰੈਟ ਵੀਡੀਓਜ਼ ਕਿਹਾ ਗਿਆ ਹੈ ਕਿ ਵਰਲਡ ਕੱਪ ਦੇ ਮੌਕੇ, G20 ਦੇ ਮੌਕੇ, ਔਰ ਇਹ 에ਅਰ ਇੰਡੀਆ ਵਾਲੀ, ਔਰ ਹੁਣ ਪਾਰਲੀਮੈਂਟ ਉਡਾਣ ਦੇ ਨਾਂ ਥੱਲੇ, ਹਾਲਾਂ ਉਹ ਬਿਲਕੁਲ ਗਲਤ ਹੈ। ਉਹਨੇ ਕਦੇ ਨਹੀਂ ਕਿਹਾ ਕਿ ਉਹਨੇ ਤਾਂ ਕਿਹਾ ਜੀ ਅਫਜ਼ਲ ਗੁਰੂ ਜਿੱਦਣ ਉਹ ਅਟੈਕ ਕੀਤਾ ਸੀ, ਉਹਨੇ ਜਿਹੜਾ ਉਹ ਹਿੰਸਾ ਦਾ ਸਹਾਰਾ ਲਿਆ ਸੀ, ਅਸੀਂ ਤੁਹਾਡੀ ਪਾਰਲੀਮੈਂਟ ਕੰਬਾਵਾਂਗੇ ਬਿਨਾਂ ਹਿੰਸਾ ਦਾ ਸਹਾਰਾ ਦੇ। ਲੇਕਿਨ ਉਹਨਾਂ ਨੇ ਸਾਰਾ ਵੀਡੀਓਜ਼ ਰਿਕਾਰਡ ਬਣਾ ਕੇ, ਸੋ ਮੈਨੂੰ ਲੱਗਦਾ ਹੈ ਵੀ ਉਹਨਾਂ ਦੇ ਕੋਲ, ਕਿਉਂਕਿ ਇਸ ਵੇਲੇ ਬਾਹਾਂ ਦੋਵੇਂ ਨੂੜ ਕੇ ਪਿੱਠ ਨੂੰ ਲਾ ਦਿੱਤੀਆਂ ਨੇ ਅਮਰੀਕਾ ਨੇ, ਹੁਣ ਇਹ ਜਿਹੜਾ ਕਾਊਂਟਰ ਡਿਫੈਂਸ ਕ੍ਰੀਏਟ ਕਰਨਗੇ ਆਪਣੇ ਲੋਕਾਂ ਨੂੰ ਦੱਸਣ ਦੇ ਲਈ ਕਿ ਦੇਖੋ ਜੀ ਅਸੀਂ ਤਾਂ ਜਿਹੜਾ ਉਹ ਝੁਕੇ ਨਹੀਂ ਹੈ। ਉਹ ਇਹ ਹੈ ਕਿ ਉਹ ਗੁਰਪਤਵੰਤ ਸਿੰਘ ਪੰਨੂ ਦੀ ਐਕਸਟ੍ਰਾਡੀਸ਼ਨ ਦਾ ਕੇਸ, ਹਾਲਾਂ ਉਹਦੇ ਚ ਕੇਸ ਤਾਂ ਹੈ ਕਿ ਇਹ ਨਿਕਲਣਾ ਵੀ ਕੁਛ ਨਹੀਂ, ਲੇਕਿਨ ਉਹ ਆਪਣੇ ਲੋਕਾਂ ਦੇ ਲਈ ਇਸ ਡਿਬੇਟ ਨੂੰ ਦੂਸਰੇ ਪਾਸੇ ਟਰਨ ਕਰ ਰਹੇ ਨੇ, ਕਿਉਂਕਿ ਇਹ ਵਿਦਨ ਵੀ ਪੁੱਛਿਆ ਜਾ ਰਿਹਾ ਸੀ ਕਿ ਵੀ ਜਿਹੜਾ ਤੁਸੀਂ ਇੰਨਾ ਯੂਆਪਾ ਦਾ ਕੇਸ ਬਣਾ ਦਿੰਦੇ ਹੋ, ਜਿਹੜਾ ਵੀ ਜੀ ਬਿਆਨ ਦਿੱਤਾ 에ਅਰ ਇੰਡੀਆ ਉਹ ਬਣਾਤਾ ਕਿ ਕੀ ਤੁਸੀਂ ਫਾਰਮਲ ਕਦੇ ਐਕਸਟ੍ਰਾਡੀਸ਼ਨ, ਈਵਨ ਹਰਦੀਪ ਸਿੰਘ ਨਿੱਜਰ ਜਿਸ ਬਾਰੇ ਇਹ ਹੈ ਕਿ ਜੀ ਉਹ ਕਹਿੰਦੇ ਇੰਨੇ ਕੇਸ, ਉਹਨਾਂ ਨੇ ਕਿਹਾ ਜੀ ਤੁਸੀਂ ਕਦੇ ਹਰਦੀਪ ਸਿੰਘ ਨਿੱਜਰ ਦੇ ਖਿਲਾਫ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਥੱਲੇ ਕੇਸ ਫਾਈਲ ਕੀਤਾ? ਨੋ। ਹੁਣ ਇਹ ਉਸ ਸਾਰੇ ਨੂੰ ਕਰਨ ਦੇ ਲਈ ਕਰ ਰਹੇ ਨੇ, ਪਰ ਆਉਣ ਵਾਲੇ ਦਿਨ ਹੋਰ ਵੀ ਦਿਲਚਸਪ ਹੋਣਗੇ ਇਹ ਦੇਖਣ ਦੇ ਲਈ ਕਿ ਭਾਈ ਜਿਹੜੀਆਂ ਹੁਣ ਦੋਵੇਂ ਬਾਹਾਂ ਨੂੜੀਆਂ ਨੇ, ਹੁਣ ਇਹਨਾਂ ਦੀ ਧੌਣ ਦੇ ਉੱਤੇ ਗੋਡਾ ਕਿੰਨਾ ਕੁ ਰੱਖਿਆ ਜਾਏਗਾ ਔਰ ਇਹ ਕਿਸ ਪਾਸੇ ਨੂੰ ਪ੍ਰੋਗਰੈਸ ਕਰੇਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਵਾਤ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ।
ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਇੰਟਰਨੈਸ਼ਨਲ ਮੀਡੀਆ ਵਿੱਚ ਖਾਲਿਸਤਾਨ ਮੁੱਦੇ ਨੂੰ ਲੈ ਕੇ ਕਾਫੀ ਵਿਚਾਰ ਚਰਚਾ ਹੈ ਔਰ ਇੱਕ ਵਿਚਾਰ ਜਿਹੜਾ ਕਾਫੀ ਉਭਾਰਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਜਾਣਬੁੱਝ ਕੇ ਖਾਲਿਸਤਾਨ ਦੇ ਮੁੱਦੇ ਨੂੰ ਉਭਾਰ ਰਹੀ ਹੈ। ਅਸਲ ਵਿੱਚ ਇਸ ਨੂੰ ਬਹੁ ਗਿਣਤੀ ਸਿੱਖਾਂ ਦੀ ਹਮਾਇਤ ਨਹੀਂ ਹੈ। ਸੋ ਇਸ ਆਰਗੂਮੈਂਟ ਵਿੱਚ ਕਿੰਨੀ ਕੁ ਸੱਚਾਈ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਕਿ ਇਹ ਸਾਰਾ ਘਟਨਾਕ੍ਰਮ ਜਿਹੜਾ 18 ਸਤੰਬਰ ਤੋਂ ਜਸਟਿਨ ਟਰੂਡੋ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਮਰਡਰ ਲਈ ਭਾਰਤੀ ਏਜੰਸੀਆਂ ਨੂੰ ਦੋਸ਼ ਦੱਸਣ ਦੇ ਨਾਲ ਜਿਹਦੀ ਸ਼ੁਰੂਆਤ ਹੋਈ ਔਰ 29 ਨਵੰਬਰ ਨੂੰ US ਜਸਟਿਸ ਡਿਪਾਰਟਮੈਂਟ ਵੱਲੋਂ ਜਿਹੜਾ ਉਹਨਾਂ ਦੇ ਜਿਹੜਾ ਡਰੱਗ ਐਡਮਿਨਿਸਟ੍ਰੇਸ਼ਨ ਔਰ FBI ਇਹਨਾਂ ਵੱਲੋਂ ਜਿਹੜੀ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਉਹਨਾਂ ਨੇ ਇੰਡਾਇਕਟਮੈਂਟ ਫਾਈਲ ਕੀਤੀ, ਉਸ ਤੋਂ ਬਾਅਦ ਇੱਕ ਗੰਭੀਰ ਚਰਚਾ ਵੀ ਇੰਟਰਨੈਸ਼ਨਲ ਮੀਡੀਆ 'ਚ ਸਿੱਖ ਇਸ਼ੂ ਖਾਲਿਸਤਾਨ ਨੂੰ ਲੈ ਕੇ, ਇੱਕ ਤਾਂ ਸਿਰਫ ਲਾ ਐਂਡ ਆਰਡਰ ਨਾਲ ਸੰਬੰਧਿਤ ਹੈ, ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ, ਪਰ ਇਹ ਇੱਕਦਮ ਮੁੱਦਾ ਜਿਹੜਾ ਦੁਨੀਆ ਦੇ ਸੰਜੀਦਾ ਜਾਂ ਸੋਚਵਾਨ ਜਾਂ ਸੂਝਵਾਨ ਜਾਂ ਜਿਹੜੇ ਸਾਊਥ ਏਸ਼ੀਆ ਤੋਂ ਦੀ ਸਿਆਸਤ 'ਚ ਕੋਈ ਬਹੁਤੀ ਦਿਲਚਸਪੀ ਨਹੀਂ ਰੱਖਦੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਅਮਰੀਕਾ ਦੇ ਓਵਰਆਲ ਸਿਸਟਮ 'ਚ ਕਦੇ ਵੀ ਸਾਊਥ ਏਸ਼ੀਆ ਕੋਈ ਚਰਚਾ ਦਾ ਵਿਸ਼ਾ ਨਹੀਂ ਰਿਹਾ। ਉਹ ਤਾਂ ਹੁਣ ਕਿਉਂਕਿ ਚਾਈਨਾ ਫੈਕਟਰ ਦੀ ਗੱਲ ਜ਼ਿਆਦਾ ਹੋਣ ਲੱਗੀ ਤਾਂ ਉਹਦੇ 'ਚ ਇੰਡੀਆ ਤੇ ਪਾਕਿਸਤਾਨ ਤੇ ਇਹ ਦੂਸਰੇ ਰਹੇ। ਹਾਲਾਂ ਅਮਰੀਕਾ ਦੇ ਲਈ ਪਾਕਿਸਤਾਨ ਇੰਪੋਰਟੈਂਟ ਰਿਹਾ ਹਮੇਸ਼ਾ ਹੀ, ਕਿਉਂਕਿ ਉਹਦਾ ਇੱਕ ਆਪਣਾ ਰੀਜ਼ਨ, ਕਿਉਂਕਿ ਸੋਵੀਅਤ ਯੂਨੀਅਨ ਦਾ ਨੈਕਸਟ ਨੇਬਰ ਅਫਗਾਨਿਸਤਾਨ ਸੀ ਔਰ ਅਫਗਾਨਿਸਤਾਨ ਦਾ ਨੈਕਸਟ ਪਾਕਿਸਤਾਨ ਸੀ। ਹਾਲਾਂ ਈਵਨ ਇਹ ਜਿਹੜੇ ਇੱਕ ਸਵੀਡਨ ਦੇ ਵਿੱਚ ਪ੍ਰੋਫੈਸਰ ਐਮਰੇਟਸ ਨੇ ਪਾਕਿਸਤਾਨੀ ਮੂਲ ਦੇ, ਉਹਨਾਂ ਦਾ ਇਸ਼ਤਿਆਕ ਅਹਿਮਦ, ਉਹਨਾਂ ਦੀ ਕਿਤਾਬ ਹੈ ਪਾਕਿਸਤਾਨ ਦਾ ਗੈਰੀਜ਼ਨ ਸਟੇਟ। 47 ਦੌਰ ਦੇ ਵਿੱਚ ਪਾਕਿਸਤਾਨ ਦਾ ਹੋਂਦ ਚਾਹਣਾ ਜਾਂ ਸਿੱਖਾਂ ਦਾ ਕੁਛ ਨਾ ਬਣਨਾ, ਇਹਨੂੰ ਲੈ ਕੇ ਹਮੇਸ਼ਾ ਡਿਬੇਟ ਰਹਿੰਦੀ ਹੈ ਔਰ ਉਹਦੇ ਵਿੱਚ ਉਹਨਾਂ ਦਾ ਇਹ ਖਿਆਲ ਹੈ, ਹਾਲਾਂਕਿ ਮੈਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ, ਪਰ ਇੱਕ ਸਾਈਜ਼ੇਬਲ ਵਿਊ ਜ਼ਰੂਰ ਹੈ ਕਿ ਵੀ ਈਵਨ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਕਿ ਇਹ ਜਰਮਨ ਜਿਹਨੂੰ ਲੀਡ ਕਰ ਰਿਹਾ ਸੀ ਹਿਟਲਰ ਔਰ ਫਾਸ਼ਿਸਟ, ਇਹ ਸਾਰੇ ਡਾਊਨ ਹੋਏ, ਪਰ ਇਹਦੇ ਨਾਲ ਹੀ ਬ੍ਰਿਟਿਸ਼ ਐਮਪਾਇਰ ਦਾ ਵੀ ਸੂਰਜ ਜਿਹੜਾ ਅਸਤ ਹੋ ਗਿਆ, ਉਹ ਵੀ ਗਰੂਬ ਹੋਇਆ। ਤੇ ਫਿਰ ਇੱਥੋਂ ਦੇ ਸਿਆਣਿਆਂ ਨੂੰ, ਰੂਜ਼ਾਵੈਲਟ ਨੂੰ ਜਾਂ UK ਦਾ ਚਰਚਲ, ਜਾਂ ਉਹਨਾਂ ਨੂੰ ਇਹ ਨਜ਼ਰ ਆਇਆ ਵੀ ਹੁਣ ਸੋਵੀਅਤ ਯੂਨੀਅਨ ਦਾ ਉਭਾਰ ਕਮਿਊਨਿਜ਼ਮ ਇੱਕ ਪਾਵਰ ਦੇ ਤੌਰ ਤੇ ਉਭਰਿਆ ਔਰ ਕਮਿਊਨਿਜ਼ਮ ਦਾ ਰੂਪ ਜਦੋਂ ਐਂਡ ਹੋ ਰਿਹਾ ਸੀ ਸੈਕੰਡ ਵਰਲਡ ਵਾਰ, ਬਰਲਿਨ 'ਚ ਫੌਜ ਵੜੀ ਔਰ ਕੀ ਬਿਹੇਵ ਸੀ, ਈਸਟਰਨ ਯੂਰਪ ਕਿਵੇਂ ਦੱਬਿਆ। ਸੋ ਇਹਨਾਂ ਨੂੰ ਇਹੀ ਸਿਆਣਪ ਹੁੰਦੇ, ਇਹਨਾਂ ਨੂੰ ਨਜ਼ਰ ਆ ਗਿਆ ਸੀ ਕਿ ਇਹ ਜਿਹੜਾ ਪਾਰਟ ਹੈ ਇਹ ਅਲਟੀਮੇਟਲੀ ਹੁਣ ਨੈਕਸਟ ਐਨਮੀ ਜਿਹੜਾ ਉਹ ਕਮਿਊਨਿਜ਼ਮ ਹੋਣ ਜਾ ਰਿਹਾ। ਬੇਸ਼ੱਕ ਨਾਜ਼ੀਜ਼ਮ ਫਾਸ਼ਿਜ਼ਮ ਦਾ ਐਂਡ ਹੋਇਆ ਔਰ ਇਹ ਉਹਨਾਂ ਦਾ ਹਾਈਪੋਥੇਸਿਸ ਹੈ ਤੇ ਉਹਨਾਂ ਨੇ ਹੀ ਇਹ ਕੈਲਕੂਲੇਟ ਕੀਤਾ ਕਿ ਵੀ ਜੇ ਸੋਵੀਅਤ ਯੂਨੀਅਨ, ਕਿਉਂਕਿ ਅਫਗਾਨਿਸਤਾਨ ਤਾਂ ਵੈਸੇ ਹੀ ਅਨਕੰਟਰੋਲ ਟੈਰੀਟਰੀ ਰਹੀ ਹੈ ਬ੍ਰਿਟਿਸ਼ ਪੀਰੀਅਡ 'ਚ ਵੀ, ਉਸ ਤੋਂ ਪਹਿਲਾਂ ਵੀ, ਉਸ ਤੋਂ ਬਾਅਦ ਵੀ, ਹੁਣ ਤੱਕ ਵੀ। ਸੋ ਇਹ ਅਲਟੀਮੇਟਲੀ ਸੋਵੀਅਤ ਸਪੈਲ ਦੇ ਵਿੱਚ ਜਾਏਗਾ ਅਫਗਾਨਿਸਤਾਨ, ਸੋਵੀਅਤ ਯੂਨੀਅਨ ਦਾ ਹਮੇਸ਼ਾ ਹੀ ਜ਼ਾਰਸ਼ਾਹੀ ਦੇ ਜ਼ਮਾਨੇ ਤੋਂ ਉੱਥੋਂ ਆਉਣ ਦਾ। ਔਰ ਇਹ ਵੀ ਇੱਕ ਕਾਰਨ ਸੀ ਜਦੋਂ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੰਮ੍ਰਿਤਸਰ ਦੀ ਟੀਟੀ ਅੰਗਰੇਜ਼ਾਂ ਨੇ ਸਾਈਨ ਕੀਤੀ, ਉਦੋਂ ਵੀ ਉਸ ਰਾਊਟ ਰਾਹੀਂ ਭਾਵੇਂ ਨੈਪੋਲੀਅਨ ਬੋਨਾਪਾਰਟ ਦੇ ਇੱਧਰ ਆਉਣ ਦਾ ਮੁਕਾਮ ਸੀ, ਫ੍ਰੈਂਚ ਦਾ ਜਾਂ ਦੂਜੇ, ਪਰ ਹਮੇਸ਼ਾ ਹੀ ਇਹ ਵੈਸਟਰਨ ਵਰਲਡ ਨੂੰ ਇਹ ਗੱਲ ਸਤਾਉਂਦੀ ਰਹੀ ਹੈ ਕਿ ਜਿਹੜਾ ਰਸ਼ੀਅਨ ਡ੍ਰੀਮ ਹੈ ਕਿ ਉਹਨਾਂ ਦੀਆਂ ਸਾਰੀਆਂ ਜਿੰਨੀਆਂ ਪੋਰਟਸ ਨੇ ਉਹ ਵਿੰਟਰ ਪੋਰਟਸ ਨੇ, ਉਹਨਾਂ ਦੀ ਆਈਸ ਹੈ ਔਰ ਵਾਰਮ ਵਾਟਰਸ ਦੀ ਪੋਰਟ ਤਾਂ ਜਿਹੜੀ ਆ ਉਹ ਇੱਧਰ ਹੀ ਆ ਕੇ ਆਉਂਦੀ ਹੈ ਕਿ ਵੀ ਆਲਵੇਜ਼ ਉਹਨਾਂ ਦਾ ਇਹ ਡ੍ਰੀਮ ਰਿਹਾ ਟੂ ਹੈਵ ਅ ਡਿਪ ਇਨ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ। ਔਰ ਉਹਨਾਂ ਨੂੰ ਇਹ ਸੀ ਕਿ ਵੀ ਅਫਗਾਨਿਸਤਾਨ ਤੋਂ ਬਾਅਦ ਜਦੋਂ ਉਹਨਾਂ ਨੇ ਵਧਣਾ ਸਬ ਕੰਟੀਨੈਂਟ ਵੱਲ, ਸੋਵੀਅਤਸ ਨੇ, ਕਮਿਊਨਿਸਟਾਂ ਨੇ,
ਤੇ ਉਹਨੂੰ ਰੋਕਣ ਦੇ ਲਈ ਇੱਕ ਫੌਜੀ ਸਟੇਟ ਹੋਣੀ ਚਾਹੀਦੀ ਹੈ। ਔਰ ਸ਼ਾਇਦ ਜਦੋਂ ਚਰਚਲ ਲੈਵਲ ਦੇ ਉੱਤੇ ਉਹ ਖਾਲਿਸਤਾਨ ਦਾ ਮੁੱਦਾ ਵੀ ਉਸ ਨੂੰ ਸੈਂਟਰਲ ਸਟੇਜ ਤੇ ਰੱਖ ਰਹੇ ਸੀ ਤੇ ਆਫਰ ਵੀ ਉਸ ਕਿਸਮ ਦੀ ਸੀ, ਸੋ ਉਹ ਇੱਕ ਟਵਿਨ ਸਟੇਟਸ ਵੀ ਕ੍ਰੀਏਟ ਕਰਨ ਦੀ ਲਾਈਨ ਹੋਏਗੀ ਜਿਹਦੇ ਚ ਉਹਨਾਂ ਦਾ ਇੰਟਰਸਟ ਵੀ ਸੀ ਪਾਕਿਸਤਾਨ। ਔਰ ਜ਼ਾਹਰ ਹੈ ਕਿ ਜੇ 1979 ਚ ਸੋਵੀਅਤ ਯੂਨੀਅਨ ਦੇ ਉਸ ਇਨਫਲਕਸ ਨੂੰ ਰੋਕਿਆ ਉਹਨਾਂ ਨੇ, ਪਾਕਿਸਤਾਨ ਨੇ ਹੀ ਰੋਕਿਆ। ਪਾਕਿਸਤਾਨ ਬੇਸ ਬਣਿਆ CIA ਔਰ ISI ਉਹਨਾਂ ਦੀ ਜੁਆਇੰਟ, ਔਰ ਫਿਰ ਮੁਜਾਹਿਦੀਨ ਔਰ ਸੋਵੀਅਤ ਯੂਨੀਅਨ ਦੀ ਡਿਫੀਟ ਅਫਗਾਨਿਸਤਾਨ ਚ, ਔਰ ਉਸ ਤੋਂ ਬਾਅਦ ਉਹਦੇ 15 ਟੁਕੜੇ ਹੋਣਾ ਜੀ 1999-90 ਤੱਕ। ਸੋ ਐਜ਼ ਏ ਗੈਰੀ ਉਹ ਪਾਕਿਸਤਾਨ ਚ ਇੰਟਰਸਟ ਅਮਰੀਕਾ ਜਾਂ ਵੈਸਟਰਨ ਵਰਲਡ ਦਾ ਰਿਹਾ, ਲੇਕਿਨ ਭਾਰਤ ਦੇ ਹਵਾਲੇ ਨਾਲ ਭਾਰਤ ਤਾਂ ਚਲਾ ਗਿਆ ਸੋਵੀਅਤ ਬਲਾਕ ਦੇ ਵਿੱਚ ਹੀ ਜਾਂ ਦੂਸਰਾ। ਹੁਣ ਜਦੋਂ ਕਿ ਇਹ ਸਾਰਾ ਪਾਰਟ ਇਸ ਲੈਵਲ ਤੇ ਜਾ ਕੇ ਕਿ ਭਾਈ ਆਲ ਆਫ ਏ ਸਡਨ ਸਿੱਖਾਂ ਨੂੰ ਕਿਉਂ ਇੰਡੀਅਨ ਸਟੇਟ ਟਾਰਗੇਟ ਕਰ ਰਹੀ ਹੈ, ਹੁਣ ਇਹ ਈਵਨ 80ਵਿਆਂ ਦੇ ਫੀਨੋਮੀਨਨ ਵੀ ਸਮਝਣਾ ਚਾਹੁੰਦੇ ਨੇ ਵੀ ਖਾਲਿਸਤਾਨ ਦਾ ਪਾਰਟ ਕੀ ਹੈ। ਇਹ ਨਹੀਂ ਹੈ ਵੀ ਇਹਨਾਂ ਨੂੰ ਇਹ ਪਤਾ ਨਹੀਂ ਸੀ ਜਾਂ ਬਾਹਰਲਿਆਂ ਨੂੰ ਕਿ ਭਾਈ 2 ਵਰਲਡ ਵਾਰਸ ਵੇੜੇ ਜਾਂ ਉਹ, ਪਰ ਉਹ ਤਾਂ ਉਹਨਾਂ ਦੇ ਲਈ ਜਿਵੇਂ ਬ੍ਰਿਟਿਸ਼ ਜਿੱਥੇ ਇੱਥੇ ਰੂਲ ਕਰਦੇ ਸੀ ਉੱਥੋਂ ਮਰਸਨਰੀ ਭਰਤੀ ਕਰਕੇ ਲਿਆਂਦੇ, ਉਹ ਮਰ ਗਏ, ਉਹਨਾਂ ਦੇ ਲਈ ਠੀਕ ਹੈ ਕਿ ਬਈ ਉਹਨਾਂ ਨੂੰ ਤਨਖਾਹ ਮਿਲਦੀ ਸੀ, ਦੇ ਡਾਈਡ ਫॉर ਇਟ। ਹੁਣ ਇਸ ਸਾਰੇ ਚੋਂ ਇੱਕ ਪਾਸੇ ਤਾਂ ਜਿਵੇਂ ਅਸੀਂ ਟਾਈਮ ਮੈਗਜ਼ੀਨ ਦੇ ਆਰਟੀਕਲ ਦੀ ਗੱਲ ਕੀਤੀ ਕਿ ਉਹ ਇੱਕ ਸੰਜੀਦਾ ਰਾਈਟ ਅਪ ਹੈ ਜਿਹਦੇ ਚ ਸਿੱਖ ਕੇਸ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਤੋਂ ਸਿੱਖ ਰਾਜ 1849 ਤੱਕ, ਸਿੱਖ ਐਮਪਾਇਰ, ਔਰ ਫਿਰ 1947 ਦੌਰ, ਔਰ ਫਿਰ 75 ਸਾਲਾਂ ਚ ਉਹਨਾਂ ਦੀਆਂ ਬੇਇਨਸਾਫੀਆਂ, ਫਿਰ 80s ਤੋਂ ਲੈ ਕੇ ਜਿਹੜਾ ਸਿੱਖ ਜੈਨੋਸਾਈਡ ਦੀ ਲਾਈਨ, ਉਹ ਕੇਸ ਬਿਲਟ ਕੀਤਾ। ਹੁਣ ਕਿਉਂਕਿ ਉਸ ਦੀ ਕਾਫੀ ਚਰਚਾ ਹੋਈ ਤੇ ਇਹ ਜਿਹੜੀਆਂ ਵੱਡੀਆਂ ਪਬਲੀਕੇਸ਼ਨਸ ਹੁੰਦੀਆਂ ਨੇ ਜਾਂ ਨਿਊਜ਼ ਏਜੰਸੀਜ਼ ਹੁੰਦੀਆਂ, ਇਹਨਾਂ ਦਾ ਵੀ ਇੱਕ ਦੂਸਰੇ ਦੇ ਨਾਲ ਕੰਪੀਟੀਸ਼ਨ ਵੀ ਚੱਲ ਰਿਹਾ ਹੁੰਦਾ। ਹੁਣ ਅੱਜ ਰॉयटर ਦੇ ਵਿੱਚ ਇੱਕ ਆਰਟੀਕਲ ਜਿਹਦਾ ਟਾਈਟਲ ਹੀ ਇਹ ਹੈ, ਇੰਡੀਆ PM ਮੋਦੀਜ਼ ਸਿੱਖ ਸੈਪਰੇਟਿਸਟ ਫਾਈਟ ਡਰਿਵਨ ਬਾਈ ਸਿਕਿਉਰਿਟੀ ਪੋਲਿਟਿਕਸ। ਹੁਣ ਇਹਨੂੰ ਲਿਖਣ ਵਾਲਾ ਆਰਟੀਕਲ ਨੂੰ ਕ੍ਰਿਸ਼ਨ ਕੌਸ਼ਿਕ ਨਾਂ ਦੇ ਹਿੰਦੂ ਸੱਜਣ ਨੇ, ਹਾਲਾਂਕਿ ਥੱਲੇ ਜਦੋਂ ਰਿਪੋਰਟਿੰਗ ਹੈ ਬਾਈ ਕ੍ਰਿਸ਼ਨ ਕੌਸ਼ਿਕ, editing by YP Rajesh, again Indian, and William Mallard, ਜ਼ਾਹਰ ਹੈ ਗੋਰਾ ਹੋਏਗਾ। ਅੱਛਾ, ਹੁਣ ਇਹ ਰॉयटर, ਹੁਣ ਰॉयटर ਜਿਵੇਂ ਅਸੀਂ ਕਹਿੰਦੇ ਆ ਵੀ ਐਸੋਸੀਏਟਡ ਪ੍ਰੈਸ ਔਰ ਰॉयटर ਇਹ ਗਲੋਬਲ ਏਜੰਸੀਜ਼ ਨੇ। ਹੁਣ ਇਹਦੇ ਚ ਜੇ ਤਾਂ ਸਵਾਲੀਆ ਨਿਸ਼ਾਨ ਇਸ ਦੇ ਉੱਤੇ ਪਾ ਦਿੰਦੇ, ਫਿਰ ਤਾਂ ਅਸੀਂ ਇਹਨੂੰ ਐਜ਼ ਏ ਵਨ ਫੈਕਟਰ ਕਹਿ ਸਕਦੇ ਹਾਂ ਕਿ ਇੱਕ ਤਬਕਾ ਇਹ ਸੋਚਦਾ ਹੈ ਜਿਹੜਾ ਇਹ ਵੀ ਪ੍ਰਚਾਰਦਾ ਕਿ ਦੇਖੋ ਇਹ ਤਾਂ ਬਾਹਰ ਜਿਹੜੇ ਨੇ ਉਹ ਕੁਝ ਲੋਕ ਰੌਲਾ ਪਾਉਂਦੇ ਨੇ, ਉਹਨਾਂ ਦਾ ਵੈਸਟਡ ਇੰਟਰਸਟ ਹੈ, ਲੇਕਿਨ ਸਿੱਖ ਤਾਂ ਚਾਹੁੰਦੇ ਹੀ ਨਹੀਂ, ਪੰਜਾਬ 'ਚ ਤਾਂ ਸਿੱਖ ਚਾਹੁੰਦੇ ਹੀ ਨਹੀਂ ਖਾਲਿਸਤਾਨ, ਉਹਨਾਂ ਦਾ ਇਹ ਜ਼ੋਰ ਲੱਗਾ। ਹੁਣ ਇਹ ਜਿਹੜਾ ਆਰਗੂਮੈਂਟ ਹੈ ਇਹਨੇ ਵੈਰੀ ਜਿਹਨੂੰ ਤੁਸੀਂ ਲੁਕਵੇਂ ਤਰੀਕੇ ਦੇ ਨਾਲ ਇਸ ਆਰਗੂਮੈਂਟ ਦਾ ਜਵਾਬ ਹੈ ਕਿ ਜੀ ਨਹੀਂ, ਇਹ ਸਿੱਖਾਂ ਦੇ ਨਾਲ ਕੋਈ ਧੱਕਾ ਨਹੀਂ ਜਾਂ ਸਿੱਖ ਨਹੀਂ ਚਾਹੁੰਦੇ ਕਿ ਵੀ ਇਹ ਤਾਂ ਹਿੰਦੂ ਤਵੀਆਂ ਦਾ ਹੀ ਏਜੰਡਾ ਹੈ। ਹੁਣ ਇਸ ਕੰਟੈਕਸਟ ਦੇ ਵਿੱਚ ਪਹਿਲਾਂ ਤਾਂ ਮੈਂ ਹਾਲਾਂ ਇਹ ਟੋਟਲੀ ਹੌਸਟਾਈਲ ਨਹੀਂ ਹੈ, ਲੇਕਿਨ ਇਹ ਜਿਹੜਾ ਇੱਕ ਪਾਰਟ ਆਰਗੂਮੈਂਟ ਤਾਂ ਸਿੱਖਾਂ 'ਚ ਵੀ ਕੁਛ ਨੇ ਜਿਹੜੇ ਕਹਿੰਦੇ ਨੇ ਜੀ ਇਹ ਹੁਣ ਸਿੱਖਾਂ ਨੂੰ ਕੁੱਟ ਚਾੜਨਾ ਚਾਹੁੰਦੇ ਨੇ ਤਾਂ ਕਿ ਜਿਵੇਂ ਇੰਦਰਾ ਗਾਂਧੀ ਨੇ ਕੁੱਟ ਚਾੜੀ ਤੇ ਰਾਜੀਵ ਗਾਂਧੀ ਨੇ ਮੈਜੋਰਿਟੀ ਪਾਰਲੀਮੈਂਟ 'ਚ ਲਈ, ਫਿਰ ਮੋਦੀ ਕਿਹਾ ਨੇ 2002 'ਚ ਮੁਸਲਮਾਨਾਂ ਨੂੰ ਕੁੱਟ ਚਾੜੀ, 2014 ਤੱਕ ਪਹੁੰਚਦੇ ਪ੍ਰਧਾਨ ਮੰਤਰੀ ਬਣ ਗਿਆ ਤੇ ਦੁਬਾਰਾ ਜਿਹੜਾ ਹੁਣ ਉਹ ਸਿੱਖਾਂ ਨੂੰ ਜਿਹੜਾ ਨਿਸ਼ਾਨਾ ਬਣਾ ਕੇ ਉਹ ਹਿੰਦੂਆਂ ਨੂੰ ਇਹ ਦੱਸਣਾ ਚਾਹੁੰਦੇ ਨੇ ਦੇਖੋ ਜੀ ਮੋਦੀ ਔਰ RSS ਔਰ ਦੂਸਰਾ। ਇਹਦਾ ਮਤਲਬ ਇਹ ਨਹੀਂ ਹੈ ਵੀ RSS ਖੌਫਜ਼ਦਾ ਨਹੀਂ ਹੈ ਸਿੱਖਾਂ ਤੋਂ। ਮੋਦੀ ਨੂੰ ਤਾਂ ਮੈਂ ਐਜ਼ ਏ ਮੋਦੀ, ਅਮਿਤ ਸ਼ਾਹ, ਇਹ ਤਾਂ ਬਲੂ ਆਈਡ ਬॉयਜ਼ ਨੇ RSS ਦੇ, ਵਿਚਾਰਧਾਰਾ ਹਿੰਦੂ ਤਵੀਆਂ ਦੀ ਹੈ ਵੀ ਕੀ ਉਹ ਮਹਿਜ਼ ਹਿੰਦੂ ਤਵੀ ਜਿਹੜੇ ਨੇ ਉਹ ਵੋਟ ਪੋਲਿਟਿਕਸ ਦੇ ਖਾਤਰ ਇਹ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਾਂ ਇਹ ਕਿਲਿੰਗ ਸਪਰੀ ਸ਼ੁਰੂ ਕੀਤੀ ਹੈ, ਜਾਂ ਉਹ ਸੱਚਮੁੱਚ ਇਸ ਨੂੰ ਸਮਝਦੇ ਨੇ ਕਿ ਭਾਈ ਸਿੱਖ ਹੁਣ ਇਸ ਪਾਸੇ ਆ ਗਏ ਨੇ, ਇਹਨਾਂ ਨੇ ਹਟਣਾ ਨਹੀਂ ਹੈ। ਔਰ ਉਹੀ ਨੀਤੀ ਜਿਹੜੀ ਇੱਕ ਪਾਸੇ ਉਹਨਾਂ ਨੇ ਡੈਥ ਕਿਸ ਨਾਲ ਮਾਰਨ ਦੀ ਕੋਸ਼ਿਸ਼ ਕੀਤੀ, ਹੁਣ ਉਹਨਾਂ ਦੀ ਕੱਲੀ ਹੋਮ ਮਿਨਿਸਟਰੀ ਨਹੀਂ, ਬਾਹਰ ਜਿੰਨੇ ਉਹਨਾਂ ਦੇ ਕੌਂਸਲੇਟ ਔਰ ਐਮਬੈਸੀਆਂ ਨੇ ਇੰਡੀਆ ਦੀਆਂ, ਉਹਨਾਂ ਨੇ ਇੱਕ ਕਿਤਾਬਚਾ ਜਿਹੜਾ ਇਹਨਾਂ ਦੇ
मिनिस्ट्री ने छापया होम ने कि मोदी ने सिखों के लिए क्या किया, यानी ਉਹਦੇ जो पूरी गणा जी ब्लैक लिस्ट खत्म करती, करतारपुर कॉरीडोर खोल दिता, वो हेमकुंड ਨੂੰ फलाना एयरवे बनाता, दूजा करता। ये सारा एक पासे तो ये और ये थले ही कई साडे सिख भी देखो जी कांग्रेस नालों तो फिर भी कदे जिहड़ा है जो कांग्रेस ने कीता वो तो नहीं ना कीता, इवें फिर भी वो उस किस्म के जिहड़े उन्हां दे मर्सनरी किस्म की थिंकिंग है, उन्हां दा जिक्र नहीं करते। पर दूसरे पासे जिहड़ी साइलेंटली किलिंग स्प्री करना है वो उन्होंने फिर नॉन स्टेट एक्टर उत्थे रौला पाते ने। वो गोबर आरिया वर्गे देखो घुस के मारा, पंजवड़ को लाहौर में मारा, खंडा को बर्मिंगम में मारा, निज्जर को वहां मारा, अब उसकी वारी है, अब इसकी वारी है। वो इस कम दे उत्ते लगे हुए ने ते प्रभाव ये देने की कोशिश की जा रही है कि जी देखो ये तो कोई सिखां की मंग ही नहीं है, ये फ्यू लो जिहड़े कुछ लोग ने। हुण इस सारे आर्गूमेंट की बिगनिंग की वो ये करदे Indian Prime Minister Modi is focused on combating Sikh separatism despite its scant support among country's small religious minority due to security and political concerns, officials and experts say। उन्होंने कहा जी ये पॉलिटिकल है क्योंकि मोदी जड़ा ये वोटा कढ़ना चाहता है और ये फिर उन्हें ये कहा कि जी ये जी सिख होमलैंड की मूवमेंट है इनू तो दहाकियां पहला क्रश कर दिता गया सी। हुण वो ग्लोबल स्टेज के उत्ते बस्ट कर रही है यूनाइटेड स्टेट्स और कैनेडा क्योंकि इंडियन ऑफिशियल्स के उत्ते इल्जाम लग्या कि उन्होंने असैसीनेशन प्लॉट जिहड़े ने वो कीते ने। उन्होंने कहा जी नवी दिल्ली जिहड़ी है दिल्ली सरकार इनू डिनाई करदी है, लेकिन जिहड़ा है वो ये सारे दे चलदे हैं जिहड़ा सिख सैपरेटिज्म है कि ये और उन्होंने टर्म यूज की है द डिप्लोमैटिक डस्ट-अप्स with normally friendly Washington and Ottawa highlight the outsized role Sikh separatism plays in the political calculus of Modi's Hindu nationalist government, which is in a strong position to win national election next year। कि जी उन्हें तो जितनी जितनी है 2024 दी इलेक्शन और उदी पॉलिटिकल कैलकुलस का हिस्सा है। फिर उन्हें दो तीन जिहड़े ने जिन्हां दे सोर्स कोड ये हुंदा जो प्लांट करनी होए कोई गल फिर अननोन सोर्सेज डिडंट लाइक टू बी कोटेड और वो ये कह रहा कि इंडियन सिक्योरिटी ऑफिशियल से दे मस्ट क्रैक डाउन ऑन व्हाट दे कॉल सिख कनेक्शंस टू क्राइम ओवरसीज लिंक्ड टू सिख होमलैंड ऑफ पंजाब। कि जी बाहर जिहड़ा क्राइम हो रहा है वो भी ये सारा लिंक है इहदे नाल। सिख नैशनलिस्ट रिजेक्ट दैट क्लेम। उन्होंने कहा भी मोदी इज ट्राइंग टू डिस्ट्रॉय देयर लीडरशिप एंड मोबिलाइज हिज हिंदू बेस। दल खालसा दे भाई कंवरपाल सिंह बिट्टू उन्होंने कोट किया कि भाई ये और ये ठीक है जड़ा कंवरपाल सिंह मोदी ने कंवरपाल सिंह बिट्टू ने मोदी दे इस पार्ट ਨੂੰ ਦਿੱਤਾ है। उन्होंने कहा कि मोदी क्रिटिक्स से he is exploiting the issue for political gain after Sikh farmers dealt his government one of its biggest blows by forcing a rollback of agriculture reforms। कि भी ये जड़ा फार्मर मूवमेंट के वेले इन्हों कानून वापस लैने पे इन्हों दे नक दे उत्ते वज्जा मुक्का सी जिन्हें इन्हों दी नकसीर फटाती और ये उन्होंने जड़ा उसका रिवेंज भी है और ये अपने हिंदुत्वी बेस नू स्ट्रोंग करने की लाइन भी है। फिर उन्हें कहा जी खालिस्तान की है। फिर इंडियन सिक्योरिटी ऑफिशियल बिना नेम दिते गल कही। उन्हें कहा जी खालिस्तान इज लाइक ए डेड हॉर्स। हैडिंग लाया डेड हॉर्स और मैड हॉर्स। हुण सिक्योरिटी इंडियन ऑफिशियल तो को आ रहा जी ये तो डेड हॉर्स है। हुण जदों कंवरपाल सिंह बिट्टू ने कहा भी ये साडू पहला साबित करना चाहते हैं कि भाई असी जिहड़ा वो मैड डॉग है द पॉलिसी इज टू कॉल द डॉग मैड एंड शूट हिम मारो। हुण इस सारे दे चलदे हैं फिर उन्हें जिहड़ा वो कोट कीता है एक अजय सानी नूं कि जी इट इज एक्सप्लॉइटिंग वट एवर लिमिटेड खालिस्तान एलिमेंट देयर इज इन द कंट्री और इन द डायस्पोरा टू मोबिलाइज द हिंदू पॉपूलेशन। कि जी ये तो हिंदू तवियां का एजेंडा है क्योंकि ये हिंदू वोटां उन्होंने मिलदियां ने सिखां दा तुसीं डर पैदा करो जिवें इंदिरा गांधी ने पैदा किया जांदा। हुण असीं ये समझते हैं कि भी जदों ये टाइम दे विच आर्टिकल आया खालिस्तान दी
ਸਾਰੀ ਹਿਸਟਰੀ ਨੂੰ ਬਿਲਟ ਕਰਦੇ ਆ ਉਸ ਕੇਸ ਨੂੰ, ਤਾਂ ਮੈਨੂੰ ਲੱਗਦਾ ਸੀ ਕਿ ਵੀ ਹੁਣ ਆਪੋਜ਼ਿਟ ਕੀ ਆਏਗਾ, ਮੀਡੀਆ 'ਚ ਕੀ ਚਰਚਾ। ਹੁਣ ਟੈਰਰਿਜ਼ਮ ਤੋਂ ਤਾਂ ਗੱਲ ਅੱਗੇ ਨਿਕਲ ਗਈ, ਕਿਉਂਕਿ ਉਹ ਤਾਂ ਇੰਡੀਆ ਐਜ਼ ਏ ਟੈਰਰਿਸਟ ਸਟੇਟ ਖੁਦ ਐਜ਼ ਏ ਰੋਗ ਸਟੇਟ ਆ ਗਈ। ਹੁਣ ਇਹਨੂੰ ਉਹ ਪੋਲੀਟੀਕਲੀ ਜਿਹੜਾ ਉਹ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਨਾਲ ਦੀ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਕਿ ਇਹ ਇੱਕ ਸਮਾਲ ਪਰਸੈਂਟੇਜ ਹੈ ਜਿਹੜੀ ਚਾਹੁੰਦੀ ਹੈ, ਸਿੱਖ ਤਾਂ ਚਾਹੁੰਦੇ ਹੀ ਨਹੀਂ ਹੈ। ਹੁਣ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਠੀਕ ਹੈ, ਉਹਨਾਂ ਦੀ ਹਿੰਦੂ ਤਵੀਆਂ ਦੀ ਜੇ ਤੁਸੀਂ ਵੋਟ ਪੋਲਿਟਿਕਸ ਦੇਖਣੀ ਹੈ, ਹੁਣ ਜੇ ਉਹਨਾਂ ਨੇ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ 3 ਸਟੇਟਾਂ ਕੈਰੀ ਕੀਤੀਆਂ, ਉੱਥੇ ਤਾਂ ਉਹਨਾਂ ਨੇ ਕੋਈ ਸਿੱਖ ਇਸ਼ੂ ਨੂੰ ਸੈਂਟਰਲ ਇਸ਼ੂ ਨਹੀਂ ਬਣਾਇਆ। ਉਦੋਂ ਤਾਂ ਪੂਰੀ ਹਿਊਮਿਲੇਸ਼ਨ ਸੀ ਕਿ ਇੰਡਾਇਕਟਮੈਂਟ ਵੀ ਹੋ ਗਈ, ਦੂਜੇ ਵੀ ਹੋ ਗਏ, ਫਿਰ ਵੀ ਉਹ ਜਿੱਤੇ, ਕਿਉਂਕਿ ਉਹਨਾਂ ਨੂੰ ਹੁਣ 20% ਈਵਨ ਜਿਹੜੇ ਮੁਸਲਮਾਨ, ਸਿੱਖ ਜਾਂ ਈਸਾਈ ਨੇ ਉਹਨਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ। ਉਹ 80% ਹਿੰਦੂਆਂ ਦੇ, ਇਕੱਲਾ ਇਹੀ ਨਹੀਂ ਵੀ ਉਹਨਾਂ ਨੂੰ ਉਹ ਇੱਕ ਉਹਨਾਂ ਨੇ ਹਿੰਦੂਆਈਜ਼ ਕਰ ਦਿੱਤਾ ਹੈ ਜਾਂ ਰੈਡੀਕਲਾਈਜ਼ ਜਿਹੜਾ ਹਿੰਦੂ ਆਈਡੀਓਲੋਜੀ ਦਾ। ਈਵਨ ਤੁਸੀਂ ਕਾਂਗਰਸ ਦਾ ਪਾਰਟ ਦੇਖੋ, ਕਾਂਗਰਸ ਵੀ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਹੀ ਸੈੱਲ ਕਰਦੀ ਹੈ। ਹੁਣ ਕਮਲਨਾਥ ਗੁਪਤਾ ਕਹਿ ਰਹੇ, ਕਮਲਨਾਥ ਪੰਜਾਬੀ ਹਿੰਦੂ ਖੱਤਰੀ ਜਿਹੜਾ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਸ਼ਾਰਟ ਟਰਮ ਰਿਹਾ, ਹੁਣ ਕਾਂਗਰਸ ਨੂੰ ਲੀਡ ਕਰ ਰਿਹਾ। ਉਹਨੇ ਵੀ ਯੱਗ ਹਵਨ ਤਾਂ ਕਰਵਾਏ। ਉਹ ਇੱਕ ਫਰੋਡੀਆ ਜਿਹਾ ਨਿੱਕੀ ਉਮਰ ਦਾ ਬਾਬਾ ਹੈ, ਉਹਨੂੰ ਲੈ ਕੇ ਜਿਹੜਾ ਉਹ ਕਹਿੰਦਾ ਜੀ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾਓ। ਸੋ ਕਮਲਨਾਥ ਨੇ ਵੀ ਖੁੱਲ ਕੇ ਹਿੰਦੂਤਵਾ ਦਾ ਕਾਰਡ ਪਲੇ ਕੀਤਾ। ਇਹੀ ਹਾਲ ਅਸੀਂ ਦੂਸਰੇ ਪਾਸੇ ਵੀ ਦੇਖਦੇ ਹਾਂ। ਸੋ ਮਤਲਬ ਇਹ ਹੈ ਵੀ ਉੱਥੇ ਹੁਣ ਬੀਜੇਪੀ ਹੈ, ਕੱਲ ਨੂੰ ਕਾਂਗਰਸ ਆ ਜਾਏ, ਕੋਈ ਫਰਕ ਨਹੀਂ ਪਏਗਾ, ਕਿਉਂਕਿ 80% ਜਿਹੜਾ ਪੋਪੂਲੇਸ਼ਨ ਹੈ ਉਹਨਾਂ ਨੂੰ ਪਤਾ ਹੈ ਉਹਦੇ ਸਿਰ ਦੇ ਉੱਤੇ ਬਾਕੀ EVM ਜ਼ਿੰਦਾਬਾਦ, ਮਸ਼ੀਨਾਂ ਚ ਨਾਲ ਜੋ ਮਰਜ਼ੀ ਕੈਲੀਬਰ 2-4% ਇੱਧਰ ਘੁਮਾ ਦਿਓ, ਉੱਧਰ ਘੁਮਾ ਦਿਓ। ਸੋ ਇਹ ਖਾਲਿਸਤਾਨ ਦੀ ਸਟਰਗਲ ਨੂੰ ਬਿਲਿਟਲ ਕਰਨ ਲਈ ਹੈ ਇਹ ਕਹਿਣਾ ਕਿ ਜੀ ਇਹ ਤਾਂ ਸਿਰਫ ਉਹਨਾਂ ਦੀ ਇੱਕ ਵੋਟ ਪੋਲਿਟਿਕਸ ਦਾ ਹਿੱਸਾ ਹੈ। ਉਹਨਾਂ ਨੇ ਸਿੱਖਾਂ ਨੂੰ ਜਿਹੜਾ ਹੈ ਉਹ ਕੁੱਟਣਾ ਇਸ ਲਈ ਕਿ ਉਹ ਵੋਟਾਂ ਲੈ। ਹੁਣ ਉਹਨਾਂ ਨੂੰ ਇਸ ਦੀ ਲੋੜ ਨਹੀਂ ਹੈ, ਆਲਰੇਡੀ ਉਹਨਾਂ ਨੇ ਉਹਨਾਂ ਝੂਠਿਆਂ ਦਾ ਸਾਰਾ ਵਰਤਾਂਤ ਸਿਰਜ ਕੇ ਪਿਛਲੇ ਝੂਠਾਂ ਨੂੰ ਵੀ ਇੰਨਾ ਵੱਡਾ ਬਣਾ ਦਿੱਤਾ ਹੈ ਕਿ ਉਹ ਵੋਟ ਪੋਲਿਟਿਕਸ ਦਾ ਹੁਣ ਉਹਨਾਂ ਦੇ ਖਾਤੇ ਜਾਂ ਤਾਂ ਇਹ ਮੁਲਕ ਜਾਏਗਾ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਂਗ ਟੁਕੜਿਆਂ ਦੇ ਵਿੱਚ, ਤੇ ਜਾਂ ਫਿਰ ਉਸ ਕਿਸਮ ਦੇ ਜਿਹੜਾ ਇਹ ਹਿੰਦੂਤਵਾ ਦਾ ਰਾਗ ਪੜ੍ਹਦੇ ਅਲਟੀਮੇਟਲੀ ਉਹ ਗੰਗਾ ਜਮਨੀ ਤਹਿਜ਼ੀਬ ਜਿਨ੍ਹਾਂ ਨੂੰ ਅਸੀਂ ਨਮੋ ਨਮੈ ਕਹਿੰਦੇ ਹਾਂ ਉਹਨਾਂ ਤੱਕ ਮਹਿਦੂਦ ਹੋ ਕੇ ਅਲਟੀਮੇਟਲੀ ਹੁਣ ਜਿਵੇਂ ਜੇ ਸਾਊਥ ਇੰਡੀਆ ਬਾਗੀ ਹੈ, ਤੇਲੰਗਾਨਾ ਨੇ ਵੋਟ ਨਹੀਂ ਪਾਈ ਜਾਂ ਕਰਨਾਟਕਾ ਨੇ ਨਹੀਂ, ਉਹ ਆਲਰੇਡੀ ਪੋਲਰਾਈਜੇਸ਼ਨ ਦੀ ਗੱਲ ਸੋਸਾਇਟੀ 'ਚ ਹੋ ਰਹੀ ਹੈ। ਉਹ ਫਿਰ ਥੋੜਾ ਲੌਂਗ ਟਰਮ ਹੋਏਗਾ, ਪਰ ਮੈਨੂੰ ਇਹ ਲੱਗਦਾ ਹੈ ਵੀ ਜਿਸ ਲੈਵਲ ਦੇ ਉੱਤੇ ਅੱਜ ਖਾਲਿਸਤਾਨ ਦੀ ਗੱਲ ਹੈ, ਜੇ ਸਾਡੇ ਇੱਥੋਂ ਦੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਸਿੱਖ ਫੈਕਟਰ ਦੀ ਔਰ ਖਾਲਿਸਤਾਨ ਐਜ਼ ਏ ਬਫਰ ਇਹਨਾਂ ਤਿੰਨੋਂ ਮੁਲਕਾਂ ਦੇ ਵਿੱਚ ਜਿਹੜੇ ਨਿਊਕਲੀਅਰ ਨੇ, ਚਾਈਨਾ, ਇੰਡੀਆ, ਪਾਕਿਸਤਾਨ, ਜਿਨ੍ਹਾਂ ਦੀ ਹੌਸਟਿਲਿਟੀ ਹੈ, ਚਾਈਨਾ ਇੰਡੀਆ ਦੀ, ਇੰਡੀਆ ਪਾਕਿਸਤਾਨ ਦੀ, ਔਰ ਖਾਲਿਸਤਾਨ ਇੱਕ ਬਫਰ ਦੇ ਤੌਰ ਦੇ ਉੱਤੇ ਹੀ ਆਨਸਰ ਹੈ। ਇਹ ਕੋਈ ਮਹਿਜ਼ ਨਾਰਾ ਨਹੀਂ ਹੈ, ਮਹਿਜ਼ ਇਸ ਗੁੱਸੇ ਚੋਂ ਨਹੀਂ ਪੈਦਾ ਹੋਇਆ ਜੀ ਕਿ ਕਿਉਂਕਿ ਇੰਡੀਆ ਨੇ ਅਟੈਕ ਕਰਤਾ ਦਰਬਾਰ ਸਾਹਿਬ ਤੇ ਇਸ ਲਈ ਉਹ ਸਿੱਖਾਂ ਨੇ ਕਿਹਾ, ਨਹੀਂ, ਇਹਦੀ ਇੱਕ ਹਿਸਟਰੀ ਹੈ। ਅਸੀਂ ਸੋਵਰਨ ਹੈ ਔਰ ਸੋਵਰਨਟੀ ਦੇ ਨਾਲ ਕਦੇ ਸਿੱਖਾਂ ਨੇ ਸਮਝੌਤਾ ਨਹੀਂ ਕੀਤਾ। ਉਹ ਸਾਡੀ 2 ਵੇਲੇ ਦੀ ਅਰਦਾਸ ਹੀ ਦੱਸਦੀ ਹੈ ਕਿ ਅਸੀਂ ਖਾਲਸਾ ਜੀ ਕੇ ਬੋਲ ਬਾਲੇ ਵੀ ਅਕਾਲ ਪੁਰਖ ਤੋਂ ਮੰਗਦੇ ਹਾਂ ਔਰ ਇਹ ਆਪਣਾ ਰਾਈਟ ਵੀ ਅਸਰਟ ਕਰਦੇ ਹਾਂ ਵੀ ਅਸੀਂ ਸੋਵਰਨ ਹੈ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ख्वार होए सब मिलेंगे, बचे शरण जो होए। जी डॉक्टर साहब ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਜੋ ਵਾਪਰਦਾ ਹੈ ਉਹ ਦਿਸਦਾ ਹੈ। ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਡੈਲੀਗੇਸ਼ਨ ਸਟੇਟ ਡਿਪਾਰਟਮੈਂਟ ਵੱਲੋਂ ਰੱਖੀ ਗਈ ਰਾਉਂਡ ਟੇਬਲ ਕਾਨਫਰੰਸ ਵਿੱਚ ਜਿਹੜਾ ਸ਼ਾਮਲ ਹੋਇਆ ਔਰ ਇਹ ਕਾਨਫਰੰਸ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਬੈਨਰ ਪਿੱਛੇ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵਰਲਡ ਸਿੱਖ ਪਾਰਲੀਮੈਂਟ 2015 ਦੇ ਸਰਬੱਤ ਖਾਲਸਾ ਦੀ ਐਂਡੋਰਸਮੈਂਟ ਦੇ ਨਾਲ ਜਿਹੜਾ ਮਤਾ ਉੱਥੇ ਪਾਸ ਹੋਇਆ ਉਸ ਰਾਹੀਂ ਹੋਂਦ ਦੇ ਵਿੱਚ ਆਈ ਜੀ। ਔਰ ਕੋਵਿਡ ਦੇ ਚੱਲਦੇ ਆ ਆਲਮੋਸਟ 2 ਸਾਲ ਕੋਈ ਬਹੁਤੀ ਐਕਟੀਵਿਟੀ ਨਹੀਂ ਸੀ, ਪਰ ਹੁਣ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਸੈਸ਼ਨ ਨਿਊਯਾਰਕ 'ਚ ਹੋਇਆ ਆਲਮੋਸਟ 8 ਘੰਟੇ ਚੱਲਿਆ, ਜਿਸ ਦੀ ਚਰਚਾ ਦੁਨੀਆ ਭਰ 'ਚ ਹੋਈ, ਮੀਡੀਆ ਦੇ ਵਿੱਚ ਵੀ ਚਰਚਾ ਹੋਈ ਔਰ ਸਿੱਖ ਹਲਕਿਆਂ ਦੇ ਵਿੱਚ ਇਸ ਨੂੰ ਕਾਫੀ ਸਰਾਹਿਆ ਗਿਆ। ਇੱਕ ਪੂਰਾ ਜਿਹੜਾ ਇੱਕ ਪਾਰਲੀਮੈਂਟ ਦਾ ਸੈਸ਼ਨ ਸੀ। ਹੁਣ ਵੀ ਜਿਹੜਾ ਆਉਣ ਵਾਲਾ, ਕਿਉਂਕਿ ਇਹ ਦਸੰਬਰ ਦਾ ਮਹੀਨਾ 10 ਦਸੰਬਰ ਦਾ ਦਿਨ ਖਾਸ ਅਹਿਮੀਅਤ ਵਾਲਾ ਹੁੰਦਾ ਹੈ, ਹਿਊਮਨ ਰਾਈਟਸ ਡੇ ਹੈ, ਇੰਟਰਨੈਸ਼ਨਲ ਹਿਊਮਨ ਰਾਈਟਸ ਡੇ, ਕਿਉਂਕਿ 10 ਦਸੰਬਰ 1948 ਨੂੰ ਹੀ 50 ਮੁਲਕਾਂ ਦੇ ਨੁਮਾਇੰਦਿਆਂ ਨੇ ਕੈਲੀਫੋਰਨੀਆ ਦੇ ਸ਼ਹਿਰ ਸੈਨ ਫਰਾਂਸਿਸਕੋ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਆਫ ਹਿਊਮਨ ਰਾਈਟਸ ਜਿਹੜਾ ਉਹ ਮਨਜ਼ੂਰ ਕੀਤਾ ਸੀ, ਉਸ ਦਾ ਐਲਾਨ ਕੀਤਾ ਸੀ। ਜਦੋਂ ਅਸੀਂ ਅੱਜ ਵੀ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਔਰ ਮੈਂ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਵੀ ਇਹ ਦੁਹਰਾਉਂਦਾ ਕਿ ਮਨੁੱਖੀ ਹੱਕ ਜਿਹੜੇ ਨੇ ਉਹ ਇਸ ਧਰਤੀ ਦੇ ਉੱਤੇ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਇਹ ਇਨਸਾਨਾਂ ਦੇ ਲਈ ਅਕਾਲ ਪੁਰਖ ਨੇ ਜਿੱਥੇ ਸਾਰੀ ਕਾਇਨਾਤ ਦੇ ਵਿੱਚ ਇਸ ਧਰਤੀ ਪਲੈਨਟ ਨੂੰ ਇੱਕ ਖੂਬਸੂਰਤ ਪਲੈਨਟ ਬਣਾਇਆ ਜੀ। ਇਨਸਾਨ ਨੂੰ ਜਿੰਨੇ ਜੀਵ ਨੇ, ਜੰਤੂ ਨੇ, ਫਾਰਮ ਆਫ ਲਾਈਫਸ ਨੇ, ਜੂਨਾਂ ਨੇ, ਉਹਨਾਂ ਚੋਂ ਸਭ ਤੋਂ ਉੱਪਰ ਰੱਖਿਆ ਔਰ ਇਹੀ ਕਿ ਸਗਲ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ ਇਨਸਾਨ ਦੀ, ਹਿਊਮਨ ਜਿਹਦਾ ਜਿਹੜਾ ਬਾਇਓਲੋਜੀਕਲ ਨੇਮ ਹੈ ਹੋਮੋ ਸੇਪੀਅਨਸ। ਲੇਕਿਨ ਅਨਫੋਰਚੂਨੇਟਲੀ ਬੇਸ਼ੱਕ ਜੇ ਅਸੀਂ ਇਨਸਾਨ ਬਣਨ ਤੱਕ ਦਾ ਐਵੋਲੂਸ਼ਨ ਦਾ ਸਫ਼ਰ ਦੇਖੀਏ ਤੇ ਉਹ ਵੀ ਲੱਖਾਂ ਸਾਲਾਂ ਦਾ ਬਣਦਾ, ਤੇ ਜੇ ਇਨਸਾਨੀ ਸਿਵਲਾਈਜੇਸ਼ਨ ਦਾ ਮੁੱਢ ਜਦੋਂ ਕਿ ਖੇਤੀਬਾੜੀ ਸ਼ੁਰੂ ਹੁੰਦੀ ਹੈ ਜਾਂ ਇੱਕ ਥਾਂ ਟਿਕਾ ਹੁੰਦਾ ਤਾਂ ਉਹ 8000 ਤੋਂ 10000 ਸਾਲ ਤੱਕ ਤੁਸੀਂ ਵੱਧ ਤੋਂ ਵੱਧ ਖਿੱਚ ਸਕਦੇ ਹੋ। ਪਰ ਇਸ ਪੀਰੀਅਡ ਦੇ ਵਿੱਚ ਵੀ ਉਹ ਇਨਸਾਨ ਦੇ ਅੰਦਰ ਜਿਹੜੀ ਗਰੀਡ, ਦੂਸਰੇ ਦੀ ਚੀਜ਼ ਖੋਹਣ ਦੀ ਭਾਵਨਾ, ਜਿਹਨੂੰ ਅੱਡ-ਅੱਡ ਤਰੀਕਿਆਂ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ ਵੀ ਜੋੜਿਆ ਜਾਂਦਾ ਹੈ, 7 ਸਿਨਸ ਵੀ ਕਿਹਾ ਜਾਂਦਾ ਹੈ, ਅਹਮ ਹਉਮੈ ਦੇ ਨਾਲ, ਹੁਮ ਨਾਲ ਵੀ ਜੋੜਿਆ ਜਾਂਦਾ ਹੈ, ਔਰ ਹੋਰ ਵੀ ਬਹੁਤ ਸਾਰੇ ਟ੍ਰੇਟ ਨੇ। ਲੇਕਿਨ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਮੁੱਢ ਕਦੀਮ ਤੋਂ, ਜਦੋਂ ਤੋਂ ਇਨਸਾਨੀ ਜੇ ਸੱਭਿਅਤਾ ਤੋਂ ਸ਼ੁਰੂ ਕਰੀਏ ਤੇ ਇੱਕ ਦੂਸਰੇ ਦੇ ਟੈਰੀਟਰੀ, ਜ਼ਮੀਨ, ਉਸ ਦੀ ਹੱਕ, ਔਰ ਅਕਸਰ ਸਾਡੇ ਖਿੱਤੇ 'ਚ ਤਾਂ ਇਹ ਕਿਹਾ ਜਾਂਦਾ ਹੈ ਕਿ ਜੀ ਜਿੰਨੀਆਂ ਲੜਾਈਆਂ ਨੇ ਉਹ ਉਹਦੇ ਲਈ ਹੁੰਦਾ ਜ਼ਨ ਜ਼ਮੀਨ। ਹੁਣ ਬਹੁਤ ਵਾਰੀ ਜੋਰੂ ਕਈ ਕਹਿਣਗੇ ਜ਼ਨ ਫਾਰਸੀ ਦੇ ਵਿੱਚ ਔਰਤ ਨੂੰ ਕਹਿੰਦੇ ਨੇ, ਜ਼ਨ ਜ਼ਰ ਪੈਸੇ ਨੂੰ ਕਹਿੰਦੇ ਨੇ, ਜ਼ਮੀਨ, ਕਿ ਵੀ ਇਹ 3 ਚੀਜ਼ਾਂ ਬਣਦੀਆਂ ਨੇ ਹਿੱਸਾ। ਪਰ ਅਸੀਂ ਦੇਖਦੇ ਹਾਂ ਵੀ ਹੁਣ ਤਾਂ ਕਿੱਥੇ ਕੀ ਨਿਕਲਿਆ, ਉਹ ਜ਼ਰ ਜਿਹਦੇ ਕੋਲ ਨਹੀਂ ਤੇਲ ਨਿਕਲ ਆਇਆ, ਤੇ ਮਿਡਲ ਈਸਟ ਤੁਸੀਂ ਦੇਖੋ ਵੀ ਇੱਕ ਪਾਸੇ ਉਹਨਾਂ 'ਚ ਖੁਸ਼ਹਾਲੀ ਆਈ ਤੇਲ ਨਿਕਲਣ ਦੀ, ਪਰ ਉਹ ਦੁਨੀਆ ਦੀ ਲੜਾਈ ਦਾ ਸੈਂਟਰ ਬਣ ਗਿਆ, ਕੰਟਰੋਲ ਕਿਹਨੇ ਕਰਨਾ। ਇਵੇਂ ਹੀ ਬਾਕੀ ਚੀਜ਼ਾਂ ਦੇ ਨਾਲ ਵੀ ਹੈ। ਔਰ 20ਵੀਂ ਸਦੀ, ਕਿਉਂਕਿ ਇਹ ਤਾਂ ਸਾਡੇ ਅੱਖਾਂ ਸਾਹਮਣੇ ਗੁਜ਼ਰੀ, ਅਸੀਂ ਵੀ ਉਸ ਸਦੀ ਚੋਂ 21ਵੀਂ ਸਦੀ ਤੱਕ ਪਹੁੰਚੇ ਹਾਂ। ਉਹਦੇ 'ਚ ਜੇ 2 ਸੰਸਾਰ ਜੰਗਾਂ ਵੱਡੀਆਂ ਲੜੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਟਮ ਬੰਬ ਵੀ ਦੂਸਰੇ ਸੰਸਾਰ ਜੰਗ 'ਚ ਇਸਤੇਮਾਲ ਹੁੰਦਾ ਹੈ, ਉਦੋਂ ਬਾਅਦ ਹੀ ਥੋੜੀ ਜਿਹੀ ਅਕਲ ਜਿਹੜੀ ਦੁਨੀਆ ਦੇ ਮੁਲਕਾਂ ਨੇ ਕੀਤੀ, 50 ਇਕੱਠੇ ਹੋਏ ਕਿ ਭਾਈ ਕੋਈ ਨਾ ਕੋਈ ਇਨਸਾਨ ਹੈ ਅਸੀਂ, ਜਦੋਂ ਬੰਬ ਵੀ ਮਾਰੇ ਨੇ ਇਨਸਾਨ ਨੇ ਇਨਸਾਨ ਨੂੰ ਮਾਰਿਆ, ਜ਼ਮੀਨ ਉੱਥੇ ਹੀ ਰਹਿਣੀ ਹੈ, ਟੈਰੀਟਰੀ ਉਹੀ ਹੈ। ਜਿਹਨੂੰ ਮੈਂ ਜਦੋਂ ਬਾਬਾ ਫਰੀਦ ਦਾ ਇਹ
श्लोक दोहराना है कि फरीदा जिस आसन हम बैठे केते बैस गए। इस धरती ते किन्ने आए किन्ने गए, किन्ने साम्राज, किन्ने जमीन खोदो, किन्ने दे सिक्के निकलणगे, किन्नियां पुरानियां धातुआं निकलणगियां। इत्थे किसी ने बह ते रहना नहीं है। ये दुनिया मुकामे फानी तहकीक दिलदानी। पर इहदे बावजूद आ कोविड साडे सामने देखते हैं, 1.5 करोड़ लोग दुनिया च मरिया। न्यूयॉर्क शहर च 1 लाख लाशां इत्थों उठियां ने। पर की ਉਹਦੇ ਨਾਲ ਸਾਡੇ ਕੋਈ ਜ਼ਾਤ ਦੇ ਉੱਤੇ ਅਸਰ ਹੋਇਆ ਜਾਂ ਸਾਡੀ ਨਹੀਂ ਇਹ ਲੇਕਿਨ ਫਿਰ ਵੀ ਇਹਨੂੰ ਇੱਕ ਡਿਸਪਲਿਨ ਚ ਲਿਆਉਣ ਦੇ ਲਈ ਜਿੰਨੇ ਮਜ਼ਹਬ ਨੇ ਦੁਨੀਆ ਦੇ ਸਕੂਲ ਆਫ ਥਾਟ ਨੇ ਹੈ ਤਾਂ ਇਨਸਾਨ ਨੂੰ ਹੀ ਡਿਸਪਲਿਨ ਕਰਨਾ ਸੀ। ਉਹ ਭਾਵੇਂ ਜੰਨਤ ਔਰ ਜਿਹੜਾ ਉਹ ਸਵਰਗ ਨਰਕ ਦੀ ਗੱਲ ਕਰਕੇ ਤੁਸੀਂ ਕਰ ਲਓ ਔਰ जन्नत और दोजख कह लो, हैवन एंड हैल कह लो, मकसद तो उन्होंने एक डिसिपलिन दे विच ही रखना सी। किन्ने पैगंबर आए किन्ने आए, इंसान जिहड़ा उत्थे ही घुम मुड़ किड़ के उत्थे की आके खलो जांदा है। और फिर भी एक जिहड़ा चार्टर ऑफ ह्यूमन राइट्स दा एक्सेप्ट होना सी उहदा आधार यही सी कि भाई एक यूनीफॉर्म जिहड़ा है वो दुनिया दे विच एक सिस्टम, हालांकि यूनाइटेड नेशन दी फौज तां नहीं है जिहड़ा उहनूं इंप्लीमेंट करदी है जी। पर जे 193 मुल्क अज यूनाइटेड नेशनस के मैंबर देश ने तो उन्होंने उसनूं एक्सैप्ट किया। और उहदी जिहड़ा UN चार्टर है उसकी जो प्रीएम्बल च लिखा होया, मैं अक्सर ये कहना है कि भाई असी तां गुरुआं दे मैसेज नूं दुनिया नूं दे नहीं सके, डिफरेंट रीजनस होणगे। ते 10वें पातशाह ने मनुखी हक्कां दी गल तां गुरु नानक साहब ने बाबर दी कैद दे विच चक्कियां पींदियां भी कीती ਤੇ ਦਿੱਲੀ ਦੇ ਹਾਕਮਾਂ ਨੂੰ ਉਸ ਵੇਲੇ ਦੇ ਲੋਧੀ ਪਠਾਣਾਂ ਨੂੰ ਵੀ ਵੰਗਾਰ ਕੇ ਕੀਤੀ। ਪਰ 10ਵੇਂ ਪਾਤਸ਼ਾਹ ਨੇ ਜਦੋਂ ਤਲਵਾਰ ਚੁੱਕੀ ਔਰ ਉਸ ਨੂੰ ਵੀ ਮਨੁੱਖੀ ਹੱਕਾਂ ਦੇ ਲਈ, ਜਦੋਂ ਅਸੀਂ ਸ੍ਰੀ ਸਾਹਿਬ ਕਹਿੰਦੇ ਆ ਤਲਵਾਰ ਨੂੰ, ਇਹ ਜਸਟਿਸ ਦੇਣ ਵਾਲੀ ਜਦੋਂ ਇਹ ਹੈ ਕਿ ਭਾਈ ਇਹ ਖਗ ਖੰਡ ਬਿਹੰਡੰ ਖਲਦਲ ਖੰਡੰ ਆਤਰਣ ਮੰਡੰ ਉਹ ਸਾਰਾ ਹੈ ਕਿ ਭਾਈ ਸੁਖ ਸੰਤਾ ਕਰਣੰ ਕਿਲਬਿਕ ਹਰਣੰ ਦੁਰਮਤ ਦਰਣੰ ਅਸਰਣੰ, ਕਿ ਇਹ ਭਲੇ ਲੋਕਾਂ ਨੂੰ ਸੁਖ ਦੇਣ ਲਈ ਹੈ। ਇਹ ਮਾੜਿਆਂ ਦੀ ਬੁੱਧੀ ਜਿਨ੍ਹਾਂ ਦੀ ਅਕਲ ਟਿਕਾਣੇ ਨਹੀਂ ਹੁੰਦੀ ਉਹਨੂੰ ਅਕਲ ਟਿਕਾਣੇ ਲਿਆਉਣ ਲਈ। ਹੁਣ ਈਵਨ ਇਹ ਜਿਹੜੀ ਕੋਰਟ ਹੈ ਜਿਹਨੂੰ ਬਹੁਤਿਆਂ ਨੂੰ ਡਰ ਲੱਗਦਾ ਕਿ ਜੀ ਇਹ ਤਾਂ ਆਰਮਡ ਸਟਰਗਲ ਦੀ ਗੱਲ ਹੈ, ਉਹ ਮੇਰਾ ਇਹ ਕਹਿਣਾ ਹੁੰਦਾ ਵੀ ਕਦੇ ਤੁਸੀਂ UN ਚਾਰਟਰ ਪੜ੍ਹੋ, ਉਹਦਾ ਪ੍ਰੀਐਂਬਲ ਪੜ੍ਹ ਲਓ, ਉਹਦੀ ਭੂਮਿਕਾ ਪੜ੍ਹ ਲਓ ਜਿਹਦੇ 'ਚ ਲਫ਼ਜ਼ ਨੇ ਇਫ ਏ ਮੈਨ is not to be compelled as a last resort to rebellion, his human rights must be protected by the rule of the law। कि जे तुसी किसी इंसान नूं बगावत दे अखीरले उस रस्ते ते जाण तो रोकना ते हर हालत विच उहदे इंसानी हकूकां दी हिफाजत होनी चाहिए। यही 10वें पातशाह दा है। चुंकारज हमा हील ते दरगुजस्त हलाल अस्त बुरदन बा शमशीर दस्त, के होवे काम ना पूरा जेकर हीले कर थक जाइए है हलाल नाल तलवारां हत्थी फड़ फड़ वाई। हुण ये 10 दसंबर आ रहा है, अज असीं गल कर रहे हैं 7 दसंबर नूं। ऑलरेडी अज यूनाइटेड नेशनस दे विच इंटरनेशनल ह्यूमन राइट्स डे नूं समर्पित फंक्शन होया है। डॉक्टर इकदार करामत चीमा ਉਹਦੇ 'ਚ ਪਾਰਟਿਸਿਪੇਟ ਕਰਨ ਲਈ ਜਿਹੜੇ ਨੇ ਫਲਾਈ ਕਰਕੇ UK ਤੋਂ ਆਏ ਔਰ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਬਾਹਰ ਉਹ ਆਫਿਸ 'ਚ ਬੈਠੇ ਨੇ। ਇਸ ਤੋਂ ਬਾਅਦ ਅਸੀਂ ਡਿਨਰ ਲਈ ਜਾਣਾ ਔਰ ਉਸ ਦੇ ਵਿੱਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਜ਼ਾਹਰ ਹੈ ਜਿੱਥੇ ਉਹ ਐਜ਼ ਏ ਐਡਵਾਈਜ਼ਰ ਹੁੰਦੇ ਨੇ, ਸਿੱਖਾਂ ਦੀ ਗੱਲ ਹੁੰਦੀ ਹੈ। ਔਰ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਮੈਂ ਜੇ ਕਹਾਂ ਕਿ ਭਾਈ ਸ਼ਾਰਟ ਟਾਈਮ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਨੇ ਅੱਡ-ਅੱਡ ਸ਼ੋਬਿਆਂ ਦੇ ਵਿੱਚ ਆਪਣਾ ਜਿਹੜੀ ਹੈ ਕਾਰਗੁਜ਼ਾਰੀ ਦਿਖਾਣੀ ਸ਼ੁਰੂ ਕੀਤੀ ਹੈ। ਤੇ ਇਹ ਕੋਈ ਅਤਕਥਨੀ ਨਹੀਂ ਹੋਏਗੀ। ਆਉਣ ਵਾਲੇ 10 ਦਸੰਬਰ ਨੂੰ ਸਾਡੇ ਵੀਰ ਹਿੰਮਤ ਸਿੰਘ ਸਿਐਟਲ ਜਾ ਰਹੇ ਨੇ ਜਿੱਥੇ ਇੱਕ ਮਿੰਨੀ ਕਨਵੈਨਸ਼ਨ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਹੋ ਰਹੀ ਹੈ ਜਿਹਦੇ ਵਿੱਚ ਸਿਐਟਲ ਦੇ ਵੀਰ ਭੈਣਾਂ ਸ਼ਮੂਲੀਅਤ ਕਰਨਗੇ। ਔਰ ਇਸੇ ਕੰਟੈਕਸਟ ਦੇ ਵਿੱਚ ਅੱਜ ਜਦੋਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਸਟੇਟ ਡਿਪਾਰਟਮੈਂਟ ਫੋਰਨ ਅਫੇਅਰਸ ਨੂੰ ਕਹਿੰਦੇ ਨੇ। ਉਹਨਾਂ ਦੇ ਵਿੱਚ ਦਾ ਇੱਕ ਅੱਗੋਂ ਇੰਡੀਪੈਂਡੈਂਟ ਡਿਪਾਰਟਮੈਂਟ ਹੈ ਜਿਹਨੂੰ ਇੰਟਰਨੈਸ਼ਨਲ ਰਿਲੀਜੀਅਸ ਫਰੀडम ਕਹਿੰਦੇ ਨੇ ਸਟੇਟ ਡਿਪਾਰਟਮੈਂਟ। ਉਹਨਾਂ ਦੇ ਐਂਬੈਸਡਰ ਐਟ ਲਾਰਜ ਮੁਹੰਮਦ ਹੁਸੈਨ ਨੇ, ਉਹਨਾਂ ਦੇ ਨਾਲ ਅਸੀਂ ਇੱਥੇ UN ਪਲਾਜ਼ਾ 'ਚ ਵੀ ਮੁਲਾਕਾਤ ਕੀਤੀ ਸੀ। ਹੁਣ ਇਹ ਜਿਹੜਾ ਫੋਰਮ ਹੈ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ ਸਟੇਟ ਡਿਪਾਰਟਮੈਂਟ ਦਾ, ਇੱਕ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ, ਇੱਕ ਸਟੇਟ ਡਿਪਾਰਟਮੈਂਟ ਦਾ ਹੈ। ਉਹਨਾਂ ਵੱਲੋਂ
ਪੀਰੀਓਡਿਕ ਰਾਉਂਡ ਟੇਬਲ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਉਹ ਜਿਹੜੀਆਂ ਰਿਲੀਜੀਅਸ ਫਰੀडम ਦਾ ਮੁੱਦਾ ਹੈ ਉਸ ਨੂੰ ਚੁੱਕਦੇ ਨੇ। ਔਰ ਅੱਜ ਰਾਉਂਡ ਟੇਬਲ ਕਾਨਫਰੰਸ ਸਟੇਟ ਡਿਪਾਰਟਮੈਂਟ ਦੇ ਇਸ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਹੈਡਿੰਗ ਥੱਲੇ ਹੋਈ ਔਰ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ ਔਰ ਸਰ ਉਦਮ ਸਿੰਘ ਔਰ ਇਸੇ ਤਰ੍ਹਾਂ ਨਿਊ ਜਰਸੀ ਤੋਂ ਇੱਕ ਸਿੱਖ ਨੁਮਾਇੰਦੇ ਉਹ ਆਪਣੇ ਤੌਰ ਤੇ ਪਹੁੰਚੇ ਹੋਏ ਸੀ ਔਰ ਉਹਦੇ ਚ ਆਲਮੋਸਟ ਸਾਰੇ ਧਰਮਾਂ ਦੇ ਵੀ ਔਰ ਜਿਹੜੇ ਪਰਸੀਕਿਊਟਡ ਲੋਕ ਨੇ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ, ਦੇਖ ਰਹੇ ਨੇ, ਉਹਨਾਂ ਨੇ ਪਾਰਟਿਸਿਪੇਸ਼ਨ ਵੀ ਕੀਤੀ ਉਸ ਦੇ ਵਿੱਚ ਜਿੰਨਾ ਕੁ ਲਿਮਿਟਡ, ਕਿਉਂਕਿ ਇਸ ਕਿਸਮ ਦੀਆਂ ਜਿਹਦੇ ਚ ਮਲਟੀਪਲ ਆਰਗੇਨਾਈਜੇਸ਼ਨਸ ਹੁੰਦੀਆਂ ਕੋਈ ਬਹੁਤਾ ਨਹੀਂ ਹੁੰਦਾ। ਲੇਕਿਨ ਇਸ ਮੌਕੇ ਦੇ ਉੱਤੇ ਉਹਨਾਂ ਨੇ ਜਿਹੜਾ ਮੁਹੰਮਦ ਹੁਸੈਨ ਉਹਨਾਂ ਦੇ ਨਾਲ 1-to-1 ਗੁਫ਼ਤਗੂ ਵਿੱਚ ਜਿਹੜੀ ਹੈ ਸਰ ਬਲਵਿੰਦਰ ਸਿੰਘ ਚੱਠਾ ਦੀ ਹੋਈ, ਪਿਕਚਰ ਤੁਸੀਂ ਦੇਖ ਸਕਦੇ ਹੋ। ਔਰ ਉਹਨਾਂ ਨੂੰ ਜਿਹੜਾ ਹੈ ਰਿਪਰੈਜ਼ੈਂਟੇਸ਼ਨ ਮੈਮੋ ਦੇ ਤੌਰ ਦੇ ਉੱਤੇ ਵੀ ਦਿੱਤੀ ਗਈ। ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਹੀ ਵਰਲਡ ਸਿੱਖ ਪਾਰਲੀਮੈਂਟ ਨੇ ਆਪਣਾ ਇੱਕ ਮੈਮੋਰੈਂਡਮ ਜੋ ਕਰੰਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਚੱਲ ਰਿਹਾ ਉਹਨੂੰ ਲੈ ਕੇ ਔਰ ਜਿਹੜਾ ਅਸੈਸੀਨੇਸ਼ਨ ਪਲਾਟ ਇੱਥੇ ਬੇਨਕਾਬ ਹੋਇਆ ਹੈ ਔਰ ਟਾਰਗੇਟ ਕਿਲਿੰਗਸ ਦੀ ਗੱਲ ਹੋ ਰਹੀ ਹੈ, ਸੋ ਉਸ ਦੀ ਕਾਪੀ ਵੀ ਜਿਹੜੀ ਹੈ ਉਹ ਸਟੇਟ ਡਿਪਾਰਟਮੈਂਟ ਆਫੀਸ਼ੀਅਲਸ ਨੂੰ ਔਰ ਐਂਬੈਸਡਰ ਐਟ ਲਾਰਜ ਨੂੰ ਦਿੱਤੀ ਗਈ। ਜਿਸ ਮੈਮੋ ਦਾ ਹੈਡਲਾਈਨ ਇਹ ਹੈ ਕਿ US criminal indictment puts Modi's lawless regime in the dock and signals a time to recalibrate global response to India's state terrorism। कि इंडिया रॉक स्टेट है, स्टेट टैरिज्म कर रही है, ये वक्त आया हुण कि भाई इस नूं जिहड़ा रीकैलीब्रेट करो। ये जिहड़ा जमहूरीयत ते फलाना ते दूजे दे नाल जोड़िया होया और ये डिटेल दे विच है, इहदे विच पूरा केस बिल्ड कीता है। और इस गल दा ध्यान रहे क्योंकि जदों असीं राइट ऑफ सैल्फ डिटरमिनेशन की गल करते हैं, स्वै निर्णय के हक की जिहदे लई खालिस्तान रेफरेंडम की मूवमेंट जिहड़ी है वो चल रही है, ये भी UN चार्टर दे उस जिन्हों फिर अगों एंडोर्स करते हैं वियना कन्वेंशन का जदों हुण जिक्र हुंदा है, फिर जनीवा प्रोटोकॉल हुंदे ने जिहदे च मुढ़ला हक दिता होया है। और इहदे च भी मैमो च क्या होया, सेल्फ डिटरमिनेशन इज नॉट ओनली ए फंडामेंटल राइट enshrined in international humanitarian law, but the concept lies at the heart of Sikh theo-political ideology। कि भाई ये इंटरनेशनल चार्टर दे विच तां तुसीं हुण लिआंदा होएगा, ये मुढ़ले तौर ते सिखां दा जिहड़ा मीरी पीरी दा कॉन्सैप्ट है वो राइट ऑफ सेल्फ डिटरमिनेशन की गल करदा है। वी हैव फॉट ऑफ इंपीरियलिस्ट डोमिनेशन इन द पास्ट and will do so again। Indian colonial rule through the barrel of a gun cannot be maintained in the land of our gurus। कि जिन्हां दे कोल पावर है वो जे समझदे ने कि बंदूक दी नोक ते वो सानू गुलाम बना सकदे ने जे साडा राइट ऑफ सेल्फ डिटरमिनेशन दा हक तो सानू वांझा कर सकदे ने, ते वो बड़े भुलेखे च ने। साडी they taught us to resist oppression and to struggle for a just egalitarian order within which all people will live in dignity। कि असी तो उस गुरु दे सिख हैं जिन्हां ने सानू जुल्म दे खिलाफ खलोना सिखाया कि भाई किवें एक बराबरी दे समाज दे लई जिथे कि लोग ऑनर और डिग्निटी नाल रह सकन, वो साडा मिशन है सिक्खी दा। Those who know their history will know that is the Sikh tradition and no amount of desperate criminality by the Indian state will ever change that। कि साडा इतिहास पढ़ लो, जिन्ने मर्जी तुसी क्रिमिनल स्टेट दे टैक्टिक यूज कर लो, तुसी सानू झका नहीं सकदे। हिंदुत्ववाद फासिस्ट caste ridden ideology which is being aggressively asserted by the ruling BJP and its extremist right-wing affiliate is diametrically at odds with Sikh worldwide, which explains the lengths to which India has gone and is going to silence the Sikhs। कि हिंदुत्ववादी आइडियोलॉजी जी बिल्कुल इन कंट्रास्ट है, सिख आइडियोलॉजी इगैलिटेरियन बराबरी की गल करती है, ये जात पात की गल करती है, इंसान नूं इंसान नाल वंडदी है और इहदा साडा सीधी टक्कर है इहदे नाल। और ये इंटरनैशनली भी वायलेंस करके सिखां नूं चुप कराउणा चाहुंदे ने। और ये जिहड़ा इन अ सेंस इट इज़ ए क्लैश ऑफ सिविलाइजेशंस which Hindutva inspired killers cannot win through dishonorable, illegal
एंड कॉवर्डली मीन्स कि ये हुण क्लैश ऑफ सिविलाइजेशंस है। एक पासे बराबरी दी प्लूरलिस्टिक इंटरनेशनल लॉ के मुताबिक UN चार्टर के मुताबिक सिख आइडियोलॉजी, दूसरे पासे नाजी तर्ज की फाशीवादी तर्ज की नार्सिस्टिक मोदी और RSS की आइडियोलॉजी। और ये कदे भी जिहड़ा है इनू सिख जिहड़ा है वो जितन नहीं देणगे। अल्टीमेटली जिहड़ा है उस धरती के उत्ते उही आइडियोलॉजी एग्जिस्ट करेगी, उही सिविलाइजेशन एग्जिस्ट करेगी जिन्हां दा आधार ये है हुण हुक्म हुआ मेहरबान दा पै कोई न किसे रिझाण दा सब सुखाली उठिया ये हुआ हले मेरा जियो। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਕਿਵੇਂ ਬਾਲੀਵੁੱਡ ਦੀਆਂ ਫਿਲਮਾਂ ਨੂੰ ਸਿੱਖਾਂ, ਮੁਸਲਮਾਨਾਂ, ਈਸਾਈਆਂ ਨੂੰ ਬੇਇੱਜ਼ਤ ਕਰਨ ਲਈ ਵਰਤ ਰਹੀ ਹੈ। ਔਰ ਇਸ ਸੰਬੰਧੀ ਸਾਡੀ ਭੈਣ ਅਮਨਜੋਤ ਕੌਰਾਂ ਦੀ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ, ਜਿਹੜੀ ਤੁਹਾਡੇ ਨਾਲ ਆਪਾਂ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਾਡੇ ਵੀਰ ਇਕਬਾਲ ਸੰਘੇੜਾ ਜੀ ਨੇ ਸਾਨੂੰ ਕਰੈਕਟ ਕੀਤਾ ਹੈ ਕਿ ਜਿਹੜੇ ਸੈਨੇਟਰ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਹੈ ਉੱਥੋਂ वर्जीनिया तो उन्होंने नाम टिम केन है, नॉट किम। बहुत मेहरबानी और प्लीज कंसिडर दिस। मैनी थैंक्स, बहुत शुक्रिया। असी अपने व्यूअर्स दियां लिखतां नूं भी मुख थां दिंदे हैं और मैं हमेशा ही एडमायर करदा जदों भैन जी अमनजोत कौर सानू लिखदे ने। जिस भी विषय ते वो लिखण उन्हां दी पूरी उहदे ते पकड़ हुंदी है, सर्च हुंदी है, रीसर्च हुंदी है और पंथ दे प्यार दे विच भिज्जिया वो अपनी कलम चुकते हैं। बिल्कुल। और पिछले दिनों जदों असी खास तौर पर ये जिहड़ी फिल्म ने जी उन्हें बॉक्स ऑफिस हिट कर लिया, अर्जन वैली दे नां थल्ले जो चल रहा सी, और बहुत सारे जिहड़े मैं देखदा अपना भी एक वड्डा बेवकूफां दा टोला है जिहड़ा उहनूं ਜਿਹੜਾ ਉਹ बड़ा कोई झूठा ही ਉਹਨੂੰ ਇਤਿਹਾਸ ਸਿਰਜ ਕੇ ਕੋਈ ਹਰੀ ਸਿੰਘ ਨਲੂਏ ਦੇ ਪੁੱਤਰ ਨਾਲ ਜੋੜ ਰਿਹਾ ਹੈ, ਕੋਈ ਕਿਸੇ ਹੋਰ ਨਾਲ ਜੋੜ ਰਿਹਾ। ਸੋ ਉਹਨਾਂ ਦੀ ਜਿਹੜੀ ਲਿਖਤ ਸੀ ਉਸ ਨੇ ਜਿਹੜਾ ਉਹ ਕਾਫੀ ਅਵੇਅਰਨੈਸ ਪੈਦਾ ਕੀਤੀ ਔਰ ਸਾਨੂੰ ਕਾਫੀ ਐਪਰੀਸ਼ੀਏਸ਼ਨ ਦੀਆਂ ਲਿਖਤਾਂ ਵੀ ਆਈਆਂ ਕਿ ਭਾਈ ਉਹਨਾਂ ਨੇ ਠੀਕ ਐਨਾਲਾਈਜ਼ ਕੀਤਾ ਹੈ ਕਿ ਇਹਦਾ ਮਕਸਦ ਕੀ ਹੈ ਉਹ ਸਾਰੇ ਦੇ ਥੱਲੇ। ਅੱਜ ਉਹਨਾਂ ਨੇ ਸਾਨੂੰ ਬਰੀਫ ਹੈ ਲਿਖਤ ਉਹਨਾਂ ਦੀ ਔਰ कि हुण आने वाले पीरीयड च किवें कई फिल्मां लाइन अप कीतियां हुई ने उन्होंने जिहदे चों उन्होंने एंटाई सिख माहौल क्रिएट करना है जां सिखां नूं डिमोनाइज करना है। और उन्होंने लिखा है हेडलाइन है मोर फिल्म्स लाइन टू अटैक सिक्स वाया बॉलीवुड। Bollywood has full on assault lined up to tarnish Sikhs and Punjabis within this year। इस आउंदे साल दे विच उन्होंने किवें सानू टारनिश करना है, गंदला करना है साडा इमेज। सैम बहादुर फिल्म ऑन सैम मानेकशॉ हैज erased रोल ऑफ सिख सोल्जर्स इन 1971 वॉर। हुणे मानेकशॉ जिन्हों फील्ड मार्शल का दर्जा इंदिरा गांधी ने दिता, पारसी मूल का, और वो खुद जदों भी 71 का ਜਿਹੜਾ ਉਹ ਜ਼ਿਕਰ ਹੁੰਦਾ ਰਿਹਾ ਤੇ ਉਹ ਉਹਦੀ ਤਾਂ ਹਮੇਸ਼ਾ ਹੀ ਸਿੱਖਾਂ ਲਈ ਐਡਮਿਰੇਸ਼ਨ ਰਹੀ ਆ। ਉਹ ਹਾਲਾਂ ਉਹਦਾ ਜਨਮ ਵੀ ਅੰਮ੍ਰਿਤਸਰ ਦਾ ਹੈ, ਉਹਦੇ ਫਾਦਰ ਸ਼ਾਇਦ ਉੱਥੇ ਕਾਰੋਬਾਰ ਕਰਦੇ ਸੀ ਜਾਂ ਕੋਈ ਫੌਜ 'ਚ ਸੀ ਜਾਂ ਕੀ ਸੀ। ਲੇਕਿਨ ਇਹਨਾਂ ਨੇ ਕਿਹਾ ਵੀ ਇਹ ਜਿਹੜੀ ਸੈਮ ਬਹਾਦਰ ਦੇ ਉੱਤੇ ਫਿਲਮ ਬਣੀ ਹੈ ਉਹਦੇ 'ਚ ਸਿੱਖਾਂ ਨੂੰ ਬਿਲਕੁਲ ਜਿਹੜਾ ਉਹ ਅਰੇਜ਼ ਕਰਤਾ ਉਹਨਾਂ ਦਾ ਰੋਲ। ਐਨੀਮਲ ਫਿਲਮ ਹੈਜ਼ ਪੰਜਾਬੀ ਲੈਡ ਕਰੈਕਟਰ ਆਸਕਡ ਹਿਸ ਦਾਦਾ ਓਪਨਲੀ ਇਫ ਹੀ ਨੈਵਰ ਹੈਡ ਅਫੇਅਰ ਵੈਨ ਹੀ ਵਾਜ਼ ਯੰਗ and Sikh guards laughing and cheering and firing gunshots in air when hero Ranbir Kapoor, their boss, walks totally naked in garden of his house in front of elders, women,
men guess ਕਿ ਵੀ ਉਹ ਹੀ ਕਰ ਰਹੇ ਨੇ ਜਿਹੜੇ ਸਿੱਖ ਰੂਪ ਵਾਲੇ ਗਾਰਡ ਖੜੇ ਕੀਤੇ ਹੋਏ ਨੇ, ਔਰ ਇਹ ਜਿਹੜਾ ਇਸ ਕਿਸਮ ਦੀ ਬੇਹਯਾਈ ਔਰ ਬੇਸ਼ਰਮੀ ਦਾ ਕਰ ਰਿਹਾ। ਔਰ ਇੱਕ ਦੋ ਨੇ ਹੋਰ ਵੀ ਪੁੱਛਿਆ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਐਨੀਮਲ ਟ੍ਰੇਡ ਦੇ ਇਹ ਲੋਕ, ਇਹ ਕਿਹੜੀ ਸੁਸਾਇਟੀ ਜਾਂ ਕਿਹੜਾ ਸਮਾਜ ਸਾਡਾ ਉਸ ਦਾ ਇਮੇਜ ਪ੍ਰੈਜ਼ੈਂਟ ਕਰ ਰਿਹਾ ਹੈ। ਲੇਕਿਨ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਬਾਕਸ ਆਫਿਸ ਹਿੱਟ ਕੀਤੀ ਹੈ ਜਾਂ ਪੰਜਾਬ, ਇਹ ਤਾਂ ਨਹੀਂ ਹੈ ਵੀ ਪੰਜਾਬ ਦੇ ਸਿਨੇਮੇ ਖਾਲੀ ਨੇ ਜਾਂ ਕਿਸੇ ਨੇ ਇਹਦੇ ਤੇ, ਮੈਂ ਨਹੀਂ ਦੇਖੀ ਹੈ ਕੋਈ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਜਾਂ ਕਿਸੇ ਸਿੱਖ ਸੰਸਥਾ ਦੀ ਇਹਦੇ ਉੱਤੇ ਸਟੇਟਮੈਂਟ ਹੈ। ਹਾਲਾਂ ਜਿਹੜੇ ਬਹੁਤ ਵਾਰ ਕੋ ਆਪਣੀ ਬਣਨ ਲੱਗਦੀ ਹੈ ਉਦੋਂ ਤਾਂ ਅਸੀਂ ਆ ਜਾਂਦੇ ਹਾਂ ਜੀ, ਆਹ ਵੀ ਸਿੱਖੀ ਦੇ ਖਿਲਾਫ ਹੈ, ਉਹ ਵੀ ਸਿੱਖੀ ਦੇ ਖਿਲਾਫ ਹੈ। ਬਿਲਕੁਲ ਹੁਣ ਜਿਹੜਾ ਉਹ ਇਸ ਤੋਂ ਅੱਗੇ ਐਨੀਮਲ ਵਿਲ also have sequel named Animal Park which promises to be more violent and vulgar than first film। ਹੁਣ ਇਹਦੇ ਚੋਂ ਇੰਨੇ ਪੈਸੇ ਉਹਨੇ ਬਣਾਏ ਨੇ, ਉਹਨੇ ਆਲਰੇਡੀ ਐਲਾਨ ਕਰਤਾ ਕਿ ਜੀ ਨੈਕਸਟ ਜਿਹੜੀ ਹੈ ਅਸੀਂ ਐਨੀਮਲ ਪਾਰਕ, ਹਾਂ ਦੂਸਰਾ ਹਿੱਸਾ ਜਿਵੇਂ ਗਦਰ 2 ਦੇ ਨਾਂ ਥੱਲੇ ਉਹ ਜਿਹੜਾ ਫੋਕਾ ਜਿਹਾ ਧਰਮਿੰਦਰ ਔਰ ਸਾਰਾ ਟੱਬਰ ਹਿੰਦੂਤਵੀ ਦੇ ਨਾਂ ਥੱਲੇ ਉਹ ਪੰਜਾਬ ਦੇ ਪੁੱਤ ਕਹਿ ਕੇ ਵੋਟਾਂ ਦਿੰਦੇ ਨੇ, ਲੋਕ ਵੀ ਪਾਉਂਦੇ ਨੇ। ਇਹ ਵੀ ਜਿਹੜਾ ਗੁਰਦਾਸਪੁਰੋਂ ਉਹਨੂੰ ਵੀ ਬਣਾਇਆ ਤੇ ਹੁਣ ਵੀ ਉਹ ਸਾਰੀ ਫਾਰਮਰ ਮੂਵਮੈਂਟ ਵੇਲੇ ਉਹਦਾ ਕੀ ਰੋਲ ਰਿਹਾ ਤੇ ਅਦਰਵਾਈਜ਼ ਰਿਹਾ। ਫਿਰ ਉਹਨਾਂ ਨੇ ਕਿਹਾ ਸ਼ਾਹਰੁਖ ਖਾਨ ਇਜ਼ ਡੂਇੰਗ ਏ ਫਿਲਮ ਕਾਲਡ ਦੁਨਕੀ ਵਿਚ ਇਜ਼ ਅਬਾਊਟ ਪੰਜਾਬੀਜ਼ ਡੂਇੰਗ ਇਲੀਗਲ, ਮੇਰੇ ਖਿਆਲ ਡੋਂਕੀ ਹੋਏਗਾ ਜਿਹੜਾ ਕਹਿੰਦਾ ਡੋਂਕੀ ਲਾਉਣਾ, ਇਲੀਗਲ ਇਮੀਗ੍ਰੇਸ਼ਨ। Shah Rukh Khan is doing a film called Donkey, which is about Punjabis doing illegal immigration to go abroad. Its promos are shameful caricature of Punjabis and Sikhs using vulgar language, being stupid, being weak in English, and using illegal means to go abroad. Please see links of its promo on YouTube. Already ਉਹਦਾ promo ਚੱਲ ਰਿਹਾ ਔਰ ਉਹਦੇ ਚ ਉਹਨਾਂ ਨੂੰ ਇਸ ਰੂਪ ਦੇ ਵਿੱਚ ਪੇਸ਼ ਕੀਤਾ ਹੈ ਜੀ। This film is made by Rajkumar Hirani, who is top director and has earlier also caricatured Sikhs as superstitious, misogynistic in his films like Lage Raho Munna Bhai। ਕਿ ਇਹਨੇ ਅੱਗੇ ਉਸ ਫਿਲਮ 'ਚ ਵੀ ਕੈਰੀਕੇਚਰ ਉਹ ਕਾਰਟੂਨ ਛੋਟੇ ਇਮੇਜ ਬਣਾ ਕੇ ਸਿੱਖਾਂ ਨੂੰ ਬਦਨਾਮ ਕੀਤਾ, ਤੇ ਹੁਣ ਇਹ ਜਿਹੜੀ ਫਿਲਮ ਹੈ ਡੋਂਕੀ ਉਹਦੇ ਥੱਲੇ ਵੀ ਉਹੀ ਉਹਨਾਂ ਦੇ ਪ੍ਰੋਮੋ ਦਾ। There was web series named Kohra last year which was about Sikhs and Punjabis killing each other in rivalries or itch to go abroad, or NRIs settling enmity scores in India. A web series named Cat was also about drugs and gangs in Punjab। ਕਿ ਉਹਨਾਂ ਨੇ ਕੋਹਰਾ ਦਾ ਜ਼ਿਕਰ ਕੀਤਾ ਵੀ ਜਿਹੜੀ ਲਾਸਟ ਈਅਰ ਸੀ ਉਹ ਵੀ ਇਸੇ ਦੇ ਉੱਤੇ, ਔਰ ਇਹ ਵੈਬ ਸੀਰੀਜ਼ ਕੈਟ ਵੀ ਉਹ ਡਰੱਗਸ ਔਰ ਉਹਦੇ ਨਾਲ ਜੋੜ ਕੇ ਪੰਜਾਬੀਆਂ ਨੂੰ। ਅੱਛਾ। ਨਾਓ ਵੀ ਆਲਸੋ ਹੈਵ ਅ ਫਿਲਮ ਔਨ ਚਮਕੀਲਾ ਐਂਡ ਆਈ ਬੈਟ ਦੇ ਵਿਲ ਸ਼ੋ ਮਿਲੀਟੈਂਟਸ ਕਿਲਡ ਚਮਕੀਲਾ। ਇਹ ਦਲਜੀਤ ਦੋਸਾਂਝ ਜਿਹਨੂੰ ਉਹਦੀ ਪੱਗ ਬੜੀ ਲੱਗਦੀ ਹੈ ਕਿ ਜੀ ਦੇਖੋ ਪੱਗ ਵਾਲਾ ਕਿੱਥੇ, ਉਹੀ ਤੁਸੀਂ ਦੇਖੋ ਇਹਨਾਂ ਦੀ ਪੈਸੇ ਦੀ ਭੁੱਖ ਕੀ ਹੈ। ਉਹੀ ਬਾਇਓਪਿਕ ਜਸਵੰਤ ਸਿੰਘ ਖਾਲੜਾ ਜਾਲੀ ਜਿਹੀ ਦਾੜੀ ਰੱਖ ਕੇ ਬਣ ਜਾਂਦਾ, ਉਹ ਸੈਂਸਰ ਹੋਈ ਆ, ਉਹ ਅਜੇ ਤੱਕ ਵੀ ਪਤਾ ਨਹੀਂ ਰਿਲੀਜ਼ ਨਹੀਂ ਹੋਈ ਖਾਲੜੇ ਦੇ ਉੱਤੇ, ਤੇ ਨਾਲ ਹੀ ਚਮਕੀਲਾ ਬਣ ਗਿਆ। ਉਹਨੂੰ ਕਿਹਾ ਵੀ ਉਹਦੇ 'ਚ ਉਹ ਵੀ ਦਿਖਾਣਗੇ ਵੀ ਖਾੜਕੂਆਂ ਨੇ ਮਾਰਤਾ ਚਮਕੀਲੇ ਨੂੰ, ਇਹ ਵੀ ਬੈਡ ਨੇਮ ਦੇਣ ਲਈ। There is also Indira Gandhi biopic by Kangana Ranaut in which she promises that she will show Operation Blue Star। ਹੁਣ ਉਹ ਇੰਦਰਾ ਗਾਂਧੀ ਬਣੇਗੀ ਔਰ ਉਹੀ ਸਾਰਾ ਦੌਰ ਦੌਰਾ। I believe after foreign nations have exposed targeted killings by Ra, India will demonize Sikhs and Punjabis further, and not only through internet but also their chief propaganda arm which is Bollywood। ਹੁਣ ਜਿੰਨੀ ਸਿੱਖਾਂ ਨੂੰ ਪਜ਼ੀਰਾਈ ਮਿਲੀ ਹੈ, ਸਿੱਖ ਜਿਵੇਂ ਅਸੀਂ ਜ਼ਿਕਰ ਕੀਤਾ ਪਹਿਲੇ ਦੋ ਸੈਗਮੈਂਟਸ ਕਿ ਭਾਈ ਖਾਲਿਸਤਾਨ ਦਾ ਇਸ਼ੂ ਸਿੱਖਾਂ ਦਾ ਔਰ ਐਜ਼ ਏ ਵਿਕਟਮ, ਉਹ ਹੁਣ ਹੋਰ ਵਿਲੀਫਾਈ ਕਰਨਗੇ। ਔਰ ਬਾਲੀਵੁੱਡ ਤੋਂ ਪਾਵਰਫੁਲ ਹੋਰ ਕਿਹੜਾ ਮੀਡੀਆ ਹੋ ਸਕਦਾ ਹੈ ਸਿੱਖਾਂ ਨੂੰ ਨੈਗੇਟ ਕਰਨ ਦੇ ਲਈ। Not without reason is every other film and web series based on Punjab. They are hell bent on painting Punjabis as druggies, perverts, vigilantes, militants, rapists, murderers, low IQ, and showing our men and women
ਐਂਡ ਈਵਨ ਆਵਰ ਐਲਡਰਸ ਐਜ਼ ਲੂਜ਼ ਕਰੈਕਟਰ ਕਿ ਭਾਈ ਇਹਨਾਂ ਦਾ ਜ਼ੋਰ ਲੱਗਾ ਹੋਇਆ ਵੀ ਸਿੱਖਾਂ ਨੂੰ ਤੁਸੀਂ ਇਹ ਸਾਰਾ ਹੀ ਇਸ ਲੈਵਲ ਦੇ ਪੱਧਰ ਦੇ ਉੱਤੇ ਨੀਵਾਂ ਪੱਧਰ ਦਾ ਦਿਖਾਓ ਕਿ ਭਾਈ ਇਹ ਤਾਂ ਗਧੇ ਨੇ ਔਰ ਕੋਈ ਇਹਨਾਂ ਦਾ ਕਿਰਦਾਰ ਨਹੀਂ ਹੈ, ਕੋਈ ਕਰੈਕਟਰ ਨਹੀਂ ਹੈ, ਇਹਨਾਂ ਦਾ ਕੋਈ ਮੋਰਲ ਨਹੀਂ ਹੈ। ਅਖੀਰਲਾ ਪੈਰਾਗ੍ਰਾਫ ਹੈ ਉਹਨਾਂ ਦਾ, what is worse is silence of Sikh channels, Sikh bodies, SGPC and foolish Punjabis making these unacceptable films hits because they jump to see any film or web series with Punjabi or Sikh angle in it. ਦੇਖੋ ਜੀ ਪੱਗ ਵਾਲਾ ਦਿਖਾਤਾ ਜੀ, ਦੇਖੋ ਜੀ ਉਹਦੇ ਭਾਵੇਂ ਉਹ ਜੋ ਵੀ ਹੈ ਜਿਹੜੇ ਬਾਡੀਗਾਰਡ ਨੇ ਉਹ ਬੜੇ ਬਹਾਦਰ ਬੜੇ ਹੈਂਡਸਮ ਲੱਗਦੇ ਨੇ, ਅਸਲੀ ਸਿੱਖ ਲੱਭੇ ਆ ਜੀ। ਜੇ ਤੁਸੀਂ ਇੰਨਾ ਇਹ ਹੈ ਗੁਲਾਮੀ ਦੇ ਸਾਰੇ ਚਿੰਨ ਉਹਨਾਂ ਨੇ ਕਿਹਾ, ਪਰ ਇਹਨਾਂ ਨੇ ਬੁੱਲ ਕਿਉਂ ਸੀਤੇ ਹੋਏ ਨੇ SGPC ਸਿੱਖ ਬਾਡੀਜ਼ ਔਰ ਦੂਜੇ, ਔਰ ਉਹਨਾਂ ਨੇ ਕਿਹਾ ਵੈਨ ਵਿਲ ਪੰਜਾਬੀ ਸਟਾਪ ਫੰਡਿੰਗ ਓਨ ਇਕਨੋਮੀ ਬਾਈ ਓਪਰੈਸਰਸ। ਤੁਸੀਂ ਆਪਣੀਆਂ ਜੁੱਤੀਆਂ ਦੇ ਕੇ ਆਪਣੇ ਸਿਰ 'ਚ ਜੁੱਤੀਆਂ ਖਾ ਰਹੇ ਹੋ, ਤੁਹਾਨੂੰ ਕਦੋਂ ਸ਼ਰਮ ਆਏਗੀ ਕਿ ਭਾਈ ਤੁਸੀਂ ਆਪਣੇ ਪੈਸਿਆਂ ਦੇ ਨਾਲ ਆਪਣੀ ਬੇਇੱਜ਼ਤੀ ਕਰਵਾ ਰਹੇ ਹੋ, ਕਦੋਂ ਕਰੋ। ਹੂ ਪੇਜ਼ ਟੂ ਸੀ ਓਨ ਕੌਮ ਐਂਡ ਲੈਂਡ ਬੀਇੰਗ ਡੀਗ੍ਰੇਡਡ ਸੋ ਬੈਡਲੀ। ਕੋਈ ਦੁਨੀਆ 'ਚ ਦੇਖਿਆ ਕਿ ਵੀ ਤੁਸੀਂ ਆਪਣੀ ਬਰਬਾਦੀ ਦੇਖਣ ਦੇ ਲਈ ਔਰ ਆਪਣੀ ਬਦਹਾਲੀ ਜਿਹੜੀ ਹੈ ਉਸ ਨੂੰ ਜਿਹੜਾ ਨੈਗੇਟਿਵ ਕਰਨ ਦੇ ਲਈ ਤੁਸੀਂ ਆਪਣੇ ਪੈਸਿਆਂ ਦੇ ਨਾਲ ਜਿਹੜਾ ਉਹ ਘਰ ਫੂਕ ਕੇ ਤੁਸੀਂ ਤਮਾਸ਼ਾ ਦੇਖਣ ਵਾਲੀ ਕੋਈ ਹੋਰ ਬੇਵਕੂਫ ਕੋਈ ਹੋਣਗੇ ਦੁਨੀਆ ਦੇ ਵਿੱਚ। I am deeply disturbed to see silent of Sikhs or they're enjoying and defending such anti-Sikh, anti-Punjab content। ਔਰ ਜੇ ਤੁਸੀਂ ਇਹਦੀ ਗੱਲ ਕਰੋ ਤੇ ਤੁਹਾਨੂੰ ਉਦਾਂ ਦੇ ਮਿਲ ਪੈਣਗੇ। ਇੱਕ ਤਾਂ ਵੈਸੇ ਹੀ ਕਾਮਰੇਡ ਜਿਹੜੇ ਨੇ ਉਹਨਾਂ ਨੂੰ ਹੋਰ ਸਭ ਐਕਸੈਪਟ ਹੈ, ਸਿੱਖੀ ਦੀ ਚੜ੍ਹਾਈ ਨਾਲ ਤਕਲੀਫ ਹੁੰਦੀ ਹੈ, ਪਰ ਇਸ ਕਿਸਮ ਦੇ ਮੁੱਦਿਆਂ 'ਚ ਕਿਉਂਕਿ ਸਾਡੀ ਇੱਕ ਕਲਾਸ ਤਾਂ ਹੈ ਜਿਹੜੀ ਬਿਲਕੁਲ ਧਾਰਮਿਕ ਹੈ, ਉਹਦਾ ਤਾਂ ਕੋਈ ਲਾਗਾ ਦੇਗਾ ਹੀ ਨਹੀਂ, ਪਰ ਜਿਹੜੇ ਵਿੱਚ ਵਿਚਾਲੇ ਨੇ ਉਹ ਜਿਹੜੇ ਨੇ ਉਹ ਜਾ ਕੇ ਉੱਥੇ ਸਿਰਮੇ ਭਰੇ ਹੁੰਦੇ ਨੇ, ਉਹਨਾਂ ਨੇ ਲੱਗਦਾ ਜੀ ਸਿੱਖ ਦਿਖਾਤਾ ਜੀ, ਦੇਖੋ ਸਿੱਖ ਕਿਰਦਾਰ ਕੀ ਦਿਖਾਇਆ। ਦੇਖੋ ਹੁਣ ਸਿੱਖਾਂ ਤੋਂ ਮਿਊਜ਼ਿਕ ਜੀ ਬਾਲੀਵੁੱਡ ਦਾ ਪੰਜਾਬੀ ਮਿਊਜ਼ਿਕ ਵੱਜਦਾ ਜੀ, ਉਹਦਾ ਪੰਜਾਬੀਕਰਨ ਹੋ ਗਿਆ। ਤੁਸੀਂ ਦੇਖੋ ਤਾਂ ਸਹੀ ਉਹ ਤੁਹਾਨੂੰ ਲਿਜਾ ਕਿੱਧਰ ਨੂੰ ਰਹੇ ਜੀ। ਰਾਸਾ ਬਿਲਕੁਲ ਸੱਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ RSS ਮੁਖੀ ਮੋਹਨ ਭਾਗਵਤ ਆਪਣੇ 3 ਰੋਜ਼ਾ ਦੌਰੇ ਲਈ ਪੰਜਾਬ ਪਹੁੰਚ ਗਿਆ ਹੈ ਔਰ ਉਸਨੇ ਕੱਲ ਰਾਧਾ ਸਵਾਮੀ ਦੇ ਡੇਰੇ ਬਿਆਸ ਵਿੱਚ ਡੇਰਾ ਮੁਖੀ ਨਾਲ ਮੁਲਾਕਾਤ ਕਰਨੀ ਹੈ ਔਰ ਇਸੇ ਤਰ੍ਹਾਂ RP ਸਿੰਘ ਅਤੇ ਮਨਜਿੰਦਰ ਸਿਰਸੇ ਵਰਗੇ RSS ਦੇ ਜਿਹੜੇ ਟੂਚੇ ਆਪਣੀਆਂ ਨੁਟੰਕੀਆਂ ਜਿਹੜੀਆਂ ਨੇ ਉਹ ਕਰ ਰਹੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ RSS ਦਾ ਪੂਰਾ ਜ਼ੋਰ ਲੱਗਾ ਹੋਇਆ ਹੈ, ਉਹਨਾਂ ਨੇ ਜ਼ਬਰਦਸਤ ਕਾਮਯਾਬੀ ਹਾਸਲ ਕੀਤੀ ਹੈ ਰਾਜਸਥਾਨ, ਮੱਧ ਪ੍ਰਦੇਸ਼ ਔਰ ਛੱਤੀਸਗੜ੍ਹ 'ਚ ਜੀ, ਔਰ ਉਹਨਾਂ ਨੂੰ ਜਿਹੜੀਆਂ ਅਨਕੰਕਰੇਬਲ ਟੈਰੀਟਰੀਜ਼ ਨੇ ਉਹਨਾਂ ਨੂੰ ਕੰਕਰ ਕਰਨ ਦੀ ਲਿਲ ਲੱਗੀ ਹੋਈ ਹੈ। ਔਰ ਅਸੀਂ ਦੇਖਿਆ ਕਿ ਰਾਜਸਥਾਨ ਦੀਆਂ ਚੋਣਾਂ ਤੋਂ ਪਹਿਲਾਂ ਕਿਵੇਂ ਉਹਨਾਂ ਨੇ ਉਸ ਗੁੰਡੇ ਰਾਮ ਰਹੀਮ ਨੂੰ ਪੈਰੋਲ ਦੇ ਉੱਤੇ ਰਿਹਾ ਕਰਵਾ ਕੇ ਰਾਜਸਥਾਨ ਦੀ ਜਿਹੜੀ ਸਿੱਖ ਬੈਲਟ ਹੈ, ਹਨੂਮਾਨਗੜ੍ਹ, ਗੰਗਾਨਗਰ, ਇਹ ਸਾਰੇ ਜਿੱਥੇ ਕਿ ਉਹਦੇ ਜਿਹੜੀ ਹੈ ਉਹ ਫਾਲੋਅਰ ਵੀ ਨੇ, ਉਹਨਾਂ ਨੂੰ ਵੋਟ ਬੈਂਕ ਨੂੰ ਪ੍ਰਭਾਵਿਤ ਕੀਤਾ ਔਰ ਕੁਝ ਸੀਟਾਂ ਜਿਹੜੀਆਂ ਨੇ ਕੁਝ ਪਰਸੈਂਟੇਜ ਦੇ ਉੱਤੇ ਹੀ ਲੂਜ਼ ਜਾਂ ਵਿਨ ਕੀਤੀਆਂ ਜਾਂਦੀਆਂ ਨੇ। ਹੁਣ ਕਿਉਂਕਿ 2024 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਨੇ,
ਪਿਛਲੀਆਂ ਚੋਣਾਂ ਵੇਲੇ ਵੀ ਅਸੈਂਬਲੀ ਚੋਣਾਂ 'ਚ ਵੀ ਬੀਜੇਪੀ ਬੁਰੀ ਤਰ੍ਹਾਂ ਪਿੱਟੀ, ਭਾਵੇਂ ਅਸੀਂ ਇੱਕੋ ਕਾਲਾ ਚੋਰ ਲੈ ਆਂਦਾ ਅਰਵਿੰਦ ਕੇਜਰੀਵਾਲ, ਪਰ ਬੀਜੇਪੀ ਦੇ ਪੈਰ ਨਹੀਂ ਲੱਗੇ ਔਰ ਮੋਦੀ ਵੀ ਉੱਥੋਂ ਮੁੜ ਗਿਆ। ਔਰ ਹੁਣ ਇੱਕ ਐਸਪੀ ਬਠਿੰਡੇ ਦਾ ਸਸਪੈਂਡ ਵੀ ਕੀਤਾ ਹੈ ਕਿ ਜਦੋਂ ਮੋਦੀ ਨੇ ਮੈਸੇਜ ਦਿੱਤਾ ਸੀ ਕਿ ਕਹਿ ਦੇਣਾ ਚਰਨਜੀਤ ਚੰਨੀ ਕੋ ਕਿ ਮੈਂ ਜਾਨ ਬਚਾ ਕੇ ਆ ਗਿਆ ਹੂੰ, ਸੋ ਉਹ ਕਵਰ ਅਪ ਕਰਨ ਲਈ ਜੀ ਵਾਕਈ ਖਤਰਾ ਸੀ। ਉਹ ਪਿਛਲੇ ਦਿਨਾਂ 'ਚ ਆਇਆ ਜੀ, ਉਹਨੂੰ ਜਿਹੜਾ ਐਸਪੀ ਸੀ ਸਿਕਿਉਰਿਟੀ ਦਾ ਜਾਂ ਦੂਜਾ ਉਹਨੂੰ ਸਸਪੈਂਡ ਕਰ ਦਿੱਤਾ। ਪਰ ਹੁਣ ਇਹ 2024 ਦੀਆਂ ਚੋਣਾਂ ਲਈ ਜਦੋਂ ਇਹ ਆਰਐਸਐਸ ਦੇ ਆਪਣਾ ਸਾਰਾ ਕੈਲਕੂਲੇਟ ਕਰ ਰਹੇ ਨੇ ਕਿ ਕਿੱਥੇ ਕਿੱਥੇ ਕੀ ਹੈ, ਸੋ ਹੁਣ ਮਾਝੇ ਦੀ ਐਂਡ ਹਾਰਟਲੈਂਡ ਦੇ ਵਿੱਚ ਰਾਧਾ ਸਵਾਮੀ ਨਾਂ ਦੇ ਥੱਲੇ ਜਿਹੜੇ ਇਹ ਬਿਠਾਏ ਹੋਏ ਨੇ ਔਰ ਇਹ ਸਾਰੇ ਦੇ ਚਲਦਿਆਂ ਗੁਰਿੰਦਰ ਢਿੱਲੋਂ ਜਿਹੜਾ ਹੁਣ ਇਹਦਾ ਮੁਖੀ ਹੈ, ਟੱਬਰ ਦਾ ਕੰਮ ਹੀ ਹੈ। ਪਹਿਲਾਂ ਸਾਵਣ ਸਿੰਘ ਸੀ, ਫਿਰ ਉਹਦਾ ਮੁੰਡਾ ਰਿਹਾ ਗੁਰਚਰਨ ਸਿੰਘ, ਇਹ ਹੁਣ ਉੱਥੋਂ ਹੀ ਉਹਨਾਂ ਦੇ ਅੱਗੋਂ ਪੇਕਿਆਂ ਸਹੁਰਿਆਂ ਚੋਂ ਫੜ ਕੇ ਲਿਆਂਦਾ। ਇਹ 6 ਮਹੀਨੇ ਤਾਂ ਇਹਨੂੰ ਅੰਦਰ ਰੱਖਿਆ ਸੀ ਲੁਕੋ ਕੇ, ਕਿਉਂਕਿ ਦਾੜੀ ਨਹੀਂ ਸੀ, ਦਾੜੀ ਸਿਰ ਮੂੰਹ ਮੁੰਨਿਆ ਹੋਇਆ ਸੀ। ਜਦੋਂ ਦਾੜੀ ਦੂੜੀ ਵੱਧ ਗਈ, ਪੱਗ ਬੰਨ ਕੇ ਫੇਰ ਆ ਜੀ ਹੁਣ ਬਾਬਾ ਜੀ ਬਣਾ ਦਿੱਤੇ ਨੇ। ਹੁਣ ਪਹਿਲਾਂ ਵੀ ਇਹ ਮਿਲਿਆ ਔਰ ਇਹ ਖਬਰ ਹੈ ਇਹਨਾਂ ਦੇ ਕਿ ਵੀ ਮੋਹਨ ਭਾਗਵਤ ਤਾਂ ਪਹੁੰਚ ਗਿਆ ਆਲਰੇਡੀ, ਜਲੰਧਰ 'ਚ ਠਹਿਰਿਆ ਉਹਨੇ। ਪਹਿਲਾ ਦਿਨ ਤਾਂ 20 ਜਿਹੜੇ ਟੌਪ ਪੰਜਾਬ ਦੇ ਵਿੱਚ ਆਰਐਸਐਸ ਦੇ ਲੀਡਰ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ 'ਚ ਹੁਣ ਪੱਗਾਂ ਵਾਲੇ ਵੀ ਭਰਤੀ ਕੀਤੇ ਹੋਏ ਨੇ। ਜਿਵੇਂ ਤੁਸੀਂ ਇਹ ਕਿਹਾ ਕਿ ਵੀ ਇਹ ਜਿਹੜੀ ਨਟੰਕੀ ਕਰਨ ਵਾਲੇ ਨੇ, ਹੁਣ ਪਿੱਛੇ ਜਿਹਾ ਇੱਕ ਮਰਿਆ ਆਰਐਸਐਸ ਦਾ ਪ੍ਰਚਾਰਕ 93 ਸਾਲ ਦਾ ਚਰਨਜੀਤ ਸਿੰਘ ਹੈ ਜੀ, ਉਹ ਇੰਨੇ ਸਾਲਾਂ ਦਾ। ਪੱਗਾਂ ਵਾਲੇ ਬਹੁਤ ਨੇ ਪੋਲੀਟੀਕਲੀ ਤਾਂ ਬੀਜੇਪੀ 'ਚ ਅਸੀਂ ਦੇਖ ਹੀ ਰਹੇ ਹਾਂ, ਕੈਪਟਨ ਅਮਰਿੰਦਰ ਤੋਂ ਲੈ ਕੇ ਮਨਜਿੰਦਰ ਸਿਰਸੇ ਤੱਕ, ਪਰ ਆਰਐਸਐਸ ਦੇ ਵਿੱਚ ਵੀ ਗਰਾਊਂਡ ਲੈਵਲ ਦੇ ਉੱਤੇ ਇਹਨਾਂ ਨੇ ਪੱਗਾਂ ਵਾਲੇ, ਈਵਨ ਅੰਮ੍ਰਿਤਧਾਰੀ ਨਾਂ ਦੇ ਥੱਲੇ, ਉਹ ਸਾਰੇ ਕ੍ਰੀਏਟ ਕੀਤੇ ਹੋਏ ਨੇ। ਪਰ ਜਿਹੜੀ ਇਹ ਹੈ ਕਿ ਜੀ ਅੱਜ ਉਹਨੇ 20 ਟੌਪ ਆਰਐਸਐਸ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ, ਮੈਰਾਥਨ ਮੀਟਿੰਗ, ਔਰ ਫਿਰ ਕੱਲ ਜਿਹੜਾ ਉਹਦੀ ਵਿਜ਼ਿਟ ਹੈ ਡੇਰਾ ਰਾਧਾ ਸਵਾਮੀ, ਜਿੱਥੇ ਉਹਨੇ ਬੰਦ ਕਮਰਾ ਮੁਲਾਕਾਤ ਕਰਨੀ ਹੈ 8 ਤਰੀਕ ਨੂੰ ਗੁਰਿੰਦਰ ਢਿੱਲੋਂ ਦੇ ਨਾਲ। ਔਰ ਇਹ ਉਹਨੇ ਬਿਲਕੁਲ ਕਿਹਾ ਹਿਜ਼ ਵਿਜ਼ਿਟ ਅਹੈਡ ਆਫ 2024 ਜਨਰਲ ਇਲੈਕਸ਼ਨ ਇਜ਼ ਬੀਇੰਗ ਕਲੋਜ਼ਲੀ ਵਾਚਡ। ਉਹਦੇ 'ਚ ਕੋਈ ਹੁਣ ਇੱਕ ਪਾਸੇ ਤਾਂ ਇਹ ਗਰਾਊਂਡ ਪ੍ਰਪੇਅਰ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਵੇਂ ਜਿਹੜੀ ਹੈ ਉਹ ਵੋਟਾਂ ਦੀ ਗਿਣਤੀ ਆਪਣੇ ਹੱਕ 'ਚ ਕਰਵਾਉਣੀ ਹੈ। ਇਹ ਜਾਏਗਾ ਰਾਪੁਰ ਬੱਲਾਂ ਵੀ, ਜਿੱਥੇ ਦੂਜਿਆਂ ਦਾ ਡੇਰਾ ਹੈ। ਸੌਦਾ ਸਾਧ ਤਾਂ ਆਲਰੇਡੀ ਉਹਨੂੰ ਇਹ ਪੈਟਰਨਾਈਜ਼ ਕਰਦੇ ਨੇ। ਇਸੇ ਤਰ੍ਹਾਂ ਦੂਜਾ ਟੁਚਾ ਜਿਹੜਾ ਆਰਪੀ ਸਿੰਘ ਹੈ, ਉਹ ਕਹਿੰਦਾ ਜੀ 10 ਦਸੰਬਰ ਆ ਰਿਹਾ ਹੈ, ਮੈਂ 10 ਦਸੰਬਰ ਨੂੰ ਕਾਲੀ ਪੱਗ ਬੰਨਾਂਗਾ ਕਿਉਂਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਲੀਜ਼ ਹੋਣੀ ਚਾਹੀਦੀ ਹੈ ਔਰ ਇਹ ਮੈਂ ਮੰਗ ਕਰਦਾ। ਤੁਸੀਂ ਦੇਖੋ ਕਿਸ ਕਿਸਮ ਦੀ ਨੌਟੰਕੀ ਹੈ। ਹੁਣ ਭਾਈ ਰਾਜੋਆਣਾ ਭੁੱਖ ਹੜਤਾਲ ਤੇ ਬੈਠੇ ਨੇ, ਦਵਿੰਦਰਪਾਲ ਸਿੰਘ ਭੁੱਲਰ ਔਰ ਰਾਜੋਆਣਾ ਇਹ ਦੋਵੇਂ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਜਿਹੜਾ ਉਹਨਾਂ ਨੇ ਉਹ ਰਾਤ ਦਿੱਤੀ ਸੀ ਕਿ ਵੀ ਕਮਿਊਟ ਕੀਤਾ। ਲੇਕਿਨ ਮਤਲਬ ਦੋਨੋਂ ਕੇਸਾਂ 4 ਸਾਲ ਬੀਤ ਗਏ ਨੇ 2019 ਤੋਂ, ਲੇਕਿਨ ਇਹ ਡਰਾਮੇਬਾਜ਼ੀ ਕਿ ਵੀ ਇਹ ਔਰ ਪੂਰੀ ਖਬਰ ਬਣਾਈ ਹੋਈ ਹੈ ਕਿ ਵੀ ਟਾਈਮਜ਼ ਆਫ ਇੰਡੀਆ ਦੀ ਕਿ ਉਹ ਸਪੋਕਸਪਰਸਨ ਹੈ ਬੀਜੇਪੀ ਦਾ ਆਰਪੀ ਸਿੰਘ ਹੈਜ਼ ਡਿਕਲੇਅਰਡ ਹਿਜ਼ ਇੰਟੈਂਸ਼ਨ ਟੂ ਵੀਅਰ ਅ ਬਲੈਕ ਟਰਬਨ ਔਨ ਦਸੰਬਰ 10 International Human Rights Day as a symbolic gesture advocating for the release of ਦਵਿੰਦਰਪਾਲ ਸਿੰਘ ਭੁੱਲਰ। ਹੁਣ ਇਹਨਾਂ ਨਟੰਕੀ ਮਾਸਟਰਾਂ ਨੂੰ ਸਿੱਖ ਤਾਂ ਸਮਝਦੇ ਨੇ ਜਿਹੜੇ ਥੋੜੇ ਬਹੁਤ ਰਾਜਸੀ ਸੂਝ-ਬੂਝ ਰੱਖਦੇ ਨੇ, ਪਰ ਜਦੋਂ ਸ਼ਾਮ ਨੂੰ ਉਹਨਾਂ ਦੇ ਟੀਵੀ ਚੈਨਲਾਂ ਤੇ ਆਰਪੀ ਸਿੰਘ, ਮਨਜਿੰਦਰ ਸਿਰਸਾ ਜਾਂ ਪੰਜਾਬ ਦੇ ਉਸ ਕਿਸਮ ਦੇ ਜਿਹੜੇ ਨੇ ਅਕਲ ਦੇ ਅੰਨੇ ਜਿਹੜੇ ਨੇ ਉਹ ਬਿਠਾਏ ਹੁੰਦੇ ਨੇ, ਤੇ ਬਹੁਤਿਆਂ ਨੂੰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਤਾਂ ਲੱਗਦਾ ਦੇਖੋ ਜੀ ਇਹ ਤਾਂ ਕਿੰਨੀ ਬੀਜੇਪੀ ਨੂੰ ਹਮਦਰਦੀ। ਆਰਪੀ ਸਿੰਘ ਕਾਲੀ ਪੱਗ ਬੰਨ ਕੇ ਆਇਆ ਅੱਜ ਕਿਉਂਕਿ ਇਹਨੂੰ ਬਹੁਤ ਫਿਕਰ ਹੈ ਦਵਿੰਦਰਪਾਲ ਭੁੱਲਰ ਦਾ। ਤੁਸੀਂ ਜਿਹੜੀ ਤੁਹਾਡੀ ਸਰਕਾਰ ਹੈ ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਔਰ ਦੂਸਰੇ 9 ਨੂੰ 2900 ਕਿਲੋਮੀਟਰ ਦੂਰ ਜਿਹੜਾ ਉਹ ਤਾਂ ਕੋਈ ਕਿਸੇ ਇੱਕ ਸਟੇਟ ਸਰਕਾਰ ਦਾ ਨਹੀਂ ਹੈ ਫੈਸਲਾ, ਉਹ ਤਾਂ ਤੁਹਾਡੀ ਐਨਐਸਏ ਦੇ ਥੱਲੇ ਹੀ ਤੁਹਾਡੀਆਂ ਟੀਮਾਂ ਨੇ 22 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਹੈੱਡਕੁਆਟਰ ਆਪਣੇ ਬਣਾਏ ਹੋਏ ਨੇ ਔਰ ਉਸ ਕਿਸਮ ਦਾ ਪਾਰਟ ਕੀਤਾ। ਸੋ ਇਹ ਅਲਟੀਮੇਟਲੀ ਗੱਲ ਉੱਥੇ ਹੀ ਮੁੱਕਦੀ ਹੈ। ਕੱਲ ਵੀ ਅਸੀਂ ਇੱਥੇ ਹੀ ਮੁਕਾਈ ਸੀ ਕਿ 100 ਹੱਥ ਰੱਸਾ ਸਿਰੇ ਤੇ ਗੰਢ ਕਿ ਬਿਨਾਂ ਕੌਮੀ ਘਰ ਖਾਲਿਸਤਾਨ ਦੀ ਕਾਇਮੀ ਦੇ ਇਹ ਕਦੇ ਇੱਕ ਕਦੇ ਦੂਸਰਾ, ਕਦੇ ਇਹ ਹੋ ਗਿਆ ਕਦੇ ਉਹ ਹੋ ਗਿਆ, ਇਹ ਹੁੰਦਾ ਹੀ ਰਹਿਣਾ। ਤੇ ਅਲਟੀਮੇਟਲੀ ਜਿਹੜਾ ਸਾਨੂੰ ਇਸ ਦੇ ਲਈ ਲੱਕ ਬੰਨ ਕੇ ਕਿਸ ਉਦਮ ਤੇ ਰਾਜ ਮਿਲੇ
ਛਤਰੀ ਤੇ ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਰਾਜ ਸਾਹਿਬ, ਇਸ ਲਈ ਕੰਮ ਕਰਨ ਦੀ ਲੋੜ ਹੈ। ਅੱਜ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਅਸੀਂ ਨਿਕਲਣਾ ਹੈ ਜਲਦੀ, ਤੇ ਅੱਜ ਤੁਹਾਡੇ ਮੈਸੇजेस ਅਸੀਂ ਨਹੀਂ ਸਾਂਝੇ ਕਰ ਰਹੇ। ਜੀ ਕੱਲ ਨੂੰ ਅਸੀਂ ਉਹ ਕਾਪਾ ਪੂਰਾ ਕਰਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।